ਪੰਜਾਬੀ ਰੇਡੀਓ ਚ ਵੈਸੇ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਣੀ ਸਿਹਤ ਨੂੰ ਕਿਵੇਂ ਠੀਕ ਰੱਖਣਾ ਉਸ ਦੀ ਗੱਲਾਂ ਬਾਤਾਂ ਆਪਾਂ ਕਰਦੇ ਹਾਂ। ਘਰ ਦੇ ਵਿੱਚ ਪਈਆਂ ਹੋਈਆਂ ਚੀਜ਼ਾਂ ਆ ਉਹਨਾਂ ਨੂੰ ਵਰਤਦੇ ਰਹਿਣਾ ਚਾਹੀਦਾ ਹੈ। ਉਹਨਾਂ ਦੀ ਗੱਲਬਾਤ ਕਰਦੇ ਹਾਂ। ਜੇ ਕੋਈ ਵੀ ਪ੍ਰੋਬਲਮ ਆ ਉਸ ਤੋਂ ਕੀ ਖਾਣਾ ਚਾਹੀਦਾ, ਕੀ ਲੈਣਾ ਚਾਹੀਦਾ ਤਾਂ ਕਿ ਤੁਹਾਡੀ ਪ੍ਰੋਬਲਮ ਹੱਲ ਹੋ ਜਾਵੇ, ਉਹਦੇ ਬਾਰੇ ਗੱਲਾਂ ਬਾਤਾਂ ਕਰਦੇ ਹਾਂ। ਅਤੇ ਉਸੇ ਦੇ ਨਾਲ ਆਪਾਂ ਸਰੋਤਿਆਂ ਨੂੰ ਫੀਡਬੈਕ ਕਿਹੜੀ ਚੀਜ਼ ਤੋਂ ਤੁਸੀਂ ਕੀ ਲਿਆ ਸੀਗਾ ਅਤੇ ਉਹ ਚੀਜ਼ ਖਾ ਕੇ ਤੁਹਾਨੂੰ ਆਰਾਮ ਆਇਆ, ਉਹ ਤੁਸੀਂ ਕਾਲ ਕਰਕੇ ਸ਼ੇਅਰ ਕਰ ਸਕਦੇ ਹਾਂ। 4082725200 ਸਟੂਡੀਓ ਦਾ ਫ਼ੋਨ ਨੰਬਰ ਹੈ। ਪੰਜਾਬੀ ਰੇਡੀਓ 'ਚ ਵੈਸੇ ਨੂੰ ਤੁਸੀਂ ਸੁਣ ਸਕਦੇ ਹੋ ਰੇਡੀਓ ਸੈੱਟ 'ਤੇ, ਨੈੱਟ 'ਤੇ, ਫੋਨ 'ਤੇ ਜਾਂ ਹੋਰ ਕੋਈ ਨਾ ਕੋਈ ਤੁਹਾਡੇ ਕੋਲ ਸਾਧਨ ਆ, ਜਾਂ ਤੁਸੀਂ ਫ਼ੋਨ ਨੰਬਰ ਡਾਇਲ ਕਰਦੇ ਆ। ਵਾਈਫਾਈ ਰੇਡੀਓ ਸੈੱਟ ਆ, ਕਾਰਾਂ ਵਿੱਚ ਸੁਣਦੇ ਹੋ, ਜਿਵੇਂ ਵੀ ਸੁਣਦੇ ਹੋ, ਆਪ ਸਭ ਦਾ ਸਵਾਗਤ ਹੈ। ਸਾਰਿਆਂ ਨੂੰ ਜੀ ਆਇਆਂ। ਅਤੇ ਨਾਲ ਦੱਸੀਏ, ਸਾਡੇ ਕੋਲ ਕੋਈ ਵੀ ਡਾਕਟਰ ਨਹੀਂ ਹੈਗਾ। ਜਿਸ ਦੇ ਕੋਲ ਕੋਈ ਲਾਇਸੈਂਸ ਹੋਵੇ ਤਾਂ ਉਹ ਤੁਹਾਨੂੰ ਚੀਜ਼ਾਂ ਦੱਸ ਰਿਹਾ ਹੋਵੇ। ਇਹ ਜਿਹੜੀਆਂ ਆਮ ਚੀਜ਼ਾਂ ਘਰਾਂ ਵਿੱਚ ਪਈਆਂ ਹੁੰਦੀਆਂ, ਸਾਡੇ ਬਜ਼ੁਰਗਾਂ ਨੇ ਕੋਸ਼ਿਸ਼ ਕੀਤੀ ਆ ਜਾਂ ਹੁਣ ਵੀ ਲੋਕ ਆ ਕੋਸ਼ਿਸ਼ ਕਰ ਰਹੇ ਆ, ਆਪਣੇ ਆਪ ਬਹੁਤ ਸਾਰੀਆਂ ਚੀਜ਼ਾਂ ਨੂੰ ਕੋਸ਼ਿਸ਼ ਕਰ ਰਹੇ ਆ ਅਤੇ ਉਹਨਾਂ ਨੂੰ ਆਰਾਮ ਆਉਂਦਾ ਆ। ਉਹ ਆਰਾਮ ਆਉਂਦਾ ਆ, ਉਹੀ ਅਸੀਂ ਤੁਹਾਡੇ ਤੋਂ ਪੁੱਛਣਾ ਚਾਹੁੰਦੇ ਹਾਂ ਕਿ ਤੁਸੀਂ ਕਿਹੜੀਆਂ ਚੀਜ਼ਾਂ ਵਰਤੀਆਂ ਸੀ ਅਤੇ ਤੁਹਾਨੂੰ ਆਰਾਮ ਆਇਆ ਉਹਨਾਂ ਨੂੰ, ਤਾਂ ਕਿ ਹੋਰ ਵੀ ਲੋਕ ਵਰਤ ਸਕਣ। ਆਮ ਜਿਹੀਆਂ ਜਿਹੜੀਆਂ ਕਈ ਬਿਮਾਰੀਆਂ ਲੋਕਾਂ ਦੀ, ਪੱਥਰੀ ਹੁੰਦੀ ਆ, ਪੱਥਰੀ ਤੋਂ ਬਹੁਤ ਸਾਰੀਆਂ ਚੀਜ਼ਾਂ ਦੱਸੀਆਂ ਜਾਂਦੀਆਂ ਆ। ਨਾੜਾਂ ਹੈਗੀਆਂ ਕਾਲੀਆਂ ਹੋ ਜਾਂਦੀਆਂ ਆ, ਜਾਂ ਕਈਆਂ ਦਾ ਸਿਰ ਦੁਖਦਾ ਰਹਿੰਦਾ ਆ। ਕਿਸੇ ਵੀ ਬਿਮਾਰੀ ਬਾਰੇ ਤੁਹਾਨੂੰ ਪਤਾ ਹੋਵੇ ਤਾਂ ਜ਼ਰੂਰ ਦੱਸਿਓ। ਜਿਹੜੀਆਂ ਆਮ ਬਿਮਾਰੀਆਂ ਆ, ਸ਼ੂਗਰ, ਬਲੱਡ ਸ਼ੂਗਰ ਅਤੇ BP, ਇਹ ਤਾਂ ਆਮ ਹੀ ਆ। ਉਹਦੇ ਬਾਰੇ ਵੀ ਜ਼ਰੂਰ ਦੱਸਦੇ ਰਿਹਾ ਕਰੋ, ਯਾਦ ਕਰਵਾਉਂਦੇ ਰਿਹਾ ਕਰੋ ਕਿ ਕੀ ਲੈਣਾ ਚਾਹੀਦਾ ਆ। ਇਹਨਾਂ ਚੀਜ਼ਾਂ ਦੇ ਨਾਲ ਫਿਰ ਤੁਹਾਨੂੰ ਆਰਾਮ ਆਉਂਦਾ ਹੈ। ਅਤੇ ਅਸੀਂ ਤੁਹਾਡੀਆਂ ਕਾਲਸ ਲਵਾਂਗੇ ਵਾਰੀ ਵਾਰੀ। ਅੱਜ ਜੁੜੇ ਹੋਏ ਨੇ ਸਤਨਾਮ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੇਰੇ ਨਾ ਪੈਰ ਦੇ ਉੱਤੇ ਛਾਲੇ ਹੋ ਜਾਂਦੇ ਛੋਟੇ ਛੋਟੇ, ਪਾਣੀ ਇੱਕ ਵਾਲੇ ਤੇ ਹੁੰਦੇ। ਦੋਨਾਂ ਦੇ? ਸੱਜੇ ਪੈਰ ਤੇ ਹੁੰਦੇ ਆ। ਅੱਛਾ, ਇੱਕ ਤੇ ਹੁੰਦੇ ਆ। ਹਾਂਜੀ, ਅੱਛਾ, ਪਤਾ ਪਹਿਲਾਂ ਨਹੀਂ। ਤਾਂ ਹੁੰਦੇ ਸੀ, ਇੱਕ ਦੋ ਹੁੰਦੇ ਸੀਗੇ, ਫਿਰ ਉਹ ਏਦਾਂ ਹੀ ਬਹਿ ਜਾਂਦੇ ਸੀਗੇ। ਪਰ ਹੁਣ ਅੰਦਰਲੇ ਪਾਸੇ ਪੈਰ ਦੇ, ਜਿੱਦਾਂ ਇੱਕ ਪਾਸੇ ਨੂੰ ਅੰਦਰਲੇ ਪਾਸੇ ਹੁੰਦੇ ਹੁਣ ਇੱਕ ਇੱਕ ਦੋ ਦੋ ਤਿੰਨ ਤਿੰਨ। ਇੱਕ ਪੈਰ ਤੇ ਹੁੰਦੇ ਆ? ਹਾਂਜੀ, ਇੱਕ ਤੇ ਹੁੰਦੇ ਆ ਜੀ। ਠੀਕ ਹੈ ਜੀ, ਇਹ ਤਾਂ ਨਵੀਂ ਚੀਜ਼ ਆ। ਹਾਂਜੀ, ਇੱਕ ਤੇ ਹੁੰਦੇ ਆ, ਪਤਾ ਨਹੀਂ ਕਿਉਂ ਇਹ ਹੋਰ ਵੀ ਕਿਸੇ ਦੇ ਹੁੰਦੇ ਏਦਾਂ। ਉਹੀ ਪੁੱਛਦੇ ਹਾਂ ਜੀ ਆਪਾਂ। ਹਾਂਜੀ, ਚਲੋ ਠੀਕ ਹੈ ਜੀ। ਠੀਕ ਹੈ, ਥੈਂਕ ਯੂ ਜੀ। ਪੈਰ ਤੇ ਛਾਲੇ ਹੁੰਦੇ ਆ, ਇੱਕ ਤੇ ਹੀ ਹੁੰਦੇ ਆ? ਹੁਣ ਅੰਦਰ ਥੱਲੇ ਵਾਲੇ ਪਾਸੇ ਵੀ ਹੁੰਦੇ ਅਤੇ ਜ਼ਰੂਰ ਦੱਸਿਓ ਜੇ ਕਿਸੇ ਦੇ ਹੋਰ ਦੇ ਵੀ ਹੋਏ ਆ ਤਾਂ ਔਖਾ ਹੁੰਦਾ ਜੀ। ਮਨਜੀਤ ਕੌਰ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਬਹੁਤ ਸੋਹਣਾ ਤੁਹਾਡਾ ਪ੍ਰੋਗਰਾਮ ਆ, ਸੁਣਦੇ ਵੀ ਰਹੀ ਦਾ ਤੇ ਥੈਂਕ ਯੂ ਹੋਮ ਜੀ। ਰੇਡੀਓ ਵੀ ਕਰਦੇ ਬਾਤੀ ਦੀਆਂ ਆ। ਹਾਂਜੀ। ਤੇ ਭੈਣ ਜੀ, ਜਿੱਦਾਂ ਹਨਾ ਮੇਰੇ ਥਾਇਰਡ ਅੱਗੇ ਤਾਂ ਕਦੀ ਨਹੀਂ ਸੀ ਹੋਇਆ। ਮੈਂ ਬਲੱਡ ਟੈਸਟ ਕਰਾਇਆ ਤੇ ਮੇਰੇ ਥਾਇਰਡ ਨਿਕਲਿਆ ਤੇ ਹਾਈਪੋਥਾਇਰਾਇਡ ਆ। ਜਿੱਦਾਂ ਮੈਨੂੰ ਆਪਣੇ ਆਪ ਨੂੰ ਸਿਰ ਵੀ ਚੱਕਰ ਆਉਂਦਾ, ਕਈ ਵਾਰੀ ਤਾਂ ਮੈਨੂੰ ਵੀਕਨੈਸ ਵੀ ਇੰਨੀ ਲੱਗਦੀ, ਮੇਰਾ ਜਿੱਦਾਂ ਆਪਣੇ ਆਪ ਨੂੰ ਜਦ ਯਾਰ ਕੰਬਦਾ ਜਿਹਾ ਹੁੰਦਾ, ਇੱਦਾਂ ਮੇਰਾ ਸਰੀਰ ਹੋ ਜਾਂਦਾ ਆ। ਠੀਕ ਤੇ ਆ। ਕੋਈ ਭੈਣ ਭਾਈ ਵੀ ਇਹਦੇ ਲਈ ਦੱਸੇ। ਤੇ ਇੱਕ ਮੇਰੇ ਨੱਕ ਵਿੱਚ ਜਿੱਦਾਂ ਹਨਾ ਸੁੱਕਾ ਮੈਂ ਰਾਤ ਨੂੰ ਤੇਲ ਵੀ ਘੇ ਵੀ ਲਾਉਣੀ ਆ ਤਾਂ ਮੇਰੇ ਨੱਕ ਦਾ ਸੁੱਕਾ ਜੇ ਮੈਂ ਸਾਫ਼ ਵੀ ਕਰਦੀ ਤੇ ਮਾੜਾ ਮੋਟਾ ਸਾਫ਼ ਹੁੰਦਾ, ਗਿੱਲਾ ਹੋ ਕੇ ਮੁੜ ਕੇ ਥੋੜੇ ਚਿਰਾਂ ਬਾਅਦ ਫਿਰ ਸੁੱਕਾ ਨੱਕ ਦਾ ਉੱਪਰਲਾ ਹਿੱਸਾ ਏਦਾਂ ਰਹਿੰਦਾ ਆ। ਠੀਕ ਹੈ ਜੀ। ਤੇ ਇੱਕ ਮੇਰੇ ਘਰ ਵਾਲੇ ਦੀ, ਇੱਕ ਹੋਰ ਪਾਸੇ ਮੇਰੇ ਘਰ ਵਾਲੇ ਦੇ ਆ, ਜਿੱਦਾਂ ਉਹਨਾਂ ਦੇ ਡਾਕਟਰਾਂ ਨੇ ਸਾਜੀ ਦੱਸਦੇ, ਜਿੱਦਾਂ ਉਹਨਾਂ ਦੇ ਰੇਸ਼ਾ ਦੇ ਜਿੱਦਾਂ ਕੁਛ ਬਣਦੇ ਆ, ਸਾਈਨਸ ਜਿੱਦਾਂ ਰੇਸ਼ਾ ਨਾਲ ਭਰਿਆ ਰਹਿੰਦਾ ਹੈ ਨੱਕ, ਤਾਂ ਉਹ ਡਾਕਟਰ ਕਹਿੰਦੇ ਵੀ ਸਰਜਰੀ ਕਰਾ। ਪੋਲਿਸ ਜਿੱਦਾਂ ਉਹਨਾਂ ਦੇ ਬਣੇ ਹੋਏ ਆ, ਜਿੱਦਾਂ ਕਹਿੰਦੇ ਵੀ ਸਾਈਨਸ ਦਾ ਰੇਸ਼ਾ ਨਾਲ ਬਹੁਤ ਭਰਿਆ, ਤਾਂ ਉਹ ਸਰਜਰੀ ਲਈ ਕਹਿੰਦੇ ਆ, ਪਰ ਉਹ ਕਰਵਾ ਕੇ ਨਹੀਂ ਰਾਜੀ। ਜੇ ਕੋਈ ਭੈਣ ਭਾਈ ਪਲੀਜ਼ ਕੋਈ ਰੈਮੇਡੀ ਇਹਦੀ ਦੱਸੇ ਕੋਈ। ਜ਼ਰੂਰ ਜੀ, ਜ਼ਰੂਰ। ਤੇ ਸੁਣਦੇ ਰਹਾਂਗੇ। ਥੈਂਕ ਯੂ ਤੁਹਾਡਾ ਬਹੁਤ ਬਹੁਤ। ਥੈਂਕ ਯੂ ਜੀ, ਥੈਂਕ ਯੂ। ਤੁਹਾਡੇ ਤਾਂ ਮੈਨੂੰ ਲੱਗਦਾ ਖਾਣ ਪੀਣ ਦੀ ਪ੍ਰੋਬਲਮ ਹੈਗੀ ਆ। ਥਾਇਰਾਇਡ ਕੀ ਹੁੰਦਾ ਆ, ਇਹ ਜ਼ਰੂਰ ਕੋਈ ਨਾ ਕੋਈ ਦੱਸਿਓ, ਕਿਉਂਕਿ ਬਹੁਤੇ ਲੋਕ ਕਹਿੰਦੇ ਤਾਂ ਖਾਣ ਪੀਣ ਦੀਆਂ ਹੈਬਿਟਸ ਹੈਗੀਆਂ ਆ। ਬਾਕੀ ਜਿਹੜਾ ਰੇਸ਼ਾ ਦਾ ਬਣਨਾ ਆ, ਨੱਕ ਭਰਿਆ, ਗਲ ਭਰਿਆ, ਲੋਕਾਂ ਦੀ ਛਾਤੀ ਭਰੀ ਹੁੰਦੀ ਆ, ਇਹ ਵੀ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਦੇ ਨਾਲ ਠੀਕ ਕਰ ਸਕਦੇ ਆ। ਉਹਦਾ ਨਹੀਂ ਖਿਆਲ ਆ, ਹਰੇਕ ਚੀਜ਼ ਦਾ ਹੱਲ ਆ। ਕਈ ਵਾਰੀ ਸਰਜਰੀ ਤੁਹਾਨੂੰ ਕਰਾਉਣੀ ਪੈਂਦੀ, ਬਹੁਤ ਜ਼ਰੂਰੀ ਹੁੰਦੀ ਆ, ਪਰ ਰੇਸ਼ਾ ਕਰਕੇ ਨੱਕ ਦੀ ਸਰਜਰੀ ਕਰ ਦਿੱਤੀ ਜਾਵੇ। ਕੁਲਦੀਪ ਸਿੰਘ ਜੀ। ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਜਿੱਦਾਂ ਮੈਂ ਕੁਛ ਖਾਧਾ ਤੇ ਮੇਰੇ ਗਲ 'ਚ ਕੁਛ ਅੜ ਗਿਆ। ਉਸ ਤੋਂ ਬਾਅਦ ਮੈਂ ਡਾਕਟਰ ਦੇ ਗਿਆ ਤੇ ਮੈਂ ਦੱਸਿਆ, ਉਹਨੇ ਮੈਨੂੰ ਕੋਈ 5 ਦਿਨਾਂ ਦੀ ਦਵਾਈ ਦਿੱਤੀ। ਹਾਂਜੀ। ਤੇ ਹੁਣ ਜਦੋਂ ਮੈਂ ਖਾਂਦਾ, ਹੁਣ ਗਲ 'ਚ ਤਾਂ ਨਹੀਂ ਕੁਛ ਅੜਦਾ,
ਜਦੋਂ ਮੈਂ ਕੁਝ ਖਾਣਾ ਤੇ ਮੇਰੇ 5-10 ਮਿੰਟ ਬਾਅਦ ਨਾ ਮੇਰੀ ਜਲਨ ਜਿਹੀ ਬੜੀ ਹੁੰਦੀ ਮੇਰੀ ਛਾਤੀ ਜਿਹੀ ਤੇ ਗਲ ਦੇ ਵਿੱਚ। ਠੀਕ ਹੈ। ਕੋਈ ਭੈਣ ਭਰਾ ਹੈਗਾ ਦੱਸੇ ਕੋਈ ਇਹਦੇ ਬਾਰੇ ਕੀ ਪ੍ਰੋਗਰਾਮ ਕਾਤੋਂ ਕੀ ਜਲਨ ਬੰਦ ਕੋਈ ਐਸਿਡ ਬਣਦਾ ਜੀ ਕੀ ਗੱਲ ਹੋਊਗੀ? ਠੀਕ ਹੈ ਜੀ। ਓਕੇ ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ। ਇਹ ਵੀ ਕੁਛ ਨਾ ਕੁਛ ਤੁਹਾਡੇ ਜਦੋਂ ਕਈ ਵਾਰ ਆਪਾਂ ਚੀਜ਼ਾਂ ਖਾਂਦੇ ਹਾਂ ਨਾ, ਉਹਨਾਂ ਦਾ ਜਿਹੜਾ ਇਫੈਕਟ ਆ ਉਹ ਬਾਅਦ ਵਿੱਚ ਕੀ ਖਾਧਾ ਸੀਗਾ, ਉਹਦੇ ਕੀ ਅਸਰ ਹੋਏ। ਤੁਹਾਨੂੰ ਐਂਟੀਬਾਇਓਟਿਕ ਦਿੱਤੀ ਹੋਣੀ 5 ਦਿਨਾਂ, ਅਤੇ ਅੱਗੇ ਦੇਖੋ ਆਪਾਂ ਸਰੋਤਿਆਂ ਨੂੰ ਪੁੱਛਦੇ ਹਾਂ ਵੀ ਜਦੋਂ ਖਾਂਦੇ ਆ ਤਾਂ ਜਲਣ ਹੁੰਦੀ ਆ ਜਾਂ ਫਿਰ ਕੋਈ ਇਹਨਾਂ ਨੂੰ ਐਂ ਲੱਗਦਾ ਕੋਈ ਗੈਸ ਬਣਦੀ ਆ, ਕੁਛ ਤਾਂ ਬਣਦਾ, STD ਬਣਦੀ ਆ, ਕੁਛ ਤਾਂ ਹੋ ਰਿਹਾ ਆ। 408 272 5500 'ਤੇ ਕਾਲ ਕਰਕੇ ਤੁਸੀਂ ਕੋਈ ਨਾ ਕੋਈ ਹੋਮ ਰੈਮਡੀ ਪੁੱਛ ਸਕਦੇ ਹੋ, ਦੱਸ ਸਕਦੇ ਹੋ, ਕਾਲ ਕਰ ਸਕਦੇ ਹੋ। ਅਗਲੇ ਕਾਲਰ ਨੇ ਸਰਜੀਤ। ਹੈਲੋ ਬਲਵਿੰਦਰ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀ ਜਿਹੜੀ ਆ ਕੱਪਿੰਗ ਲਾਉਂਦੇ ਆ ਵੀ ਉਹਦਾ ਕੀ ਫਾਇਦਾ ਕੀ ਨੁਕਸਾਨ ਆ? ਜੇ ਕਿਸੇ ਨੂੰ ਪਤਾ ਜ਼ਰੂਰ ਦੱਸਣ। ਅੱਗੇ ਬਹਾਦਰ ਸਿੰਘ ਦੱਸਦਾ ਹੁੰਦਾ ਵੀ ਕੱਪਿੰਗ ਲਵਾ ਲਓ ਢੂਈ ਤੇ ਢੂਈ ਦੁਖਦੀ ਆ, ਤਾਂ ਇਹ ਤਾਂ ਜ਼ਰੂਰ ਦੱਸਿਓ। ਤੁਹਾਡੇ ਕੀ ਹੁੰਦਾ? ਮੇਰੇ ਤਾਂ ਨਹੀਂ ਹੁੰਦਾ, ਮੈਂ ਕਿਸੇ ਦਾ ਹੋਰ ਲਈ ਪੁੱਛਦੀ ਆ। ਉਹਨਾਂ ਦੀ ਢੂਈ ਢਾਈ ਦੁਖਦੀ ਆ ਤੇ ਇੱਕ ਗੋਡਾ ਬਹੁਤ ਦੁਖਦਾ। ਠੀਕ ਹੈ, ਗੋਡਾ ਤੇ ਬੈਕ। ਠੀਕ ਹੈ, ਹਾਂ ਬੈਕ ਦੁਖਦੀ ਆ, ਬੈਕ ਦੇ ਉੱਤੇ ਲਾਉਣੀ ਆ। ਤੇ ਜੇ ਕਿਸੇ ਨੂੰ ਪਤਾ ਹੋਵੇ ਜ਼ਰੂਰ ਦੱਸੋ। ਓਕੇ ਓਕੇ ਜੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਦੱਸਦੇ ਹੋ ਜੀ ਬੈਕ ਤੇ ਗੋਡਾ। ਸੁਮਨਜੀਤ। ਹੈਲੋ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਤੁਹਾਡਾ ਪ੍ਰੋਗਰਾਮ ਬੜਾ ਵਧੀਆ ਚੱਲਦਾ ਹੈ। ਮੈਂ ਤਾਂ ਇੰਡੀਆ ਆਪਣੀ ਸਿਸਟਰ ਨੂੰ ਕਿਹਾ ਵੀ ਜੇ ਕੋਈ ਪ੍ਰੋਬਲਮ ਹੋਵੇ ਹਸਪੀਟਲ ਜਾਣ ਦੀ ਬਜਾਏ ਪਹਿਲਾਂ ਮੈਨੂੰ ਦੱਸੋ, ਮੈਂ ਇੱਥੋਂ ਪੁੱਛੂੰਗੀ। ਮੈਂ ਪਹਿਲਾਂ ਪੁੱਛ ਕੇ ਦੱਸਦੀ ਹਾਂ ਵੀ ਡਾਕਟਰ ਕਿੰਨੇ ਬੈਠੇ ਆ। ਹਾਂਜੀ ਹਾਂਜੀ ਭੈਣ ਜੀ, ਮੇਰੀ ਸਿਸਟਰ ਉਹਨਾਂ ਦੇ ਨਾ ਲੱਤਾਂ ਦੇ ਗੋਡਿਆਂ ਦੇ ਕੋਲੋਂ ਨਾੜਾਂ ਜਿਹੀਆਂ ਚੜ੍ਹਦੀਆਂ। ਨਾੜਾਂ ਚੜ੍ਹਦੀਆਂ, ਠੀਕ ਹੈ। ਹਾਂਜੀ, ਉਹਦਾ ਇਲਾਜ ਦੱਸੋ ਜੀ। ਠੀਕ ਹੈ ਜੀ, ਠੀਕ ਹੈ। ਥੈਂਕ ਯੂ ਭੈਣ ਜੀ। ਸੁਣਦੇ ਰਹਿ ਜੀ, ਸੁਣਦੇ। ਵੈਸੇ ਆਪਾਂ ਤਾਂ ਸੁਣਦੇ ਆਏ ਕੋਈ ਨਾ ਕੋਈ ਘਾਟ ਹੁੰਦੀ ਆ, ਪਾਣੀ ਪੀ ਲਓ। ਜੇ ਹੋਰ ਵੀ ਕਿਸੇ ਨੂੰ ਪਤਾ ਤਾਂ ਉਹ ਦੱਸ ਦਿਓ। ਨਾ ਹੀ ਕੁਛ ਹੋਵੇ ਤਾਂ ਕਈ ਵਾਰ ਕਹਿ ਦਿੰਦੇ ਆ ਸਾਬਣ ਦੀ ਟਿੱਕੀ ਰੱਖ ਲਓ, ਪਰ ਉਹ ਨਾੜਾਂ ਕਿਸ ਤਰ੍ਹਾਂ ਦੀਆਂ ਚੜ੍ਹਦੀਆਂ ਉਹਦੇ ਬਾਰੇ ਨਹੀਂ ਪਤਾ ਹੈਗਾ। ਅਤੇ ਤੁਸੀਂ ਜ਼ਰੂਰ ਦੱਸ ਦਿਓ ਜੀ ਵੀ ਜੇ ਕੋਈ ਨਾੜਾਂ ਚੜ੍ਹਦੀਆਂ ਤੋਂ ਕੋਈ ਹੋਰ ਇਲਾਜ ਹੈਗਾ ਅਤੇ ਉਹ ਜ਼ਰੂਰ ਦੱਸ ਦਿਓ। 4082725200 ਸਟੂਡੀਓ ਦਾ ਫੋਨ ਨੰਬਰ ਆ। ਕਾਲ ਕਰਕੇ ਤੁਸੀਂ ਕੋਈ ਨਾ ਕੋਈ ਇਲਾਜ ਦੱਸ ਸਕਦੇ ਆ। ਇਲਾਜ ਪੁੱਛੇ ਬੜੇ ਗਏ ਆ, ਰੇਸ਼ਾ ਦਾ ਇਲਾਜ ਪੁੱਛਿਆ ਗਿਆ ਆ। ਸੋ ਉਹਦੇ ਬਾਰੇ ਜੇ ਕਿਸੇ ਨੂੰ ਪਤਾ ਹੋਵੇ ਕਿ ਰੇਸ਼ਾ ਹੈਗੀ ਆ ਅਤੇ ਉਹਦਾ ਕੀ ਕਰਨਾ ਆ। ਥਾਇਰਾਇਡ, ਹਾਈਪੋਥਾਇਰਾਇਡ ਦਾ ਪੁੱਛਿਆ ਗਿਆ ਆ। ਅੱਗੇ ਗੁਰਬਖਸ਼। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀਗਾ ਕਿ ਮੈਨੂੰ 2-4 ਵੀਕਾਂ ਹੋ ਗਈਆਂ ਮੈਨੂੰ ਜਦੋਂ ਟੌਲਟਾਂ ਲੱਗੀਆਂ ਸੀਗੀਆਂ। ਉਸ ਤੋਂ ਬਾਅਦ ਮੈਂ ਦਵਾਈ ਵੀ ਲੈਂਦੀ, ਡਾਕਟਰ ਨੇ ਐਂਟੀਬਾਇਓਟਿਕ ਵੀ ਦਿੱਤਾ ਆ। ਮੈਨੂੰ ਜਿੱਦਾਂ ਟੌਲਟਾਂ ਤਾਂ ਮੁੜ ਕੇ ਨਹੀਂ ਆਈਆਂ। ਅੱਛਾ। ਪਰ ਮੇਰਾ ਜਿਹੜਾ ਢਿੱਡ, ਮੈਨੂੰ ਏਦਾਂ ਮਹਿਸੂਸ ਹੁੰਦਾ ਕਿ ਜਿੱਦਾਂ ਅੰਦਰ ਸੋਜ ਪੈ ਗਈ ਹੁੰਦੀ। ਜਦੋਂ ਮੈਂ ਕੁਛ ਭਾਰਾ ਕੰਮ ਕਰਦੀ ਹਾਂ ਤਾਂ ਵੀ ਮੇਰਾ ਸਟਮਿਕ ਧੁੰਨੀ ਦੇ ਉੱਪਰੋਂ ਸਾਈਡ ਤੋਂ ਖੱਬੇ ਪਾਸਿਓਂ ਖਿੱਚ ਪੈਂਦੀ ਆ, ਬੈਕ ਤੋਂ ਵੀ ਉੱਥੋਂ ਮੇਰੇ ਖਿੱਚ ਪੈਂਦੀ ਆ। ਅੱਛਾ। ਤੇ ਜਿਹੜੀ ਮੇਰੀ ਬੈਕ ਆ ਉੱਥੇ ਜਿੱਦਾਂ ਏਦਾਂ ਲੱਗਦਾ ਕੁਛ ਕੀੜੀਆਂ ਤੁਰਦੀਆਂ ਹੁੰਦੀਆਂ, ਏਦਾਂ ਅੰਦਰੋਂ ਅੰਦਰ ਹੀ ਮਹਿਸੂਸ ਹੁੰਦਾ। ਖਾਜ ਹੀ ਅੰਦਰੋਂ ਅੰਦਰ ਹੀ ਮਹਿਸੂਸ ਹੁੰਦੀ ਆ। ਤੇ ਡਾਕਟਰ ਨੇ ਜਿੱਦਾਂ ਹੁਣ ਦੁਬਾਰਾ ਫਿਰ ਮੈਨੂੰ ਦਵਾਈ ਦਿੱਤੀ ਆ, ਮੈਂ ਉਹ ਖਾਂਦੀ ਆ, ਪਰ ਮੈਨੂੰ ਫਰਕ ਤਾਂ ਇੰਨਾ ਹੈ ਨੀ ਗਾ। ਮੈਂ ਕਹਿੰਦੀ ਸੀ ਜੇ ਕੋਈ ਦੇਸੀ ਇਲਾਜ ਹੋਵੇ ਤੇ ਮੈਨੂੰ ਜ਼ਰੂਰ ਦੱਸਿਓ। ਜ਼ਰੂਰ ਪੁੱਛ। ਮੈਨੂੰ ਏਦਾਂ ਮਹਿਸੂਸ ਹੁੰਦਾ ਆ ਕਿ ਜਿੱਦਾਂ ਅੰਦਰ ਸਵੈਲਿੰਗ ਜਿਹੀ ਹੋ ਗਈ ਹੁੰਦੀ ਆ ਪੇਟ ਦੇ। ਦੁਖਦਾ ਹੀ ਆ ਤੁਹਾਡਾ ਜਦੋਂ ਖਿੱਚ ਪੈਂਦੀ ਆ। ਹਾਂਜੀ, ਜੇ ਮੈਂ ਕੁਛ ਖਾ ਵੀ ਜ਼ਿਆਦਾ ਢਿੱਡ ਭਰ ਕੇ ਨਹੀਂ ਖਾਂਦੀ, ਥੋੜਾ ਖਾਂਦੀ ਆ। ਜ਼ਿਆਦਾ ਢਿੱਡ ਭਰ ਕੇ ਖਾ ਲੈਂਦੀ ਆ ਤੇ ਬਸ ਭਾਰਾ ਉੱਥੇ ਫਿਰ ਮੈਨੂੰ ਮਹਿਸੂਸ ਹੁੰਦਾ, ਗੈਸ ਬਣਦੀ ਆ, ਮੈਂ ਢਿੱਡ ਨੂੰ ਘੁੱਟਦੀ ਆ, ਨਾੜਾਂ 'ਚ ਮਹਿਸੂਸ ਹੁੰਦਾ ਆ ਮੈਨੂੰ ਏਦਾਂ। ਅੱਛਾ, ਠੀਕ ਹੈ। ਹਾਂਜੀ, ਪਲੀਜ਼ ਜ਼ਰੂਰ ਦੱਸਿਓ। ਮੈਨੂੰ 2 ਮਹੀਨੇ ਏਦਾਂ ਹੀ ਹੋ ਗਏ ਆ। ਹਾਂ, ਕਾਫੀ ਟਾਈਮ ਹੋ ਗਿਆ। ਠੀਕ ਹੈ। ਹਾਂਜੀ, ਠੀਕ ਹੈ ਜੀ। ਓਕੇ ਜੀ, ਥੈਂਕ ਯੂ ਜੀ, ਥੈਂਕ ਯੂ। ਦੇਖ ਲਓ ਜੀ ਕਿੰਨੀ ਪ੍ਰੋਬਲਮ ਹੈਗੀ ਆ ਅਤੇ ਉਹ ਪੁੱਛਿਆ ਗਿਆ ਆ। ਅਤੇ ਇਹ ਜ਼ਰੂਰੀ ਨਹੀਂ ਹੁੰਦੀ ਕਿ ਇੱਕ ਨੂੰ ਹੀ ਪ੍ਰੋਬਲਮ ਹੋਵੇ। ਕਈ ਵਾਰੀ ਕਿਸੇ ਨੂੰ ਹੋ ਕੇ ਹਟੀ ਹੁੰਦੀ ਆ, ਕਿਸੇ ਨਾ ਕਿਸੇ ਨੇ ਉਹਦਾ ਇਲਾਜ ਜਿਹੜਾ ਉਹ ਕਰਵਾਇਆ ਹੁੰਦਾ। ਅਤੇ ਤੁਸੀਂ ਦੱਸ ਸਕਦੇ ਆ ਇਹਦਾ ਕੀ ਇਲਾਜ ਹੋ ਸਕਦਾ ਆ। ਕੁਲਵਿੰਦਰ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ, ਮੈਂ ਪੁੱਛਣਾ ਸੀ ਇੱਕ ਭੈਣ ਜੀ ਦੇ ਜਿੱਦਾਂ ਡਿਪਰੈਸ਼ਨ ਬਹੁਤ ਜ਼ਿਆਦਾ ਆ, ਤਾਂ ਉਹਨਾਂ ਨੂੰ ਜਿੱਦਾਂ ਹਾਰਟ ਬੀਟ ਵੀ ਬਹੁਤ ਜ਼ਿਆਦਾ ਤੇਜ਼ ਹੋ ਜਾਂਦੀ ਆ। ਅੱਛਾ ਜੀ। ਹਾਂਜੀ, ਦਵਾਈ ਵੀ ਦਿੱਤੀ ਆ ਉਹਨਾਂ ਨੂੰ ਡਿਪਰੈਸ਼ਨ ਦੀ? ਦਵਾਈ ਵੀ ਲੈਂਦੇ ਆ? ਦਵਾਈ ਉਹਨਾਂ ਨੇ ਹੈਮੋਪੈਥਿਕ ਦੀ ਖਾਧੀ ਸੀਗੀ, ਪਰ ਉਹਨਾਂ ਨੂੰ ਕੋਈ ਫਰਕ ਨਹੀਂ ਹੋਇਆ। ਠੀਕ ਹੈ। ਹਾਂਜੀ,
ਤੇ ਜਿੱਦਾਂ ਬਹੁਤ ਜ਼ਿਆਦਾ ਆ, ਜੇ ਜਿੱਦਾਂ ਡਾਕਟਰ ਦੇ ਵੀ ਜਾਂਦੇ ਆ ਤਾਂ ਉਹ ਗਾਂਹ ਤੋਂ ਗਾਂਹ ਭੇਜੀ ਜਾਂਦੇ ਉਹਨਾਂ ਨੂੰ, ਤਾਂ ਕੁਛ ਦੱਸਦੇ ਹੈ ਨਹੀਂ। ਅੱਛਾ, ਹਾਂਜੀ। ਚਲੋ ਆਪਾਂ ਇਹ ਵੀ ਪੁੱਛਦੇ ਹਾਂ ਵੀ ਅੱਗੇ ਤੋਂ ਅੱਗੇ ਕਿਉਂ ਭੇਜਦੇ ਹੋ ਤੁਸੀਂ, ਆਪਣਾ ਇਲਾਜ ਕਰੋ ਇਹਨਾਂ ਦਾ। ਹਾਂਜੀ, ਕਹਿੰਦੇ ਕੁਛ ਨਹੀਂ ਹੈਗਾ, ਹੋਰ ਐਕਸਰੇ ਕਰਾ ਲੈਂਦੇ ਆ, ਹੋਰ ਗਾਂਹ ਭੇਜ ਦਿੰਦੇ ਆ, ਏਦਾਂ ਕਰੀ ਜਾਂਦੀ ਇਹਦੀ ਡਾਕਟਰ ਜਿਹੜੀ ਆ, ਪਰ ਉਹਦਾ ਕੋਈ ਫਰਕ ਨਹੀਂ ਪੈਂਦਾ ਉਹਨਾਂ ਨੂੰ। ਜੇ ਕਿਸੇ ਨੂੰ ਪਤਾ ਹੋਵੇ ਤਾਂ ਭੈਣ ਤੁਹਾਨੂੰ ਜ਼ਰੂਰ ਦੱਸੇ। ਠੀਕ ਹੈ ਜੀ। ਹਾਂਜੀ, ਮੈਂ ਕਿਹਾ ਦੱਸਣਾ। ਜਿਹੜਾ ਕਹਿੰਦੇ ਆ ਵੀ ਗੋਡਾ ਦੁਖਦਾ ਆ, ਉਹ ਮੈਂ ਕਰਕੇ ਦੇਖਿਆ ਭੈਣ ਜੀ, ਉਹ ਜਿੱਦਾਂ ਸਰੋਂ ਦੇ ਤੇਲ ਵਿੱਚ ਸੁੰਡ ਰਿੰਨ ਕੇ ਹੈ ਨਾ, ਹਾਂਜੀ, ਉਹ ਲਾਉਣ, ਉਹਨਾਂ ਬਹੁਤ ਫਰਕ ਪੈਂਦਾ ਆ। ਅੱਛਾ, ਸੁੰਡ ਪਾ ਕੇ ਉਹਨੂੰ ਤੇਲ ਨੂੰ ਲੂ ਕੇ ਉਹਦੇ ਵਿੱਚ ਗਰਮ ਕਰਕੇ। ਹਾਂਜੀ ਹਾਂਜੀ, ਐਂ ਜਦੋਂ ਲਾਲ ਹੋ ਜਾਂਦੀ ਹੈ ਸੁੰਡ, ਉਦੋਂ ਉਹਨੂੰ ਕੋਸੀ ਜੀ ਕਰਕੇ ਫਿਰ ਨਾਲ ਹੀ ਸੁੰਡ ਲਾ ਲੈਣ ਤੇਲ ਦੇ। ਅੱਛਾ, ਸੁੰਡ ਵੀ ਵਿੱਚੇ ਕਰ ਦੇਣੀ ਹੈ, ਠੀਕ ਆ। ਹਾਂਜੀ ਹਾਂਜੀ, ਉਹਨਾਂ ਬਹੁਤ ਫਰਕ ਪੈਂਦਾ ਹੈ, ਜਿੱਦਾਂ ਮੇਰਾ ਹਟ ਗਿਆ ਸੀਗਾ। ਅੱਛਾ ਜੀ, ਠੀਕ ਆ। ਹਾਂਜੀ, ਤੇ ਜੇ ਜ਼ਰੂਰ ਦੱਸਿਓ ਕਿਸੇ ਨੂੰ ਪਤਾ ਹੋਵੇ ਤਾਂ, ਹਨਾ, ਭਲਾ ਹੀ ਆ। ਠੀਕ ਹੈ ਜੀ, ਠੀਕ ਆ। ਓਕੇ ਭੈਣ ਜੀ, ਥੈਂਕ ਯੂ ਜੀ, ਥੈਂਕ ਯੂ। ਕਿਸੇ ਨੇ ਲਿਖਿਆ ਡਿਪਰੈਸ਼ਨ ਤੋਂ। ਬਸ ਇਹ ਕਹਿੰਦੇ ਵੀ ਡਿਪਰੈਸ਼ਨ ਵਾਲੇ ਆਪਣੀ ਹੈਲਪ ਆਪ ਕਰ ਸਕਦੇ ਆ, ਪਰ ਉਹਨਾਂ ਨੂੰ ਵੀ ਹੈਲਪ ਦੀ ਲੋੜ ਹੁੰਦੀ। ਜੇ ਤੁਸੀਂ ਕੋਈ ਹੈਲਪ ਕਰ ਸਕਦੇ ਆ, ਖਾਣ ਪੀਣ ਦਾ ਖਿਆਲ ਰੱਖਣਾ ਪੈਂਦਾ ਆ, ਹੋਰ ਉਹਨਾਂ ਨੂੰ ਕਈ ਵਾਰ ਨੀਂਦ ਨਹੀਂ ਆਉਂਦੀ, ਭੁੱਖ ਨਹੀਂ ਲੱਗਦੀ, ਬਹੁਤ ਕੁਛ ਹੁੰਦਾ ਹੈ। ਪਰਿਵਾਰ ਨੂੰ ਬਹੁਤ ਜ਼ਰੂਰੀ ਹੁੰਦੀ ਆ ਕਿ ਉਸ ਵੇਲੇ ਉਹਨਾਂ ਦੀ ਹੈਲਪ ਕਰੇ। ਪਰਿਵਾਰ ਦੀ ਬਹੁਤ ਜ਼ਰੂਰੀ ਹੁੰਦੀ ਆ ਉਸ ਵੇਲੇ। ਜੇ ਤੁਸੀਂ ਵੀ ਕੋਈ ਦੱਸ ਸਕਦੇ ਆ, ਪਹਿਲਾਂ ਖਾਣ ਪੀਣ ਦਾ ਵੀ ਬਹੁਤ ਜਿਹੜਾ ਆ ਉਹ ਪਰਹੇਜ਼ ਰੱਖਣਾ ਪੈਂਦਾ ਕਿ ਖਾਣ ਪੀਣ ਦੀਆਂ ਚੀਜ਼ਾਂ ਕੀ ਹੋਣ। 408 272 5200 ਜਿਨ੍ਹਾਂ ਦੀਆਂ ਕਾਲਾਂ ਡਰੋਪ ਹੋ ਗਈਆਂ, ਦੁਬਾਰਾ ਕਾਲ ਕਰ ਸਕਦੇ ਆ। ਧਰਮ ਸਿੰਘ ਜੀ, ਹੈਲੋ ਭੈਣ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਭੈਣ ਜੀ, ਮੈਂ ਅੱਜ ਸਵਾਲ ਮੇਰੇ ਨਿਕਲੇ ਦੋ ਆ। ਹਾਂਜੀ, ਇੱਕ ਫਟਕੜੀ ਵੇਸਣ ਖਾਂਦੇ ਕਾਹਦੇ ਵਾਸਤੇ ਬਣਾਉਂਦੇ ਆ? ਫਟਕੜੀ ਵੇਸਣ ਤਾਂ ਬਹੁਤ ਚੀਜ਼ਾਂ ਤੋਂ ਖਾਧਾ ਜਾਂਦਾ ਹੈ। ਮੈਨੂੰ ਦੱਸਿਆ ਜਾਣਾ, ਕੋਈ ਭੈਣ ਭਰਾ ਚੰਗੀ ਦਾ ਜਾਣ ਦੱਸਦੇ, ਮੈਂ ਬਣਾਉਣਾ ਸੀ, ਮੈਂ ਤਾਂ ਪੁੱਛਿਆ ਵੀ। ਤੇ ਦੂਜੀ ਆ ਵੀ ਰਤਨ ਜੋਤ ਕੀ ਕੰਮ ਆਉਂਦੀ ਭਲਾ? ਰਤਨ ਜੋਤ ਕਿਸ ਕੰਮ ਆਉਂਦੀ ਹੈ? ਹਾਂਜੀ, ਉਹ ਤੇਲ ਮੰਗਾਇਆ ਸੀ ਗੋਡੇ ਦਾ, ਤੇ ਉਹ 15 ਮਿੰਟ ਤੋਂ ਨਾ ਲਾਲ ਰੰਗ ਲਾਲ ਹੋਇਆ ਵਿੱਚ, ਤੇ ਮੈਂ ਤਾਂ ਪੁੱਛਿਆ ਰਤਨ ਜੋਤ ਪਾਈ ਕੀ ਕੰਮ ਆਉਂਦੀ ਹੋਵੇ ਭਲਾ? ਰਤਨ ਜੋਤ ਕਈ ਚੀਜ਼ਾਂ ਦੇ ਕੰਮ ਆਉਂਦੀ ਹੈ ਵੈਸੇ। ਨਹੀਂ, ਉਹ ਵੀ ਲੂਈ ਹੋ ਸਕਦੀ ਆ, ਤੇਲ ਚ ਲੂਈ ਹੋ ਸਕਦੀ ਆ। ਹਾਂ, ਸੁੰਡ ਮਗਾ ਲਸਣ ਪਾ ਕੇ 5-7 ਗਰਮ ਚੀਜ਼ਾਂ ਪਾ ਕੇ ਤੇ ਉਹ ਤੇਲ ਵਿੱਚ ਪਾ ਕੇ ਰਤਨ ਜੋਤ ਪਾਈ ਆ। ਉਹ ਗੋਡੇ ਤੇ ਲਾਉਣ ਨਾਲ, ਮਾਲਿਸ਼ ਕਰਨ ਨਾਲ ਗੋਡੇ ਦਰਦ ਹਟ ਜਾਂਦੇ ਆ। ਮੈਂ ਤਾਂ ਇਹਨਾਂ ਪੁੱਛਿਆ ਸੀ ਤੁਹਾਨੂੰ ਵੀ ਇਹ ਕੀ ਕੰਮ ਕਰਦੀ? ਠੰਡ ਕਰਦੀ, ਗਰਮ ਕਰਦੀ, ਕੀ ਕਰਦੀ ਭਲਾ? ਗਰਮੀ। ਕੋਈ ਹਾਂਜੀ, ਕੋਈ ਜਾਣਦਾ ਦੱਸੇ ਭੈਣ ਭਰਾ ਕੋਈ। ਸਤਿ ਸ੍ਰੀ ਅਕਾਲ। ਠੀਕ ਆ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਹੁਣ ਤੁਸੀਂ ਉਹਦਾ ਪੁੱਛਿਆ, ਉਹਦੇ ਤਾਂ ਬਹੁਤ ਫਾਇਦੇ ਆ ਫਟਕੜੀ ਬਣਾ ਕੇ ਖਾਣ ਦੇ। ਦੇਖਦੇ ਹਾਂ ਵੈਸੇ ਕੌਣ ਕੌਣ ਦੱਸਦਾ ਕਿ ਫਟਕੜੀ ਬਣਾ ਕੇ ਖਾਣ ਦੇ ਨਾਲ ਕਿਹੜੀਆਂ ਕਿਹੜੀਆਂ ਚੀਜ਼ਾਂ ਤੋਂ ਆਰਾਮ ਆਇਆ ਤੇ ਕੀ ਉਹਦਾ ਫਾਇਦਾ ਹੁੰਦਾ। ਫਾਇਦੇ ਬਹੁਤ ਜ਼ਿਆਦਾ ਹੈ ਜੀ, ਨੁਕਸਾਨ ਘੱਟ ਆ ਅਤੇ ਫਾਇਦੇ ਬਹੁਤ ਜ਼ਿਆਦਾ ਆ। ਹੁਣੇ ਤੁਸੀਂ ਪੁੱਛ ਕੇ ਗਏ ਆ ਥਾਇਰਾਇਡ ਦਾ ਪੁੱਛਿਆ, ਉਹਦੇ ਤੋਂ ਵੀ ਕਹਿੰਦੇ ਉਹ ਫਟਕੜੀ ਵਾਲਾ ਬੇਸਣ ਬਣਾ ਕੇ ਖਾ ਲੈਣਾ ਚਾਹੀਦਾ। ਵੀ ਫਟਕੜੀ ਵਾਲਾ ਬੇਸਣ ਐਂਡ 'ਤੇ ਜ਼ਰੂਰ ਦੱਸ ਦਾਂਗੇ ਕਿ ਬਣਾਉਣਾ ਕਿਵੇਂ ਆ। ਕਈਆਂ ਦੀਆਂ ਬਲੋਕੇਜ ਹੁੰਦੀਆਂ ਆ, ਕਈਆਂ ਦੇ ਹੱਥ ਪੈਰ ਸੌਂਦੇ ਆ, ਸ਼ੂਗਰ ਆ, ਬ੍ਰੇਨ ਦੇ ਵਿੱਚ ਬਲੋਕੇਜ, ਕਈ ਕੁਛ ਹੁੰਦਾ ਆ ਪਰ ਉਹ ਖਾਂਦੇ ਵੀ ਰਹੋ ਨਾ, ਉਹਦਾ ਕੋਈ ਨੁਕਸਾਨ ਨਹੀਂ ਹੈਗਾ। ਸ਼ਰਨਜੀਤ ਭੈਣ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਪ੍ਰੋਗਰਾਮ ਬੜਾ ਵਧੀਆ ਚੱਲਣ ਡਿਆ। ਮੈਂ ਵੀ ਦੱਸ ਲੱਗੇ ਡਾਕਟਰ ਬਣ ਜਾਓ। ਨਹੀਂ, ਡਾਕਟਰ ਤੇ ਨਹੀਂ, ਡਾਕਟਰ ਤੁਸੀਂ ਸੇਵਾ ਲੈਣ ਡਏ ਜੇ, ਬਹੁਤ ਵਧੀਆ। ਤੇ ਮੈਂ ਕਿਹਾ ਜਿਸ ਤਰ੍ਹਾਂ ਆਂਦੇ ਨੀ ਰੇਸ਼ਾ ਹੁੰਦਾ ਹਨਾ ਅੰਦਰ। ਹਾਂਜੀ। ਤੇ ਇੱਥੇ ਹੁਣ ਸਾਡੇ ਬਰਥਡੇ ਬਣਾਇਆ, ਸਾਰੇ ਬਿਮਾਰ ਹੋ ਗਏ ਇੱਕ ਵਾਰ ਹਨਾ। ਤੇ ਦਵਾਈ ਵੀ ਖਾਈ ਜਾਂਦੇ ਆ। ਤੇ ਜਿਹੜੀ ਜਵੈਣ ਹੈ ਨਾ ਭੈਣ ਜੀ, ਹੁੰਦੀ ਤੇ ਗਰਮ ਆ, ਤੇ ਪਰ ਏਦਾਂ ਵੀ ਨਹੀਂ ਲੱਗਦੀ ਵੀ ਜਿਸ ਤਰ੍ਹਾਂ ਆਪਾਂ ਹੱਥ ਤੇ ਮਲ ਕੇ ਮਾਸਾ ਚੂੰਡੀ ਲੈਣੀ ਹੈ ਹਨਾ। ਬੜੀ ਗੱਲ ਹੈ, 2-3 ਪੋਟਿਆਂ ਚ ਪਾ ਕੇ ਆਪਣੇ ਹੱਥ ਤੇ ਮਲ ਲਓ, ਮਲ ਕੇ ਤੇ ਉਹ ਪਾਣੀ ਨਾ ਖਾਓ, ਤੇ ਉਹਦੇ ਨਾਲ ਰੇਸ਼ਾ ਵੀ ਨਿਕਲ ਜਾਂਦਾ ਸਾਰਾ। ਅੱਛਾ। ਹਾਂਜੀ, ਤੇ ਜੇ ਨਹੀਂ ਤੇ ਲੌਂਗ ਤੇ ਪਾਏ ਏਦਾਂ ਜਵੈਣ ਵੀ ਭੇ ਕੇ ਤੁਸੀਂ ਨਾਲੇ ਛਿੱਕਾਂ ਆਣ ਕੇ ਤੇ ਉਹਦੀ ਲੈ ਕੇ ਗਰਾਰੇ ਕਰੋ। ਨਾਲੇ ਜੇ ਪੀ ਵੀ ਲਓ ਤੇ ਉਹਦਾ ਵੀ ਕੋਈ ਹਰਜ ਨਹੀਂ, ਥੋੜਾ ਬਹੁਤਾ ਪਾਣੀ ਉਬਾਲ ਕੇ। ਤੇ ਜੇ ਨਹੀਂ ਉਬਾਲ ਕੇ ਪੀਣਾ ਤੇ ਓਦਾਂ ਭੇ ਕੇ ਰਾਤ ਨੂੰ ਰੱਖ ਲਓ ਤੇ ਤਾਂ ਵੀ ਪੀ ਲਓ ਥੋੜਾ ਜਿਹਾ, ਤੇ ਇਹਦੇ ਨਾਲ ਵੀ ਰੇਸ਼ਾ ਰੂਸ਼ਾ ਨਿਕਲ ਜੂਗਾ। ਤੇ ਇੱਕ ਫਿਰ ਇਹ ਕਹਿਣਾ ਨਾਲੇ ਵੀ ਜਿਹਨੂੰ ਰੇਸ਼ਾ ਜਾਂ ਛਿੱਕਾਂ ਖੰਘ ਆ, ਉਹ ਥੋੜਾ ਕੁ ਦਿਨ ਆਪਣਾ ਦੁੱਧ ਦਹੀਂ ਬੰਦ ਕਰਨਾ।
ਹਾਂ ਰੇਸ਼ਾ ਵਾਲੀਆਂ ਚੀਜ਼ਾਂ। ਹਾਂ, ਕਿਉਂ ਰੇਸ਼ਾ ਜੇ ਖਾਂਦੇ ਆ ਆਪਾਂ, ਦੁੱਧ ਦਹੀਂ ਪੀਂਦੇ ਆ ਤੇ ਉਹਦੇ ਨਾਲ ਸ਼ੂਗਰ ਰਾਤ ਨੂੰ ਵੱਧਦਾ। ਕੋਈ ਵਾਈ ਚੀਜ਼ ਨਾ ਖਾਣ ਥੋੜੇ ਕੁ ਦਿਨ, ਹਨਾ। ਕੋਈ ਦਾਲਾਂ ਦੂਲਾਂ ਤਾਂ ਚਲੋ ਖਾਣੀਆਂ ਪੈਂਦੀਆਂ, ਸਾਬਤ ਬਣਾ ਲੈਣ, ਕੋਈ ਬਣਾ ਲੈਣ। ਬਾਕੀ ਇਹ ਚੀਜ਼ ਜਿਹੜੀ ਹੈ ਨਾ, ਦਹੀਂ ਦੁੱਧ ਤੋਂ ਪਰਹੇਜ਼ ਰੱਖਣ। ਠੀਕ ਹੈ। ਹਾਂਜੀ, ਤੇ ਹਲਦੀ ਵਾਲਾ ਦੁੱਧ ਨਾ ਪੀਣ, ਹਲਦੀ ਵਾਲਾ ਪਾਣੀ ਪੀਣ ਜਿੰਨਾ ਪੀਤਾ ਜਾਂਦਾ। ਦੁੱਧ ਨਾ ਪੀਣ, ਪਾਣੀ ਚ ਉਬਾਲ ਕੇ ਪੀ ਲੈਣ। ਹਾਂ, ਪਾਣੀ ਚ ਉਬਾਲ ਕੇ ਪੀ ਲਓ, ਓਦਾਂ ਘੋਲ ਕੇ ਵੀ ਮੈਂ ਤਾਂ ਪੀ ਲੈਂਦੀ। ਅੱਛਾ ਅੱਛਾ। ਹਾਂ, ਛੋਟਾ ਚਮਚਾ ਮੈਂ ਨਾ ਪੀ ਲੈ ਕੇ ਤੇ ਜੇ ਚੌਥੇ ਦਿਨ ਪੀ ਲੈਂਦੀ ਆ। ਕੁੜੀ ਵੱਡੀ ਕਹਿੰਦੀ ਸਗੋਂ ਰੋਜ਼ ਪੀਆ ਕਰ, ਉਹਦੀ ਅਸੀਂ ਰੋਜ਼ ਪੀਂਦੇ ਆ। ਤੇ ਵੀ ਇਹਦੇ ਨਾਲ ਗਲ ਗੁਲ ਵੀ ਠੀਕ ਰਹਿੰਦਾ। ਕੋਸਾ ਲੈ ਕੇ ਪੀ ਲਓ ਤੇ ਬਾਲਣ ਦੀ ਲੋੜ ਨਹੀਂ, ਤੇ ਨਾਲੇ ਗਲ ਸਾਫ਼ ਜਿਹਾ ਰਹਿੰਦਾ। ਜੀ ਜੀ ਜੀ। ਹਾਂਜੀ, ਓਕੇ ਭੈਣ ਜੀ, ਸਤਿ ਸ਼੍ਰੀ ਅਕਾਲ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਦੇਖੋ ਹਲਦੀ ਆ ਜਿਹੜੀ ਨਾ, ਇਹ ਬਹੁਤ ਚੰਗੀ ਆ, ਬਹੁਤ ਚੰਗੀ ਆ। ਜਿਵੇਂ ਵੀ ਖਾ ਸਕਦੇ ਆ, ਪੀ ਸਕਦੇ ਆ, ਪਾਣੀ ਚ ਉਬਾਲ ਕੇ ਪੀ ਸਕਦੇ ਆ। 408 272 52 72 ਸਿੰਘ। ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਮੈਂ ਹਾਜ਼ਰੀ ਲਵਾਉਣੀ ਸੀਗੀ। ਮੈਂ ਇੱਕੋ ਚੀਜ਼ ਦੱਸਣੀ ਹੈਗੀ ਆ। ਹਾਂਜੀ। ਆਪਾਂ ਨੂੰ ਜਦੋਂ ਵੀ ਡਾਕਟਰ ਦੇ ਜਾਂਦੇ ਆ, ਕੁਝ ਬਿਮਾਰੀਆਂ ਇਹੋ ਜਿਹੀਆਂ ਹੁੰਦੀਆਂ ਨੇ ਹਾਂਜੀ ਜਿਨ੍ਹਾਂ ਲਈ ਆਪਾਂ ਨੂੰ ਉਹ ਸਟੀਰੋਇਡ ਦਿੰਦੇ ਨੇ। ਹਾਂਜੀ, ਦਿੰਦੇ ਜੀ ਦਿੰਦੇ, ਆਪਾਂ ਪੁੱਛਦੇ ਵੀ ਨਹੀਂ ਕੀ ਆ। ਹਾਂਜੀ, ਸਟੀਰੋਇਡ ਦਿੰਦੇ ਨੇ। ਤੇ ਸਟੀਰੋਇਡ ਕਈ ਵਾਰੀ ਆਪਾਂ ਨੂੰ ਐਜ਼ਮਾ ਜਿਨ੍ਹਾਂ ਨੂੰ ਹੁੰਦਾ, ਉਹਨਾਂ ਨੂੰ ਪੰਪ ਦੇ ਰੂਪ ਦੇ ਵਿੱਚ ਵੀ ਉਹ ਸਟੀਰੋਇਡ ਹੀ ਹੁੰਦਾ, ਜਿਹੜਾ ਪੰਪ ਕਹਿ ਦਿੰਦੇ ਆ, ਪੰਪ ਮਾਰ ਲਓ ਤਾਂ ਠੀਕ ਆ ਜਾਊਗਾ। ਉਹ ਵੀ ਸਟੀਰੋਇਡ ਹੁੰਦਾ। ਤੇ ਉਹਦੇ ਨਾਲ ਆਪਣੀ ਵੱਡੀ ਉਮਰ 'ਚ ਜਾ ਕੇ ਹਿੱਪ ਦੀ ਪ੍ਰੋਬਲਮ ਆਉਂਦੀ ਆ ਜੀ। ਅੱਛਾ। ਜਦੋਂ ਹਿੱਪ ਦੀ ਪ੍ਰੋਬਲਮ ਆਉਂਦੀ ਆ, ਜਿਹੜਾ ਆਪਣੇ ਗੋਲ ਜਿਹਾ ਗੋਲੂਆ ਹੁੰਦਾ, ਉਹ ਜਿਹੜਾ ਪੱਟ ਦੇ ਅੰਦਰ ਘੁੰਮਦਾ ਨਾ ਹਿੱਪ ਦੇ ਵਿੱਚ, ਉਹ ਕਾਲਾ ਹੋਣਾ ਸ਼ੁਰੂ ਹੋ ਜਾਂਦਾ, ਉਹਦੇ ਤੇ ਤਰੇੜਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਨੇ। ਅੱਛਾ। ਹਾਂਜੀ, ਫਿਰ ਡਾਕਟਰ ਕਹਿੰਦੇ ਤੁਸੀਂ ਇਹਨਾਂ ਨੂੰ ਬਦਲਵਾ ਲਓ। ਉਹ ਕਾਫੀ ਵਾਰ ਤਾਂ ਸੈੱਟ ਨਹੀਂ ਆਉਂਦਾ। ਅਸਲ ਦੇ ਵਿੱਚ ਜੀ ਉਹਦੇ ਲਈ ਹੋਮਿਓਪੈਥੀ ਦੀਆਂ ਕੁਝ ਦਵਾਈਆਂ ਆਉਂਦੀਆਂ, ਜਿਨ੍ਹਾਂ ਨਾਲ ਕਿ ਇਹ ਬਦਲਵਾਉਣ ਦੀ ਜ਼ਰੂਰਤ ਨਹੀਂ ਹੁੰਦੀ ਜੀ। ਜਿੱਥੇ ਵੀ ਕਿਤੇ ਕਿਸੇ ਨੂੰ ਵੀ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਆਉਂਦੀ ਆ, ਉਹ ਹੋਮਿਓਪੈਥੀ ਦੀ ਦਵਾਈ ਹੀ ਲੈਣ। ਉਸ ਕਿਸੇ ਵੀ ਡਾਕਟਰ ਨੇੜੇ ਦੇ ਨਾਲ ਗੱਲਬਾਤ ਕਰਨ, ਉਹਨਾਂ ਨੂੰ ਹਿੱਪ ਬਦਲਾਉਣ ਦੀ ਜ਼ਰੂਰਤ ਨਹੀਂ। ਤੇ ਜਦੋਂ ਦਰਦ ਹੋਣਾ ਸ਼ੁਰੂ ਹੋ ਜਾਏ, ਉਦੋਂ ਹੀ ਉਹ ਕੰਸਲਟ ਕਰਨ। ਉਹਨਾਂ ਨੂੰ ਬਦਲਾਉਣ ਦੀ ਜ਼ਰੂਰਤ ਨਹੀਂ ਆਉਣੀ, ਕਿਉਂਕਿ ਕਈ ਵਾਰੀ ਜ਼ਿਆਦਾਤਰ ਸੈੱਟ ਨਹੀਂ ਆਉਂਦਾ ਜੀ ਇਹ। ਹਾਂ, ਜਣੇ ਖਣੇ ਨੂੰ ਕਹਿ ਦਿੱਤਾ ਜਾਂਦਾ ਹਿੱਪ ਚੇਂਜ ਕਰ ਲਓ। ਹਾਂਜੀ, ਕਾਰਨ ਸਟੀਰੋਇਡ ਹੀ ਹੁੰਦੇ ਨੇ ਜੀ ਇਹ। ਠੀਕ ਆ। ਹਾਂਜੀ ਭੈਣ ਜੀ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਦੇਖ ਲਓ, ਬਹੁਤੀ ਵਾਰੀ ਤਾਂ ਇਹ ਦਿੱਤੇ ਜਾਂਦੇ ਆ। ਆਪਾਂ ਕਦੀ ਡਾਕਟਰ ਨੂੰ ਪੁੱਛਿਆ ਨਹੀਂ ਟੀਕਾ ਕਾਹਦਾ ਲਾਉਣਾ ਹੈ, ਸਟੀਰੋਇਡ ਪੁੱਛਿਆ ਜ਼ਰੂਰ ਵੀ ਕਾਹਦੀਆਂ ਚੀਜ਼ਾਂ ਤੁਸੀਂ ਇੱਦਾਂ ਦੀਆਂ ਸਾਨੂੰ ਦੇ ਰਹੇ ਆ। ਇਹਦੇ ਵਿੱਚ ਕੋਈ ਹਰਜ ਨਹੀਂ, ਤੁਹਾਡਾ ਫਰਜ਼ ਆ ਪੁੱਛਣਾ ਉਹਨਾਂ ਨੂੰ ਵੀ ਤੁਹਾਨੂੰ ਦਵਾਈ ਦਿੱਤੀ ਹੈ, ਇਹਦੇ ਵਿੱਚ ਕੀ ਆ। ਤੁਸੀਂ ਖੁਦ ਵੀ ਪੜ੍ਹ ਸਕਦੇ ਆ, ਖੁਦ ਵੀ ਪੜ੍ਹ ਲਿਆ ਕਰੋ, ਐਸੀ ਕੋਈ ਗੱਲ। 408 272 5200 ਫੋਨ ਨੰਬਰ ਹੈ ਜੀ। ਅਗਲੇ ਕਾਲਰ ਨੇ ਸਾਡੇ ਭੋਲੀ। ਹੈਲੋ, ਸਤਿ ਸ਼੍ਰੀ ਅਕਾਲ ਬਲਵਿੰਦਰ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਵੀ ਇੱਕ ਇਲਾਜ ਦੱਸਣਾ ਵਾ। ਜਿੰਨੇ ਕਹਿੰਦੇ ਨਾ ਗੋਡਿਆਂ 'ਚ ਪੇਨ ਹੁੰਦੀ ਜਾਂ ਲੱਤਾਂ ਦੀਆਂ ਨਾੜਾਂ। ਹਾਂਜੀ ਹਾਂਜੀ। ਤੇ ਮੈਂ ਬਣਾਇਆ ਸੀ ਬਲਵਿੰਦਰ ਜੀ ਸਰੋਂ ਦਾ ਤੇਲ। ਅੱਛਾ ਜੀ। ਤੇ ਮੱਠੇ ਸੇਕ ਤੇ ਲਸਣ ਪਾਇਆ, ਕਲੌਂਜੀ ਪਾਈ, ਹਾਂਜੀ, ਤੇ ਮੇਥੀ ਪਾਈ, ਤੇ ਜਵੈਣ ਤੇ ਜਾਫਲ। ਅੱਛਾ। ਇਹਨਾਂ ਨੂੰ ਮੱਠਾ ਕਾੜਿਆ, ਤੇ ਜਦੋਂ ਅੱਧਾ ਕੁ ਰਿੱਝ ਗਿਆ ਤੇਲ, ਤੇ ਫਿਰ ਮੈਂ ਬਾਅਦ ਵਿੱਚ ਸੁੰਡ ਪਾਈ। ਅੱਛਾ ਜੀ। ਤੇ ਇਹ ਮੈਂ ਤੇਲ ਬਣਾ ਕੇ ਰੱਖਿਆ। ਇਹ ਬਹੁਤ ਵਧੀਆ, ਮੈਂ ਬਣਾ ਕੇ ਵੀ ਦਿੱਤਾ ਆਪਣੇ ਬ੍ਰਦਰ ਨੂੰ ਵੀ, ਉਹ ਵੀ ਠੀਕ ਹੋਇਆ। ਤੇ ਇਹ ਦੱਸਿਓ, ਮਤਲਬ ਪੁੱਛਿਆ ਸੀ ਇੱਕ ਭੈਣ ਜੀ ਨੇ ਨਾ। ਹਾਂਜੀ ਹਾਂਜੀ, ਪੁੱਛਿਆ ਸੀ। ਹਾਂਜੀ ਹਾਂਜੀ, ਮੈਂ ਇਹ ਬਣਾ ਕੇ ਰੱਖਿਆ ਆ ਘਰੇ ਤੇਲ। ਜਿਨ੍ਹਾਂ ਦੇ ਗੋਡੇ ਦੁਖਦੇ ਆ ਨਾ। ਹਾਂਜੀ, ਗੋਡੇ ਵੀ, ਨਾੜਾਂ ਵੀ, ਮਸਾਜ ਕਰਨ ਇਹਦੀ ਰਾਤ ਨੂੰ ਸੌਣ ਲੱਗੇ। ਤੇ ਜਿਨ੍ਹਾਂ ਨੂੰ ਗਠੀਆ ਉਹ ਵੀ ਲਾ ਸਕਦੇ। ਗਠੀਆ ਉਹ ਵੀ ਲਾ ਸਕਦੇ, ਬਹੁਤ ਵਧੀਆ ਚੀਜ਼ ਆ। ਠੀਕ ਆ, ਤਾਂ ਬਹੁਤ ਵਧੀਆ ਹੈਗਾ ਜੀ, ਸਾਰੀਆਂ ਚੀਜ਼ਾਂ ਗਰਮ ਆ। ਹਾਂਜੀ ਹਾਂਜੀ, ਮੇਰਾ ਬੜੀ ਦੇਰ ਬਾਅਦ ਮੈਂ ਫੋਨ ਲਾਇਆ ਤੁਹਾਨੂੰ। ਹਾਂਜੀ ਹਾਂਜੀ, ਬਹੁਤ ਦੇਰ ਬਾਅਦ। ਮੈਂ ਕਿਹਾ ਸ਼ਾਇਦ ਹਾਂਜੀ, ਉਹ ਚੇਂਜ ਹੋ ਗਿਆ ਸੀਗਾ ਸੈਟਰਡੇ ਵਾਲਾ ਪ੍ਰੋਗਰਾਮ, ਤੇ ਉਦੋਂ ਮੈਂ ਬਿਜੀ। ਹਾਂਜੀ, ਤੇ ਚਲੋ ਠੀਕ ਆ ਬਲਵਿੰਦਰ ਜੀ, ਫੇਰ ਗੱਲ ਕਰਾਂਗੇ, ਹੈ ਨਾ। ਥੈਂਕ ਯੂ ਜੀ, ਬਹੁਤ ਧੰਨਵਾਦ। ਗਗਨ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਐਕਚੁਅਲੀ ਮੈਂ ਪੁੱਛਣਾ ਸੀ, ਮੈਨੂੰ ਲੱਗਦਾ ਹੁਣੇ ਭੈਣ ਜੀ ਦੱਸ ਕੇ ਗਏ, ਲੱਤਾਂ ਨੂੰ ਮੇਰੀਆਂ ਵੈਸਕੂਲਰ ਵੇਨਸ ਦੀ ਨਾ 2 ਵਾਰ ਸਰਜਰੀ ਹੋ ਚੁੱਕੀ ਹੈ। ਸੋ ਅਜੇ ਵੀ ਉਹੀ ਪ੍ਰੋਬਲਮ ਬਹੁਤ ਦੁਖਦੀਆਂ। ਸਰਜਰੀ ਕਾਹਤੇ ਕੀਤੀ ਸੀ? ਲੱਤਾਂ ਦੁਖਦੀਆਂ ਕਰਕੇ? ਮੇਰੀਆਂ ਅੰਦਰੋਂ ਹਾਂਜੀ ਵੇਨਸ ਬਲੌਕ ਕਹਿੰਦੇ ਹੋ ਜਾਂਦੀਆਂ। ਵੇਨਸ ਬਲੌਕ ਤੇ ਸਰਜਰੀ ਨਾਲ ਵੀ ਨਹੀਂ ਹਟੀਆਂ, ਤੁਸੀਂ ਕਿਵੇਂ ਕਰਾ ਲਈ? ਪਹਿਲਾਂ ਹੋਈ ਸੀ, ਹਾਂਜੀ ਉਦੋਂ ਫਰਕ ਸੀ। ਐਤਕੀ ਤਾਂ ਉਹਨਾਂ ਨੇ ਜਿੱਦਾਂ ਵਿੱਚੋਂ ਕੱਢੀਆਂ, ਫਿਰ ਵੀ ਨਹੀਂ ਕੋਈ ਫਰਕ ਪਿਆ।
ਤੇ ਮੈਂ ਕਿਹਾ ਚਲੋ ਇੱਥੇ ਕਿਸੇ ਨੂੰ ਪੁੱਛਦੇ ਹਾਂ। ਹਾਂਜੀ ਠੀਕ ਹੈ ਜੀ। ਯਾ ਬਹੁਤ ਦੁਖਦੀ ਹਾਂ ਜੀ, ਕਈ ਵਾਰ ਤਾਂ ਬਿਲਕੁਲ ਹੀ ਜਿੱਦਾਂ ਬਸ ਹੁੰਦਾ ਕਿ ਡਿੱਗ ਪੈਣਾ, ਹੁਣ ਖੜਾ ਨਹੀਂ ਜਾਂਦਾ ਹੈਗਾ। ਹੁਣ ਤਾਂ ਉਹ ਕੱਟੀਆਂ ਵਿੱਚੋਂ ਭਾਈ, ਹੁਣ ਤਾਂ ਪੁੱਛਦੇ ਆ ਕਿਸੇ ਨੂੰ। ਯਾ ਹਾਂਜੀ ਹੁਣ ਤਾਂ ਕੱਢ ਵੀ ਦਿੱਤੀਆਂ, ਫਿਰ ਵੀ ਨਹੀਂ ਕੋਈ। ਹਾਂਜੀ ਠੀਕ ਹੈ ਜੀ। ਓਕੇ ਜੀ, ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ। ਛੋਟੀਆਂ ਛੋਟੀਆਂ ਗੱਲਾਂ 'ਤੇ ਆਪਾਂ ਕਰਵਾ ਲੈਂਦੇ ਹਾਂ। ਅੱਜ ਦੱਸਿਆ ਤੁਹਾਨੂੰ ਕਿ ਕਈ ਵਾਰੀ ਤੁਹਾਨੂੰ ਸਰਜਰੀ ਕਰਾਉਣੀ ਪੈਂਦੀ ਆ, ਬਾਹਲੀ ਕੋਈ ਲਾਈਫ ਥ੍ਰੈਟਨਿੰਗ ਹੁੰਦੀ ਆ ਅਤੇ ਤੁਹਾਨੂੰ ਕਰਾਉਣਾ ਪੈਂਦਾ ਬਹੁਤਾ ਕੁਛ। ਪਰ ਜੇ ਹੁਣ ਇਕੱਲੀਆਂ ਲੱਤਾਂ ਦੁਖਦੀਆਂ ਅਤੇ ਇਹ ਬਲੌਕ ਆ, ਤੁਹਾਡੀਆਂ ਲੱਤਾਂ ਦੀਆਂ ਨਾੜੀਆਂ ਕੱਟ ਦਿੱਤੀਆਂ, ਕੱਢ ਕੇ ਰੱਖ ਦਿੱਤੀਆਂ ਬਾਹਰ, ਅਤੇ ਹੁਣ ਉਹਨਾਂ ਦਾ ਕੀ ਇਲਾਜ ਹੋ ਸਕਦਾ ਆ, ਉਹ ਤੁਸੀਂ ਜੇ ਕਿਸੇ ਨੂੰ ਪਤਾ ਹੋਇਆ ਤਾਂ ਭਾਈ ਉਹ ਤੁਸੀਂ ਜ਼ਰੂਰ ਦੱਸ ਦਿਓ ਕਿ ਉਹਦੇ ਨਾਲ ਕਿਵੇਂ ਆਰਾਮ ਆਉਂਦਾ ਆ। ਉਹ ਤਾਂ ਹਜੇ ਵੀ ਦੁਖਦੀ, ਲੱਤਾਂ ਤਾਂ ਉਹਨਾਂ ਦੀਆਂ ਹਜੇ ਵੀ ਦੁਖਣਾ ਨਹੀਂ ਹੈ। ਸੋ ਜੇ ਕਿਸੇ ਦੇ ਨਾਲ ਸੇਮ ਥਿੰਗ ਹੈਪਨ ਹੋਇਆ ਤਾਂ ਤੁਸੀਂ ਸ਼ੇਅਰ ਕਰ ਸਕਦੇ ਹਾਂ। ਪਰ ਜਦੋਂ ਬਲੋਕੇਜ ਹੁੰਦੀ ਆ ਅਤੇ ਉਹ ਬਲੋਕੇਜ ਨੂੰ ਕੀ ਖਾ ਕੇ ਤੁਸੀਂ ਠੀਕ ਕਰ ਸਕਦੇ। ਬੋਡੀ ਦੇ ਵਿੱਚ ਕੋਈ ਵੀ ਬਲੋਕ ਕਿਉਂ ਹੁੰਦੀ ਆਪਾਂ ਨੂੰ ਪਤਾ ਆ। ਕਈਆਂ ਦਾ ਹੁਣ ਕਈ ਕਹਿੰਦੇ ਨਾ ਸਿਰ ਦੁਖਦਾ, ਸਾਡਾ ਆਹ ਹੋ ਗਿਆ, ਸਾਡਾ ਉਹ ਹੋ ਗਿਆ, ਉਹ ਕੋਲੈਸਟਰੋਲ ਵੀ ਹੁੰਦੀ ਆ। ਕੋਲੈਸਟਰੋਲ ਵੀ ਹੁੰਦੀ ਆ ਤੁਹਾਡੀ, ਕਈ ਕੁਛ ਦੁਖਣ ਲੱਗ ਜਾਂਦਾ ਆ ਨਾ, ਅਤੇ ਉਹ ਕੋਲੈਸਟਰੋਲ ਹੁੰਦੀ ਆ ਤੁਹਾਡੀ। 408-272-5200 ਸਟੂਡੀਓ ਦਾ ਫੋਨ ਨੰਬਰ ਆ, ਅਤੇ ਇੱਕ ਕਾਲਰ ਲੈ ਕੇ ਆਪਾਂ ਬ੍ਰੇਕ ਲੈਣੀ ਆ। ਕਿਰਨ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਆ ਜਾਓ ਡਾਕਟਰ। ਹਾਂਜੀ, ਤੁਸੀਂ ਵੱਡੇ ਡਾਕਟਰ ਆ ਜੀ। ਅੱਛਾ, ਮੈਂ ਦੱਸਣ ਲੱਗੀ ਜਿਹੜੇ ਕਹਿੰਦੇ ਹੁਣੇ ਤੁਸੀਂ ਬਲੌਕੇਜ ਹੈ ਨਾ, ਹਾਂਜੀ ਹਾਂਜੀ, ਉਹਦੇ ਲਈ ਅਰਜਨ ਸ਼ਾਲ ਦੀ ਚਾਹ ਪੀਣ, ਤੇ ਦੂਸਰਾ ਇਹਦੇ ਕੋਲੈਸਟਰੋਲ ਹਾਈ ਦੇ ਲਈ ਆਪਣਾ ਕਲੌਂਜੀ, ਦਾਲਚੀਨੀ ਤੇ ਸ਼ਹਿਦ ਇਹ ਖਾਣ, ਕਿਉਂਕਿ ਮੈਂ ਵੀ ਖੁਦ ਇਹ ਕੀਤੇ ਹੋਏ ਆ, ਤੇ ਪਰ ਮੈਨੂੰ ਉਹਨਾਂ ਬਹੁਤ ਫਰਕ ਪਿਆ ਆ। ਮੈਂ ਇਸ ਟਾਈਮ ਨੋਰਮਲ ਆ ਗਈ ਹਾਂ, ਮੇਰਾ ਕੋਲੈਸਟਰੋਲ ਵੀ ਨੋਰਮਲ ਆ ਗਿਆ, ਕਿਉਂਕਿ ਮੇਰੇ 3-4 ਸਾਲਾਂ ਤੋਂ ਕੋਲੈਸਟਰੋਲ ਹਾਈ ਆ ਰਿਹਾ ਸੀ, ਨੋਰਮਲ ਨਹੀਂ ਹੁੰਦਾ ਸੀਗਾ। ਤੇ ਇਹਦੇ ਲਈ ਜਿਹੜਾ ਬੈਡ ਕੋਲੈਸਟਰੋਲ ਨੂੰ ਆਪਾਂ ਗੁੱਡ ਕੋਲੈਸਟਰੋਲ ਬਣਾਉਣਾ ਹੈ ਨਾ, ਉਹਦੇ ਲਈ ਆਪਣਾ ਰਾਤ ਨੂੰ ਭੇਜਣਾ ਆ ਬਦਾਮ, 3-4 ਬਦਾਮ ਭੇਜਣੇ ਆ, 2 ਅਖਰੋਟ ਭੇਜਣੇ ਆ। ਉਹ ਭੇਜ ਕੇ ਤੇ ਸਵੇਰ ਨੂੰ ਉਹਨੂੰ ਛਿੱਲ ਕੇ ਨਾ ਬਦਾਮਾਂ ਨੂੰ, ਤੇ ਉਹ ਖਾ ਲੈਣਾ, ਉਹਦੇ ਨਾਲ ਗੁੱਡ ਕੋਲੈਸਟਰੋਲ ਬਣ ਜਾਂਦਾ ਆ, ਤੇ ਜਿਹੜੀ ਆਪਣੀ ਜਿਹੜੀ ਪਾਵਰ ਮਤਲਬ ਸਟਰੋਂਗ ਹੋ ਜਾਂਦੀ ਹੋਰ, ਹੈ ਨਾ। ਤੇ ਇਹ ਜ਼ਰੂਰ ਕਰਕੇ ਦੇਖਣ, ਤੇ ਅਰਜਨ ਸ਼ਾਲ ਦੀ ਚਾਹ ਪੀਣ, ਤੇ ਉਹਦੇ ਨਾਲ ਬਲੌਕੇਜ ਜਿਹੜੀ ਆ ਉਹ ਠੀਕ ਹੋ ਜਾਊਗੀ। ਤੇ ਇੱਕ ਮੈਂ ਹੋਰ ਕਦੇ ਸੁਣਿਆ ਨਹੀਂ, ਮੈਨੂੰ ਪਤਾ ਨਹੀਂ ਹੋਰ ਕਿਹੜੇ ਆ। ਤੇ ਮੈਂ ਪੁੱਛਣ ਲੱਗੀ ਸੀ, ਜਿੱਦਾਂ ਕਹਿੰਦੇ ਸੀ ਕਿਸੇ ਨੂੰ ਟੀਵੀ ਦੀ ਸ਼ਿਕਾਇਤ ਕਹਿੰਦੇ ਆ ਡਾਕਟਰ, ਪਤਾ ਨਹੀਂ, ਪਰ ਉਹਦੇ ਲਈ ਜੇ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸਿਓ ਜੀ। ਬਾਕੀ ਮੈਂ ਹੋਰ ਸੁਣ ਕੇ ਫਿਰ ਦੱਸਦੀ ਹਾਂ। ਹਾਂਜੀ, ਥਾਇਰਾਇਡ ਵਗੈਰਾ ਦਾ, ਥਾਇਰਾਇਡ ਆ, ਰੇਸ਼ਾ ਆ, ਕਈ ਕੁਛ ਵੈਸੇ ਪੁੱਛਿਆ ਡਾਕਟਰ ਜੀ, ਮਿਸ ਕਰ ਗਏ ਤੁਸੀਂ, ਦੁਬਾਰਾ ਸੁਣ ਲਿਓ ਹੁਣ ਜੀ। ਅੱਛਾ, ਥਾਇਰਾਇਡ ਦੇ ਲਈ ਵੀ ਹੈ ਨਾ, ਉਹ ਕਹਿੰਦੇ ਸੀ ਥਾਇਰਾਇਡ ਦੇ ਲਈ ਜੇ ਕਿਸੇ ਨੂੰ ਪਿਆਜ਼ ਦੀ ਰਸ ਕੱਢ ਕੇ ਉਹ ਵੀ ਆਪਣਾ ਪੀ ਸਕਦੇ, 2 ਚਮਚੇ ਲੈ ਸਕਦੇ, ਜੇ 2 ਚਮਚੇ ਨਹੀਂ ਲੈਣੇ ਨਾ, ਤੇ ਥਾਇਰਾਇਡ ਹਾਈ ਦੇ ਲਈ ਤਾਂ ਸਿਰਫ ਦੂਸਰਾ ਅੱਧਾ ਕੁ ਚਮਚਾ ਵੀ ਲੈ ਸਕਦੇ ਆ, ਉਹਦੇ ਨਾਲ ਵੀ ਠੀਕ ਹੋ ਜਾਂਦਾ। ਤੇ ਇੱਕ ਇਹਦੇ ਲਈ ਆਪਣੀ ਕਾਲੀ ਚਾਹ ਬਣਾ ਕੇ ਤੇ ਉਹਦੇ ਗਰਾਰੇ ਵੀ ਕਰ ਸਕਦੇ ਆ, ਜਿਹਦੇ ਥਾਇਰਾਇਡ ਗਲੇ ਦਾ ਥਾਇਰਾਇਡ ਆ ਉਹ ਵੀ ਠੀਕ ਹੋ ਜਾਂਦਾ। ਗਲਾ ਖਰਾਬ ਆ, ਆਵਾਜ਼ ਨਹੀਂ ਆਉਂਦੀ, ਇਹ ਸਾਰਾ ਕੁਝ ਠੀਕ ਹੋ ਜਾਂਦਾ। ਇੱਕ ਹੁਣੇ ਮੈਨੂੰ ਪੁੱਛ ਕੇ ਗਏ ਆ, ਕਿਸੇ ਦੀਆਂ ਲੱਤਾਂ ਦਰਦ ਹੁੰਦੀਆਂ, ਉਹ ਫੁੱਲ ਮਖਾਣੇ ਝੱਸ ਕੇ ਘਿਓ ਦੇ ਵਿੱਚ ਨਾ ਉਹ ਜ਼ਰੂਰ ਖਾਣ, ਤੇ ਹਾਂਜੀ ਉਹ ਜ਼ਰੂਰ ਖਾਣ, ਤੇ ਉਹਦੇ ਨਾਲ ਕਾਫੀ ਫਰਕ ਪੈਂਦਾ। ਦੂਸਰਾ ਇੱਕ ਜਿਹੜਾ ਤੇਲ ਹੁੰਦਾ ਸਰੋਂ ਦਾ, ਉਹਦੀ ਮਸਾਜ ਕਰਨ, ਜਿੱਦਾਂ ਉੱਪਰ ਨੂੰ ਕਰਨੀ, ਗੋਡਿਆਂ ਵੱਲ ਨੂੰ ਕਰਨੀ ਆ, ਜਿਸ ਤਰ੍ਹਾਂ ਗਿੱਟਿਆਂ ਤੋਂ ਲੈ ਕੇ ਉੱਪਰ ਨੂੰ ਕਰਨੀ, ਲੱਤਾਂ ਦੀ ਮਸਾਜ ਕਰਨੀ, ਤੇ ਉਹਦੇ ਨਾਲ ਕਾਫੀ ਠੀਕ ਹੋ ਜਾਊਗਾ। ਤੇ ਦੂਸਰਾ ਰਾਤ ਨੂੰ ਸੌਣ ਲੱਗੇ ਉਹ ਸਰੋਂ ਦੇ ਤੇਲ ਦੀ ਜਾਂ ਘਿਓ ਦੀ ਮਸਾਜ ਜ਼ਰੂਰ ਕਰਨ, ਤੇ ਉਹਨਾਂ ਨੀਂਦ ਵੀ ਵਧੀਆ ਆਊਗੀ, ਤੇ ਲੱਤਾਂ ਦੇ ਦਰਦ ਵੀ ਠੀਕ ਹੋ ਜਾਊਗਾ ਜੀ। ਓਕੇ, ਬਾਕੀ ਮੈਂ ਹੋਰ ਸੁਣਦੀ ਹਾਂ, ਫਿਰ ਦੱਸਦੀ ਹਾਂ ਜੀ। ਓਕੇ, ਥੈਂਕ ਯੂ ਜੀ, ਥੈਂਕ ਯੂ। ਹਾਂ, ਜੇ ਕਿਸੇ ਨੂੰ ਪਤਾ ਤਾਂ ਹੁੰਦਾ ਤੇ ਪਲੀਜ਼ ਜ਼ਰੂਰ ਦੱਸਿਆ ਕਰੋ। ਜਸਵਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੈਂ ਪੁੱਛਣਾ ਸੀ, ਉਹ ਮੇਰੇ ਬੇਟੇ ਦੇ ਨਾ ਲੱਤ ਤੇ ਜਿੱਦਾਂ ਨਾ ਉਹ ਕਾਲਾ ਕਾਲਾ ਉਹ ਹੋਇਆ ਪਿਆ, ਦੱਦ ਜੀ ਆ, ਪਤਾ ਨਹੀਂ ਉਹ ਚੰਬਲ ਜਿਹਾ ਹੋ ਗਿਆ। ਹੁਣ ਹੈ ਤਾਂ ਕਈ ਸਾਲਾਂ ਦਾ, ਪਰ ਦਵਾਈ ਲਾ ਦਿੰਦੇ ਆ ਥੋੜਾ ਜਿਹਾ ਠੀਕ ਹੈ, ਤੇ ਫਿਰ ਉੱਕਣੇ ਹੋ ਜਾਂਦਾ, ਤੇ ਉੱਪਰੋਂ ਐ ਉੱਭਰਿਆ ਜਿਹਾ ਪਿਆ, ਕਾਲਾ ਕਾਲਾ ਹੋਇਆ ਪਿਆ, ਦੋਨਾਂ ਲੱਤਾਂ ਤੇ ਹੋ ਗਿਆ, ਥੋੜਾ ਥੋੜਾ ਏਦਾਂ ਨਿਸ਼ਾਨ ਜੇ ਪੈ ਗਏ। ਵੀ ਉਹਦਾ ਕੋਈ ਦੁਖਦੇ ਵੀ ਆ? ਹਾਂਜੀ, ਦੁਖਦੇ ਵੀ ਆ? ਨਹੀਂ, ਦੁਖਦਾ ਨਹੀਂ ਹੈਗਾ, ਦੁਖਦਾ ਨਹੀਂ ਕੁਛ ਨਹੀਂ। ਮੈਂ ਉਹਨੂੰ ਦਵਾਈ ਨੂੰ ਲਾਉਣ ਨੂੰ ਕਹਿਨੀ ਆ, ਦਵਾਈ ਲਾਉਂਦਾ ਨਹੀਂ, ਕਦੇ ਹੋਇਆ ਕਦੇ ਕਦਾਏ ਲਾ ਲੈਂਦਾ, ਹਫਤੇ 'ਚ ਇੱਕ ਵਾਰੀ ਨਹੀਂ ਲਾਉਂਦਾ ਨਹੀਂ, ਫਿਰ ਬਸ ਓਦਾਂ ਹੀ ਐ ਉਹ ਹੋਇਆ ਪਿਆ, ਉੱਪਰ ਨੂੰ ਉੱਭੜਿਆ ਜਿਹਾ, ਪਤਾ ਨਹੀਂ ਚੰਬਲ ਹੋ ਗਿਆ, ਪਤਾ ਨਹੀਂ ਕੀ ਹੋ ਗਿਆ। ਵੀ ਉਹ ਤੁਸੀਂ ਦੱਸਿਓ ਜੇ ਕਿਸੇ ਭੈਣ ਭਾਈ ਨੂੰ ਪਤਾ ਹੋਵੇ, ਹਨਾ, ਵੀ ਕੀ ਲਾ ਸਕਦੇ ਆ। ਠੀਕ ਹੈ ਜੀ। ਹਾਂਜੀ,
ਥੈਂਕ ਯੂ ਜੀ, ਥੈਂਕ ਯੂ। ਦੇਖੋ ਕੋਈ ਨਾ ਕੋਈ ਇੱਦਾਂ ਦੀ ਇੱਲ ਬਲਾ ਹੋ ਜਾਂਦੀ ਹੈ ਬੋਡੀ 'ਤੇ, ਉਹ ਜ਼ਰੂਰ ਦੱਸਿਓ ਜੇ ਕਿਸੇ ਨੂੰ ਪਤਾ ਹੋਵੇ ਕਿ ਇਹ ਚੀਜ਼ਾਂ ਹੈ ਜਿਹੜੀਆਂ ਇਹਨਾਂ ਨੂੰ ਕਿਵੇਂ ਆਰਾਮ ਆ ਸਕਦਾ ਆ। 4082725200 ਸਟੂਡੀਓ ਦਾ ਫੋਨ ਨੰਬਰ ਆ। ਅਤੇ ਆਪਾਂ ਇੱਕ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਵਾਪਸ ਆਣ ਕੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਹਾਂ। ਪਰ ਜੇ ਤੁਹਾਨੂੰ ਇਲਾਜ ਦਾ ਪਤਾ ਹੁੰਦਾ ਤਾਂ ਜ਼ਰੂਰ ਦੱਸ ਦਿਆ ਕਰੋ। ਜਿਹੜੇ ਹੋਲਡ 'ਤੇ ਹੁੰਦੇ ਆ ਅਤੇ ਉਹ ਹੋਲਡ 'ਤੇ ਬਣੇ ਰਿਹਾ ਕਰੋ। ਆਉਂਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਾਂ ਕਰ ਰਹੇ ਹਾਂ ਸਿਹਤ ਨੂੰ ਕਿਸ ਤਰ੍ਹਾਂ ਠੀਕ ਰੱਖਣਾ ਆ। ਸਿਹਤ ਨੂੰ ਠੀਕ ਰੱਖਣ ਦੇ ਲਈ ਬਹੁਤ ਕੁਝ ਚਾਹੀਦਾ ਹੁੰਦਾ ਆ। ਤੁਸੀਂ ਖੁਸ਼ ਵੀ ਰਹਿਣਾ ਆ, ਤੁਸੀਂ ਆਪਣੀ ਸਿਹਤ ਦਾ ਖਿਆਲ ਵੀ ਰੱਖਣਾ ਆ। ਅਤੇ ਪਰ ਆਪਾਂ ਕਿਹੜੀਆਂ ਗੱਲਾਂ ਦਾ ਖਿਆਲ ਰੱਖਦੇ ਹਾਂ, ਪਰ ਆਪਾਂ ਗੋਲੀਆਂ ਦੇ ਫੱਕੇ ਮਾਰੀ ਜਾਂਦੇ, ਪਰ ਆਪਾਂ ਉਹਨਾਂ ਤੋਂ ਕਿਸ ਤਰ੍ਹਾਂ ਥੱਲੇ ਉਤਰਨਾ ਆ ਉਸ ਦੀ ਗੱਲਬਾਤ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਕਰਦੇ ਹਾਂ। 408272 ਡਾਕਟਰ ਸਾਡੇ ਕੋਲ ਕੋਈ ਨਹੀਂ ਹੁੰਦਾ, ਸਿਰਫ ਅਤੇ ਸਿਰਫ ਸਾਡੇ ਸਰੋਤੇ ਹੁੰਦੇ ਆ, ਉਹੀ ਸਾਡੇ ਡਾਕਟਰ ਹੁੰਦੇ ਆ, ਉਹੀ ਸਾਡੇ ਮਰੀਜ਼ ਹੁੰਦੇ ਆ। ਫੀਡਬੈਕ ਤੋਂ ਜ਼ਰੂਰ ਪੁੱਛਦੇ ਹਾਂ ਕਿ ਤੁਸੀਂ ਇੰਨੀ ਦੇਰ ਤੋਂ ਪ੍ਰੋਗਰਾਮ ਨੂੰ ਸੁਣ ਰਹੇ ਆ, ਚੀਜ਼ਾਂ ਨੂੰ ਲਿਖ ਰਹੇ ਆ, ਵਰਤ ਰਹੇ ਆ, ਕਿ ਤੁਸੀਂ ਉਸ ਦਾ ਫੀਡਬੈਕ ਪਲੀਜ਼ ਜ਼ਰੂਰ ਦਿਆ ਕਰੋ ਤਾਂ ਕਿ ਹੋਰ ਵੀ ਲੋਕਾਂ ਦਾ ਭਲਾ ਹੋ ਸਕੇ। ਚੱਲਾਂਗੇ ਤੁਹਾਡੀਆਂ ਕਾਲਸ ਵੱਲ। ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪੰਜਾਬ ਬੀਸਲਾ ਪ੍ਰਵਾਦ ਤੇਜਿੰਦਰ ਸਿੰਘ ਗਿੱਲ ਬੇਕਰਸਫੀਲਡ, ਸੁਰਿੰਦਰ ਸਿੰਘ ਕੰਗ ਬੇਕਰਸਫੀਲਡ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਕਰਮਾਗਟ ਓਹਾਇਓ, ਸੰਤ ਸਿੰਘ ਤੇ ਦੇਬਾ, ਕਰਨੈਲ ਸਿੰਘ ਰੰਧਾਵਾ, ਸਤਰਾਮ ਸਿੰਘ, ਕਮਲਜੀਤ ਕੌਰ ਬੈਂਸ ਡਲਕ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ ਦਰਸ਼ਨ ਕੌਰ ਗਿੱਲ ਜੁੱਬਾ ਸੀਰੀ, ਬਲਜੀਤ ਸਿੰਘ ਹਰਦੀਪ ਕੌਰ ਸੈਕਰਾਮੈਂਟੋ, ਕੁਲਵੰਤ ਸਿੰਘ ਨਵਿੰਦਰ ਕੌਰ ਬੋਥਲ ਵਾਸ਼ਿੰਗਟਨ, ਜਚਾਰ ਸਿੰਘ, ਸੁਰਿੰਦਰ ਕੌਰ ਗਿੱਲ ਐਲਗਰੋਵ, ਕਰਮਜੀਤ ਸਿੰਘ, ਸੁਖਵਿੰਦਰ ਕੌਰ ਲਿਵਿੰਸਟਨ, ਬਹਾਦਰ ਸਿੰਘ ਗਿੱਲ ਫ੍ਰੈਜ਼ਨੋ। ਬਹੁਤ ਬਹੁਤ ਧੰਨਵਾਦ ਕਰਦੇ ਸਭ ਦਾ। ਬਹਾਦਰ ਸਿੰਘ ਦਾ ਫੋਨ ਨੰਬਰ 5594920513। ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ, ਬਹੁਤ ਬਹੁਤ ਤਹਿ ਦਿਲ ਤੋਂ ਧੰਨਵਾਦ। ਪਰਮਾਤਮਾ ਅੱਗੇ ਤੁਹਾਡੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ ਕਿ ਇਸੇ ਤਰ੍ਹਾਂ ਤੁਸੀਂ ਸੇਵਾ ਕਰਦੇ ਰਹੋ। ਚੱਲਾਂਗੇ ਤੁਹਾਡੀਆਂ ਕਾਲਸ ਵੱਲ। ਸਾਡੇ ਨਾਲ ਜੁੜੇ ਹੋਏ ਨੇ ਸੁਰਿੰਦਰ ਕੌਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਇੱਕ ਤਾਂ ਮੇਰੇ ਪੋਤਰੀ ਹੈ 3 ਸਾਲ ਦੀ, ਉਹਦੇ ਬਾਥਰੂਮ 'ਚ ਬਹੁਤ ਸਮੈਲ ਗੰਦੀ ਆਉਂਦੀ ਹੈ। ਇੱਕ ਮੇਰਾ ਬੇਟਾ ਆ 30 ਸਾਲ ਦਾ, ਉਹਦੇ ਵੀ ਮੂੰਹ 'ਚੋਂ ਵੀ ਸਮੈਲ ਆਉਂਦੀ ਹੈ ਅਤੇ ਬਾਥਰੂਮ 'ਚੋਂ ਵੀ ਸਮੈਲ ਆਉਂਦੀ ਹੈ। ਉੱਦਾਂ ਉਹਦਾ ਫੈਟੀ ਲੀਵਰ ਵੀ ਆ। ਠੀਕ ਹੈ ਜੀ, ਓਕੇ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪਰਮਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਜੇ ਕਿਸੇ ਨੂੰ ਫਲੈਰੀ ਦਾ ਪਤਾ ਆ ਉਹ ਜ਼ਰੂਰ ਦੱਸਿਓ। ਫਲਵੈਰੀ? ਬਹੁਤ ਜ਼ਿਆਦਾ ਫਲੈਰੀ। ਹਾਂਜੀ, ਫਲੈਰੀ। ਹਾਂਜੀ, ਠੀਕ ਹੈ ਜੀ। ਹਾਂਜੀ, ਫਲਵੈਰੀ ਹੁੰਦੀ ਆ ਉਹ। ਚਲੋ ਪੁੱਛ ਲੈਂਦੇ ਜੇ ਕਿਸੇ ਨੂੰ ਪਤਾ ਹੋਇਆ। ਕਸ਼ਮੀਰ ਸਿੰਘ ਜੀ, ਕਸ਼ਮੀਰਾ ਸਿੰਘ ਜੀ। ਹੈਲੋ ਭੈਣ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ, ਮੈਂ ਉਹ ਰਾਣੀ ਭੈਣ ਜੀ ਨੂੰ ਪੁੱਛਣਾ ਸੀਗਾ ਜੀ। ਮੇਰੇ ਉਹ ਕੋਲਗੇਟ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਵੀ ਉਹ ਨਾਰੀਅਲ ਦੇ ਵਿੱਚ ਵੀ ਕੋਲਗੇਟ, ਇੱਕ ਹੋਰ ਚੀਜ਼ ਦੱਸੀ ਸੀਗੀ ਜੀ, ਉਹਦੇ ਬਾਰੇ ਨਹੀਂ ਪਤਾ ਵੀ ਭੈਣ ਜੀ ਰਿਕੁਐਸਟ ਹੈ ਜੀ ਉਹ ਦੱਸ ਦੇਣ। ਕਾਹਦੇ ਲਈ ਸੀਗਾ? ਆ ਦੰਦਾਂ ਤੇ ਜੀ ਆਪਾਂ ਮੰਜਨ ਨਹੀਂ ਕਰਦੇ ਹੈਗੇ। ਹਾਂਜੀ। ਆ ਨਾਰੀਅਲ ਦਾ ਉਹਨਾਂ ਨੇ ਕਿਹਾ ਸੀਗਾ ਵੀ ਉਹ ਕੱਢ ਕੇ ਵਿੱਚੋਂ ਗੁੱਦਾ ਵੀ ਉਹਦੇ ਵਿੱਚ ਵੀ 1 ਚਮਚਾ ਵੀ ਕੋਲਗੇਟ ਦਾ ਤੇ ਇੱਕ ਹੋਰ ਚੀਜ਼ ਕਹੀ ਸੀਗੀ। ਅੱਛਾ। ਹਾਂ ਭੈਣ ਜੀ, ਓਕੇ, ਥੈਂਕ ਯੂ ਜੀ, ਸਤਿ ਸ੍ਰੀ ਅਕਾਲ। ਥੈਂਕ ਯੂ ਜੀ, ਥੈਂਕ ਯੂ। ਹਾਂ, ਕਈ ਵਾਰ ਤੁਸੀਂ ਮਿਸ ਕਰ ਦਿੰਦੇ ਆ ਅਤੇ ਕਈ ਵਾਰ ਸੁਣਨੇ ਵਾਲੇ ਦੀ ਵਾਰੀ ਨਹੀਂ ਆਉਂਦੀ। ਉਹ ਤੁਸੀਂ ਦੁਬਾਰਾ ਪਲੀਜ਼ ਜ਼ਰੂਰ ਸੁਣ ਲਿਆ ਕਰੋ। ਬਸ ਕੋਸ਼ਿਸ਼ ਕਰਿਆ ਕਰੋ ਲਿਖਣ ਦੀ, ਨਹੀਂ ਤਾਂ ਕਈ ਵਾਰ ਇਹ ਹੁੰਦਾ ਕਿ ਸਾਨੂੰ ਯਾਦ ਹੀ ਆ। ਬਲਵਿੰਦਰ ਕੌਰ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਉਹ ਜਿਹੜੇ ਕਹਿੰਦੇ ਸੀ ਨਾ ਨਾੜਾਂ ਚੜ੍ਹਦੀਆਂ ਵਾ ਤੇ ਉਹਨਾਂ ਪੋਟਾਸ਼ੀਅਮ ਦੀ ਕਮੀ ਹੁੰਦੀ ਆ। ਹਾਂਜੀ, ਕਮੀ ਕਰਕੇ। ਹਾਂਜੀ, ਤੇ ਉਹ ਗੁੜ ਕੇਲਾ ਵੀ ਖਾ ਸਕਦੇ ਆ ਤੇ ਗੁੜ ਹਲ ਦੀ ਚਾਹ ਅੱਗੇ ਵੀ ਇੱਥੇ ਦੱਸਿਆ ਸੀ ਪੰਜਾਬੀ ਰੇਡੀਓ ਤੇ। ਗੁੜ ਹਲ ਦੇ ਪੱਤੇ ਸੁੱਕੇ ਮਿਲਦੇ ਆ। ਅੱਛਾ। ਉਹਨੂੰ ਹਾਂਜੀ ਇੰਗਲਿਸ਼ 'ਚ ਹਬੀਬੀਅਸ ਕਹਿੰਦੇ ਆ। HIBISICOUS। ਠੀਕ ਹੈ, ਹਬੀਬੀਅਸ ਕਹਿੰਦੇ ਆ। ਉਹ ਬਲੱਡ ਪ੍ਰੈਸ਼ਰ ਲਈ ਵੀ ਸਹੀ ਆ। ਉਹਦੇ ਲਈ ਆਪਣੇ ਇਹਦੇ ਲਈ ਸ਼ੂਗਰ ਲਈ ਵੀ ਸਹੀ ਆ। ਉਹ ਬਲੱਡ ਸਰਕੂਲੇਸ਼ਨ ਦੇ ਵੀ ਲਈ ਸਹੀ ਆ। ਜਿਹੜੇ ਹਾਂਜੀ, ਜਿਹੜੇ ਕਹਿੰਦੇ ਸਾਡਾ ਗੋਡਾ ਦੁਖਦਾ ਹੈ, ਵਹਾਂ ਤੇਲ ਲਾਉਣ ਨਾਲ ਬਾਹਰੋਂ ਫਰਕ ਪੈ ਜਾਂਦਾ, ਜ਼ਰੂਰ ਪੈ ਜਾਂਦਾ, ਪਰ
ਜਿੰਨਾ ਚਿਰ ਮੈਂ ਇੱਕ ਡਾਕਟਰ ਨੂੰ ਸੁਣਿਆ ਸੀ ਇੰਡੀਅਨ ਡਾਕਟਰ ਨੂੰ, ਤਾਂ ਉਹ ਕਹਿੰਦਾ ਵੀ ਜਿੰਨਾ ਚਿਰ ਤੁਹਾਡਾ ਹਾਰਟ ਤੋਂ ਸਰਕੂਲੇਸ਼ਨ ਸਹੀ ਨਹੀਂ ਹੁੰਦਾ ਤਦ ਤੱਕ ਤੁਹਾਡੇ ਗੋਡੇ ਨਹੀਂ ਸਹੀ ਹੋ ਸਕਦੇ, ਕਿਉਂਕਿ ਜੇ ਤੁਹਾਡਾ ਸਰਕੂਲੇਸ਼ਨ ਨਹੀਂ ਸਹੀ ਤਾਂ ਫਿਰ ਉਹ ਤਾਂ ਹੀ ਦਰਦ ਹੁੰਦਾ ਵਾ। ਤੇ ਮੇਰੇ ਨਾਲ ਆਪਣੇ ਹੁਣੇ ਹੀ ਰੀਸੈਂਟਲੀ ਇਸੇ ਹਫ਼ਤੇ ਹੀ ਵਾਪਰਿਆ, ਮੇਰੇ ਨਾੜ ਚੜ ਗਈ ਸੀ ਗੋਡੇ ਦੀ, ਕਿਉਂਕਿ ਮੇਰੇ ਚ ਫਲੂਇਡ ਗਿਆ, ਮੈਂ ਡਿੱਗ ਪਈ ਸੀ ਇੱਕ ਗੋਡੇ ਤੇ ਇਹ ਮੈਂ ਨਾੜ ਚੜ ਗਈ, ਮੈਨੂੰ ਤੁਰਨਾ ਇੰਨਾ ਔਖਾ ਸੀ। ਕਈ ਵਾਰ ਤਾਂ ਕੁਛ ਵੀ ਨਹੀਂ ਹੁੰਦਾ ਸੀ, ਕਈ ਵਾਰ ਇੰਨਾ ਸੀ ਵੀ ਜਿਵੇਂ ਕੋਈ ਚੀਜ਼ ਸਟਿਕ ਨਹੀਂ ਹੁੰਦੀ, ਅੜ ਜਾਂਦਾ ਏਦਾਂ। ਮੈਂ ਬਹੁਤ ਕੁਛ ਕੀਤਾ, ਪੀਤਾ ਵੀ, ਲਾਇਆ ਵੀ, ਤੇ ਫਿਰ ਮੈਂ ਅਖੀਰ ਨੂੰ ਐਕਸਰਸਾਈਜ਼ ਕੀਤੀ। ਐਕਸਰਸਾਈਜ਼ ਜਿਹੜੀ ਉਹ ਨਾ ਦੂਜਾ ਬੰਦਾ ਕਰੇ ਤਾਂ ਜ਼ਿਆਦਾ ਬੈਟਰ ਹੈ। ਤੇ ਜਿਵੇਂ ਤੌਲੀਆ ਇੱਕ ਲੈ ਲੈਣਾ, ਤੌਲੀਆ ਜਿਹੜਾ ਸੌਫਟ ਜਿਹਾ, ਜਿਵੇਂ ਹੌਸਪੀਟਲ 'ਚ ਜਿਹੜੇ ਤੌਲੀਏ ਹੁੰਦੇ ਆ ਦਰਦਰੇ ਜੇ ਉੱਪਰੋਂ ਬੋਰ ਵਾਲੇ, ਉਹ ਲੈਣਾ ਤੌਲੀਆ, ਬੜਾ ਵੱਡਾ ਨਾ ਹੋਵੇ। ਤੇ ਉਹ ਤੌਲੀਆ ਲੈ ਕੇ ਨਾ, ਜਿਵੇਂ ਆਪਾਂ ਮਧਾਣੀ ਦਾ ਦੁੱਧ ਨਹੀਂ ਰੜਕਦੇ, ਜਿਨ੍ਹਾਂ ਨੇ ਅੱਗੇ ਦੇਖਿਆ ਹੋਊ ਜਾਂ YouTube ਤੇ ਦੇਖਣਾ ਕਿਵੇਂ ਰੜਕਦੇ ਮਧਾਣੀ ਨੂੰ, ਨੇਤਰਾ ਉਹ ਲਪੇਟ ਲੈਂਦੇ ਆ, ਪਰ ਇਹ ਲਪੇਟਣਾ ਨਹੀਂ ਹੈ। ਇੱਕ ਲੜ ਨੂੰ ਅੱਗੇ, ਇੱਕ ਲੜ ਨੂੰ ਪਿੱਛੇ, ਇਸ ਤਰ੍ਹਾਂ ਹੀ ਮੂਹਰੇ ਕਰਦੇ ਜਾਣਾ। ਤਾਂ ਨੂੰ ਤਾਂ ਆਪਾਂ ਕਰ ਸਕਦੇ ਹਾਂ ਆਪਣੇ ਆਪ, ਅੰਦਰਲੇ ਪਾਸੇ ਨੂੰ, ਬਾਹਰੋਂ ਨਹੀਂ ਹੁੰਦਾ, ਉਹ ਕਿਸੇ ਕਰਾਉਣਾ ਪਊਗਾ। ਹਾਂਜੀ, ਉਹ ਕਿਸੇ ਦਾ ਕਰਾਉਣਾ ਪਊ। ਮੈਂ ਤਾਂ ਖੈਰ ਅੰਦਰਲੇ ਪਾਸੇ ਕਰ ਲਿਆ ਸੀ। ਤੇ ਮੈਂ ਤਾਂ ਭੈਣ ਜੀ ਤੁਸੀਂ ਯਕੀਨ ਨਹੀਂ ਮੰਨਣਾ, ਮੈਂ ਕੱਲ 2 ਜਾਂ 3 ਵਾਰ ਮੈਂ ਪਹਿਲਾਂ ਤੌਲੀਏ ਨਾਲ ਕੀਤਾ, ਉੱਥੇ ਕੰਮ ਤੇ ਬੈਠੀ ਨਹੀਂ। ਫਿਰ ਮੈਂ ਪਿੱਲੋ ਕੇਸ ਸੀ ਮੇਰੇ ਕੋਲੇ ਉੱਥੇ ਪਿਆ, ਤੇ ਪਿੱਲੋ ਕੇਸ ਦੇ ਨਾਲ ਹੀ ਕਰ ਲਿਆ। ਤੇ ਹਾਂਜੀ, ਉਹਦੇ ਨਾਲ ਮੇਰਾ 70% ਠੀਕ ਹੋ ਗਿਆ। ਮੈਂ ਰਾਤ ਆ ਕੇ ਫਿਰ ਘਰੇ ਵੀ ਕੀਤਾ, ਤੇ ਮੈਂ ਹੁਣ ਬਿਲਕੁਲ ਠੀਕ ਹੋ ਗਿਆ ਗੋਡਾ। ਬਾਕੀ ਮੈਂ ਉਹਦੇ ਤੇ ਨਿੰਮ ਦੀ ਉਹਦੀ ਟਕੋਰ ਕਰਕੇ ਉਹਦਾ ਨਾ ਜਿਹੜਾ ਸੇਕ ਦੇਣਾ ਉਹਨੂੰ, ਆ ਜਿਹੜਾ ਡਰਾਇਰ ਹੁੰਦਾ ਆਪਣਾ ਜਿਹਦੇ ਨਾਲ ਆਪਾਂ ਵਾਲ ਸੁਕਾਉਂਦੇ ਆ, ਇਹਦੇ ਨਾਲ ਸੇਕ ਦੇਣਾ। ਸੇਕ ਆਏ ਨਹੀਂ ਦੇਣਾ ਵੀ ਇਸਕੋ ਲੱਗਦਾ ਉਹ ਤੇ ਕਰੀ ਜਾਣਾ। ਜਿਵੇਂ ਆਪਾਂ ਵਾਲ ਸੁਕਾਉਂਦੇ ਆ, ਔਨ ਐਂਡ ਆਫ, ਅੱਧਾ ਕੁ ਸੈਕਿੰਡ ਕਰ ਲਿਆ, ਅੱਧਾ ਕੁ ਸੈਕਿੰਡ, ਏਦਾਂ 2 ਮਿੰਟ ਸੇਕ ਦੇ ਲਵੇ। ਸੇਕ ਦੇ ਕੇ ਮੁੜ ਕੇ ਜੇ ਤੁਸੀਂ ਬੈਗ ਬਾਮ ਲਾ ਲਓ, ਕੁਛ ਵੀ ਲਾ ਲਓ, ਤੇਲ ਲਾ ਲਓ, ਕੁਛ ਵੀ ਲਾ ਸਕਦੇ ਆ। ਜਾਂਦੀ ਐਕਸਰਸਾਈਜ਼ ਕਹਿਣ ਦਾ ਮੇਰਾ ਮਤਲਬ ਜ਼ਰੂਰੀ ਆ। ਹਾਂਜੀ, ਤੇ ਬਾਕੀ ਜਿਹੜਾ ਕਹਿੰਦੇ ਸੀ ਨਾ ਆਹ ਜਿਨ੍ਹਾਂ ਦੇ ਉਹ ਕਰੈਂਪ ਪੈਂਦੇ ਆ ਵੀ ਟੋਇਲਟ ਤਾਂ ਨਹੀਂ ਆਉਂਦੀ, ਓਦਾਂ ਸਟੀਰਾਇਡ ਲੈਣ ਨਾਲ ਉਹ ਹੁੰਦਾ ਵਾ ਵੀ ਵੱਟ ਪੈਂਦੇ ਆ, ਉਹ ਨਾ ਮੇਰੇ ਨਾਲ ਏਦਾਂ ਹੋਇਆ ਸੀ। ਮੈਂ ਸਟੀਰਾਇਡ ਤਾਂ ਨਹੀਂ ਸੀ ਲਏ, ਮੈਨੂੰ ਫੂਡ ਪੁਆਇਜ਼ਨ ਹੋਈ ਸੀ। ਮੈਂ ਮੋਡੀਅਮ ਲੈ ਲਈ ਸੀ, ਪੂਰਾ 1 ਮਹੀਨਾ ਫੂਡ ਪੁਆਇਜ਼ਨ ਮੈਨੂੰ ਏਦਾਂ ਹੀ ਮੈਂ ਸਫਰ ਕਰਦੀ ਰਹੀ ਜਦੋਂ ਖਾਣਾ ਜਾਂਦੀ। ਤੇ ਇੰਡੀਆ ਗਈ ਨੂੰ ਹੋ ਗਈ ਸੀ ਮੈਨੂੰ, ਜਹਾਜ਼ ਆਉਂਦੇ ਵੀ ਵਕਤ ਮੈਂ ਨਹੀਂ ਖਾਣਾ ਕੋਈ ਖਾਧਾ ਨਹੀਂ। ਤੇ ਮੈਂ ਮੋਡੀਅਮ ਲੈ ਲਈ ਸੀ, ਆਹੀ ਜਿਹੜੀ ਆਹ ਟੋਇਲਟ ਬੰਦ ਕਰਨ ਵਾਲੀ, ਪਰ ਉਹਦੇ ਨਾਲ ਮੇਰੇ ਉਹ ਟੋਇਲਟ ਤਾਂ ਬੰਦ ਹੋ ਗਈ, ਤੇ ਪਰ ਉਹ ਮੇਰੇ ਵੱਟ ਪੈਣੋਂ ਨਹੀਂ ਸੀ ਹਟਦੇ, ਜਿਵੇਂ ਪੇਟ ਆਕੜਿਆ ਏਦਾਂ ਸੀ। ਮੈਂ ਬਣਾ ਦੇ ਪੱਤੇ ਪੀਤੇ ਸੀ। ਮੈਂ ਕਿਹਾ ਮੈਂ ਤਾਂ ਭੁੱਲ ਹੀ ਰਹੀ, ਐਵੇਂ ਇੰਨਾ ਸਫਰ ਕਰਦੀ ਰਹੀ। 5 ਹਫ਼ਤਾ ਕੀ ਪੀਤੇ ਹੋਣੇ, ਹਫ਼ਤੇ 'ਚ ਹੀ ਠੀਕ ਹੋ ਗਿਆ। ਇਹਨਾਂ ਦੇ ਹੋ ਸਕਦਾ ਵੀ ਇਹਨਾਂ ਨੂੰ ਜ਼ਿਆਦਾ ਟਾਈਮ ਲੱਗ ਜਾਏ, ਕਿਉਂਕਿ ਇਹਨਾਂ ਨੇ ਸਟੀਰਾਇਡ ਵੀ ਲਏ ਆ, ਮੈਂ ਸਟੀਰਾਇਡ ਕੋਈ ਨਹੀਂ ਸੀ ਲਿਆ। ਤੇ ਉਹ ਬੜਾ ਦੇ ਨਾ ਪੱਤੇ 1 ਚਮਚਾ ਪਾਊਡਰ ਦਾ ਬਣਾ ਲੈਣ, ਉਹ ਭਿਓ ਲੈਣ, ਉਹ ਉਬਾਲ ਕੇ ਪੀ ਲੈਣ, ਜਾਂ ਸਾਬਤੇ ਵੀ ਹੈਗੇ ਉਹਨੂੰ ਥੋੜਾ ਜਿਹਾ ਦੜ ਫੜ ਜਿਹਾ ਕਰਕੇ ਕੁੱਟ ਕੇ ਭਿਓ ਕੇ ਉਹ ਉਬਾਲ ਕੇ ਪੀ ਲੈਣ। ਜਾਂ ਇਹਦੀ ਚਾਹ ਮਿਲਦੀ ਆ, ਜੇ ਕਿਸੇ ਨੂੰ ਪੱਤੇ ਨਾ ਮਿਲਣ, ਇਹਦੀ ਚਾਹ ਮਿਲਦੀ ਆ, ਉਹਨੂੰ ਅੰਗਰੇਜ਼ੀ 'ਚ ਲਿਖਿਆ ਹੁੰਦਾ ਵਾ ਚੇਸਟਬੈਰੀ ਲੀਵਸ ਟੀ। ਚੇਸਟਬੈਰੀ ਲੀਵਸ, ਠੀਕ ਹੈ। ਹਾਂਜੀ ਲੀਵਸ ਟੀ। ਤੇ ਉਹ ਕਿਸੇ ਵੀ ਸਟੋਰ ਤੋਂ, ਹਰਬਲ ਵਾਲੇ ਤੋਂ, ਆਰਗੈਨਿਕ ਵਾਲੇ ਤੋਂ, ਜਾਂ ਆਨਲਾਈਨ ਮਿਲ ਜੂਗੀ। ਤੇ ਉਹ ਜਿਹਨੂੰ ਸਾਇਨਸ ਆ ਉਹ ਵੀ ਇਹ ਚਾਹ ਪੀ ਸਕਦੇ ਆ, ਜਿਹਨੂੰ ਸਾਇਨਸ ਆ। ਸਾਇਨਸ ਵਾਲੇ ਲਸਣ ਦਾ ਰਸ ਤੇ ਹਲਦੀ ਜਾਂ ਕੱਚੀ ਦਾ ਰਸ ਪੀ ਲੈਣ। ਜੇ ਕੱਚੀ ਨਹੀਂ ਮਿਲਦੀ, ਸੁੱਕੀ ਹਲਦੀ ਜਿਹੜੀ ਹੈਗੀ ਆ ਗੱਠੀ, ਉਹ ਥੋੜੀ ਜਿਹੀ ਕੁੱਟ ਕੇ ਉਬਾਲ ਕੇ ਉਹ ਪੀਣ ਸਾਇਨਸ ਵਾਲੇ। ਠੀਕ ਹੈ। ਹਾਂਜੀ, ਹੋਰ ਹੁਣ ਜੇ ਫਿਰ ਜ਼ਿਆਦਾ ਆ ਗਿਆ ਫਿਰ ਦੇਖ ਜ਼ਰੂਰ ਵਾਪਸ ਆ ਜਾਏ। ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਆ। ਦੇਖੋ ਜੁਗਾੜ ਲਾਉਣਾ ਕੋਈ ਵੀ ਲਾ ਸਕਦੇ ਸੀ। ਸੁਖਦੇਵ, ਸਤਿ ਸ਼੍ਰੀ ਅਕਾਲ ਜੀ ਭੈਣ ਜੀ। ਸਤਿ ਸ਼੍ਰੀ ਅਕਾਲ। ਮੇਰੀ ਨਾ ਜੀਭ ਸਵੈਲਿੰਗ ਦਾ ਮੈਂ ਪਹਿਲਾਂ ਹੀ ਪੁੱਛਿਆ ਸੀਗਾ, ਸਵੈਲਿੰਗ ਹੁੰਦੀ ਹੈ ਤੇ ਰੈਡਿਸ਼ ਦਿਨੇ ਨਾ ਜਿਉਂ ਮੈਂ ਖਾਣਾ ਉਹ ਰੈਡਿਸ਼ ਹੀ ਹੋ ਜਾਂਦੀ ਹੈ ਉਸ ਜਗ੍ਹਾ ਤੇ ਲੈਫਟ ਸਾਈਡ 'ਚ। ਠੀਕ ਹੈ ਜੀ, ਉਹਦਾ ਕੋਈ ਦੱਸਿਆ ਹੋਏਗਾ। ਓਕੇ, ਥੈਂਕ ਯੂ ਜੀ। ਲੈਫਟ ਸਾਈਡ ਤੋਂ ਜੀਭ ਇਹਨਾਂ ਦੀ ਲਾਲ ਹੋ ਜਾਂਦੀ ਆ, ਸੁੱਜ ਜਾਂਦੀ ਹੈ ਜਦੋਂ ਖਾਂਦੇ, ਉਹਦਾ ਕੋਈ ਇਲਾਜ ਹੋ ਜ਼ਰੂਰ ਦੱਸਿਓ। ਪ੍ਰਭਜੀਤ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ। ਮੈਮ ਮੈਂ ਪੁੱਛਣਾ ਸੀਗਾ, ਮੇਰੇ ਨਾ ਫੇਸ ਦੇ ਉੱਤੇ ਬਹੁਤ ਛੋਟੇ ਜਿੱਦਾਂ ਮਸਟਰਡ ਦੇ ਦਾਣੇ ਹੁੰਦੇ ਨਾ, ਉਹਦੇ ਵਾਈਟ ਸਪਾਟ ਸੀਗੇ 2-3 ਔਰ ਕਾਫੀ ਮੈਂ ਡਰਮਾਟੋਲੋਜਿਸਟ ਨੂੰ ਦਿਖਾਇਆ, ਉਹ ਕਹਿੰਦੇ ਠੀਕ ਨਹੀਂ ਹੋ ਸਕਦਾ, ਕੋਈ ਫੰਗਸ ਹੁੰਦੀ ਸ਼ਾਇਦ ਬੋਡੀ ਦੇ ਵਿੱਚ, ਪਰ ਹੁਣ ਮੇਰੀ ਬੋਡੀ ਤੇ ਵੀ ਹੋ ਰਿਹਾ, ਉਹ ਬਹੁਤ ਛੋਟੇ ਛੋਟੇ ਹੈ ਪਰ ਹੋ ਰਿਹਾ ਹੈ। ਵਾਈਟ ਵਾਲੇ? ਅਗਰ ਹਾਂਜੀ ਬਹੁਤ ਛੋਟੇ ਛੋਟੇ, ਹਾਂਜੀ ਵਾਈਟ ਹੈ, ਤਾਂ ਅਗਰ ਕਿਸੇ ਨੂੰ ਵੀ ਪਤਾ ਹੋਵੇ ਤਾਂ ਬੜੀ ਮਿਹਰਬਾਨੀ ਹੋਏਗੀ। ਠੀਕ ਹੈ, ਘਬਰਾਉਣਾ ਨਹੀਂ, ਹੋ ਜਾਣਗੇ। ਖਾਣ ਦਾ ਖਿਆਲ ਰੱਖਿਓ, ਖਾਣ ਦਾ ਬਹੁਤ ਜ਼ਰੂਰੀ ਆ। ਆਏ ਨਾ ਕੋਈ ਸਕਿਨ ਨੂੰ ਕੀ ਫਰਕ ਪੈਣਾ, ਖਾਣ ਦਾ ਬਹੁਤ ਫਰਕ ਪੈਂਦਾ। ਖਾਣ ਦਾ ਵੀ ਖਿਆਲ ਰੱਖੋ। ਆਪਾਂ ਪੁੱਛਦੇ ਵੀ ਹੈਗੇ ਆ ਕੀ ਹੋ ਸਕਦਾ ਹੈ ਜੀ। ਜਸਮੇਲ ਕੌਰ। ਜਸਮੇਲ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਇੱਕ ਤਾਂ ਦੱਸਣਾ ਸੀ ਵੀ ਮੈਂ ਪਿਛਲੇ ਹਫ਼ਤੇ ਵੀ ਪੁੱਛਿਆ ਸੀ, ਮੈਨੂੰ ਖਾਂਸੀ ਤੋਂ ਬਲਵੀਰ ਵੀਰ ਜੀ ਨੇ ਦੱਸਿਆ ਸੀ ਵੀ ਤੁਸੀਂ ਤ੍ਰਿਫਲੇ ਦੇ ਵਿੱਚ ਹਨੀ ਮਿਲਾ ਕੇ ਖਾਓ 2 ਟਾਈਮ, ਤਾਂ ਖਾਂਸੀ ਨੂੰ ਤਾਂ ਆਰਾਮ ਆ ਗਿਆ। ਪਰ ਮੇਰੇ, ਮੈਂ ਪਿਛਲੀ ਵਾਰ ਪੁੱਛਿਆ ਸੀ, ਮੇਰੇ ਮਸਲ ਵੀ ਸਟੈਚ ਹੋਏ ਪਰ ਨਹੀਂ, ਉਹ ਟੀਅਰ ਹੋਇਆ ਹੋਇਆ, ਉਹ ਅਜੇ ਠੀਕ ਨਹੀਂ ਹੋਇਆ। ਮੈਂ ਦਵਾਈ ਵੀ ਡਾਕਟਰ ਨੇ ਦਿੱਤੀ ਪਰ ਅਜੇ ਆਰਾਮ ਨਹੀਂ ਆਇਆ ਮੈਨੂੰ, ਤੇ ਇਹ ਜਗਵੀਰ ਬਾਈ ਜੀ ਮੈਨੂੰ ਦੱਸਣ ਵੀ ਇਹਦੇ ਤੇ ਵਾਸਤੇ ਮੈਂ ਕੀ ਕਰ ਸਕਦੀ ਹਾਂ। ਠੀਕ ਹੈ ਜੀ। ਚੈਸਟ ਦੇ ਉੱਤੋਂ ਹੈ, ਚੈਸਟ ਦੇ ਉੱਤੋਂ। ਠੀਕ ਹੈ, ਥੈਂਕ ਯੂ ਜੀ, ਥੈਂਕ ਯੂ। ਇਸ ਤਰ੍ਹਾਂ ਫੀਡਬੈਕ ਜ਼ਰੂਰ ਦਿਆ ਕਰੋਗਾ ਕਿਹੜੀ ਚੀਜ਼ ਤੁਸੀਂ ਲਈ ਸੀ, ਤੁਹਾਨੂੰ ਆਰਾਮ ਆ ਗਿਆ, ਬਹੁਤ ਜ਼ਰੂਰੀ ਆ। ਬਲਵੀਰ ਧਾਲੀਵਾਲ। ਹਾਂਜੀ ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ। ਹਾਂਜੀ ਮੇਰੇ ਪਿੱਛੇ ਤਾਂ ਬੈਕ ਦੁਖਦੀ ਹੈ ਤੇ ਸਾਈਡਾਂ ਤੋਂ ਹੈ ਨਾ, ਵੱਖੀਆਂ ਜਿਹੀਆਂ ਜਿਹੜੀਆਂ ਇਹਨਾਂ ਦੇ ਵਿੱਚੋਂ ਹੱਡੀਆਂ ਦੁਖਦੀਆਂ ਹੈ। ਅੱਛਾ, ਹੱਡੀਆਂ ਦੁਖਦੀਆਂ ਤੁਹਾਡੀਆਂ? ਹਾਂਜੀ ਹਾਂਜੀ ਹਾਂਜੀ। ਠੀਕ ਹੈ, ਹੱਡੀਆਂ ਦੁਖਦੀਆਂ ਸਾਈਡਾਂ ਤੋਂ। ਮਹੇਸ਼ ਜੀ। ਹਾਂਜੀ, ਮੈਂ ਉਹ ਦੱਸਣਾ ਸੀ, ਕੜਲ ਪੈਂਦੇ ਆ ਨਾ ਲੋਕੀ ਕਹਿੰਦੇ, ਹਾਂਜੀ ਵੀ ਜਦੋਂ ਵੀ ਕੜਲ ਪਏ ਨਾ, ਆਮ ਕਰਕੇ ਰਾਤੀ ਪੈਂਦੇ ਆ। ਹਾਂਜੀ, ਸੁੱਤਿਆਂ ਤੇ ਚੋਰੀ ਪੈਂਦੇ ਆ ਵੀ ਜਿਹੜੀ ਲੱਤ 'ਚ ਪਵੇ ਨਾ ਕੜਲ, ਤੇ ਦੂਜਾ ਹੱਥ ਨੂੰ ਤਾਂ ਚੱਕ ਦੇਣਾ। ਅੱਛਾ। ਵੀ ਜੇ ਸੱਜੇ ਲੱਤ 'ਚ ਪੈਂਦਾ ਕੜਲ ਤਾਂ ਖੱਬਾ ਹੱਥ ਤਾਂ ਚੱਕ ਦੇਣਾ। ਹਾਂ। ਅੱਛਾ, ਉਹਦੇ ਨਾਲ ਠੀਕ ਹੋ ਜਾਏਗਾ। ਅੱਛਾ, ਠੀਕ ਹੈ। ਪਰ ਉਸ ਵੇਲੇ ਜਿਨ੍ਹਾਂ ਦੇ ਪੈਂਦੀ ਨਾ, ਉਹਨਾਂ ਨੂੰ ਸੁਰਤ ਕੋਈ ਨਹੀਂ ਹੁੰਦੀ, ਉਸ ਵੇਲੇ ਚੀਕਾਂ ਹੁੰਦੀਆਂ। ਨਹੀਂ, ਇਸ ਤਰ੍ਹਾਂ ਮੇਰੇ ਪੈਂਦਾ, ਮੈਂ ਤਾਂ ਇਸ ਤਰ੍ਹਾਂ ਕਰਦਾ। ਅੱਛਾ, ਦੂਜਾ ਜਿਹੜਾ ਆਪੋਜਿਟ ਹੱਥ ਹੈ ਉਹ ਤਾਂ ਚੱਕਦਾ। ਹਾਂ, ਠੀਕ ਹੈ ਜੀ, ਥੈਂਕ ਯੂ ਜੀ। ਕੜਲ ਨਾ ਪੈਣੀਆਂ ਜਿਹਨਾਂ ਦੇ। ਪਰਮਜੀਤ। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭੈਣ ਜੀ ਹੁਣੇ ਪੁੱਛ ਕੇ ਗਏ ਨੇ, ਦਾਦ ਤੇ ਮਤਲਬ ਖੁਜਲੀ ਹੁੰਦੀ ਹੈ ਨਾ ਉਹਨਾਂ ਦੇ ਬੇਟੇ ਨੂੰ। ਹਾਂਜੀ, ਪਹਿਲਾਂ ਵੀ ਕਾਫੀ ਵਾਰੀ ਦੱਸਿਆ, ਪਰ ਫਿਰ ਉਹ ਲਿਖ ਲੈਣ ਜਾਂ ਸੁਣ ਰਹੇ ਨੇ। ਜੇ ਤਾਂ ਸਿਆਲ ਦੇ ਦਿਨ ਸੀਗੇ ਫਿਰ ਤਾਂ ਤੁਸੀਂ ਵੈਸਲੀਨ ਯੂਜ਼ ਕਰ ਸਕਦੇ ਸੀ, ਮੁਸ਼ਕਪੂਰ ਪਾ ਕੇ। ਜਾਂ ਨਸ਼ਾਦਰ ਦੀ ਟਿੱਕੀ ਪਾ ਸਕਦੇ ਨੇ ਜੀ। ਪਰ ਜੇ ਹੁਣ ਹੈਗਾ ਤੇ ਹੁਣ ਮੱਖਣ ਲੈਣ ਜਾਂ ਫਿਰ ਨਾਰੀਅਲ ਦਾ ਤੇਲ ਲੈਣ। ਨਾਰੀਅਲ ਦੇ ਤੇਲ ਦੇ ਵਿੱਚ ਮੁਸ਼ਕਪੂਰ ਪਾ ਲੈਣ ਤੇ ਉਹਨੂੰ ਉਸ ਜਗ੍ਹਾ ਤੇ ਲਗਾਉਣ ਦਾਦ ਤੇ। ਔਰ ਇਹ ਸਾਰਿਆਂ ਲਈ ਵੀ ਹੈ, ਜੇ ਕਿਸੇ ਦੇ ਸਰੀਰ 'ਚ ਵੀ ਖੁਜਲੀ ਹੁੰਦੀ ਹੈ, ਵੀ ਸ਼ੁਰੂ ਹੋ ਗਈ ਹੈ, ਕਈਆਂ ਨੂੰ ਹੁੰਦਾ ਕੱਛਾਂ 'ਚ ਹੋਣ ਲੱਗ ਪਈ ਹੈ ਨਾ, ਬਾਡੀ ਦੇ ਸੈਂਟਰ ਵਾਲੇ ਪਾਰਟ ਜਿਹੜੇ ਜੁੜਦੇ ਨੇ ਉੱਥੇ ਹੁੰਦੀ ਹੈ, ਤੇ ਉਹ ਰਾਤ ਨੂੰ ਇਹ ਚੀਜ਼ ਲਾ ਸਕਦੇ ਨੇ। ਔਰ ਬਹੁਤ ਹੀ ਜ਼ਿਆਦਾ ਜਲਦੀ ਇਹਦਾ ਅਸਰ ਲੈਣਾ ਹੈ। ਤੇ ਮੱਖਣ ਲੈ ਕੇ ਨਾ, ਇੱਕ ਮੱਖਣ ਨੂੰ 15-20 ਵਾਰੀ ਧੋਣਾ ਆ। 50 ਗ੍ਰਾਮ ਮੱਖਣ ਲੈ ਲੈਣ, ਉਹਨੂੰ 15-20 ਵਾਰੀ 25 ਵਾਰੀ ਧੋ ਲੈਣ ਚੰਗੀ ਤਰ੍ਹਾਂ ਜੀ। ਏਦਾਂ ਖੋਲ ਕੇ ਧੋਣ, ਫਿਰ ਇਕੱਠਾ ਕਰ ਲੈਣ ਠੰਡੇ ਪਾਣੀ ਨਾਲ ਧੋ ਕੇ, ਔਰ ਉਸ ਮੱਖਣ ਦੇ ਵਿੱਚ ਮੁਸ਼ਕਪੂਰ ਮਿਲਾ ਕੇ ਲਾਣ, ਤੇ ਉਹਦੇ ਨਾਲ ਮਤਲਬ ਬਿਲਕੁਲ ਠੀਕ ਹੋ ਜਾਏਗੀ ਖੁਜਲੀ। ਔਰ ਖਾਣ ਦੇ ਲਈ ਉਹ ਨਿੰਮ ਦੀਆਂ ਨਮੋਲੀਆਂ ਜੇ ਕਿਤੇ ਹੋਣ ਤਾਂ ਬਹੁਤ ਵਧੀਆ, ਇੱਕ ਨਮੋਲੀ ਖਾ ਸਕਦੇ ਆ ਡੇਲੀ। ਨਹੀਂ ਤਾਂ ਨਿੰਮ ਦੀਆਂ ਕਰੂੰਬਲਾਂ ਲੈ ਲੈਣ, ਉਹ 20 ਜਾਂ 25 ਗ੍ਰਾਮ ਕਰੂੰਬਲਾਂ ਲੈ ਲੈਣ, ਜਾਂ ਨਵੀਆਂ ਕਰੂੰਬਲਾਂ ਲੈ ਕੇ ਨਾ 60 ਗ੍ਰਾਮ ਉਹਨੂੰ ਪੀਸ ਕੇ ਤੇ ਉਹਨੂੰ ਵੀ ਯੂਜ਼ ਕਰ ਸਕਦੇ, ਖਾ ਸਕਦੇ ਆ। ਖਾਣ ਦੇ ਨਾਲ ਜਿਹੜੇ ਨਿਕਲ ਦੇ ਪੱਤੇ ਹੁੰਦੇ ਆ ਕਰੂੰਬਲਾ, ਹਾਂਜੀ ਉਹਨਾਂ ਨੂੰ ਕਰੂੰਬਲਾ ਕਹਿੰਦੇ ਨੇ, ਜੇ ਉਹ ਮਿਲ ਜਾਂਦੀਆਂ ਨੇ ਤੇ ਉਹ ਵੀ ਉਹ ਖਾਇਆ ਕਰਨ। ਤੇ ਉਹਦੇ ਨਾਲ ਅੰਦਰ ਵੀ ਜਿਹੜਾ ਇਨਫੈਕਸ਼ਨ ਕੋਈ ਹੈਗੀ ਆ ਵੀ ਜਿਹਦੇ ਕਰਕੇ ਬਾਹਰ ਬੋਡੀ ਦੇ ਆ ਰਹੀ ਹੈ, ਉਹ ਵੀ ਠੀਕ ਹੋ ਜਾਂਦੀ ਹੈ। ਇਹ ਚੀਜ਼ ਯੂਜ਼ ਕਰਨ। ਦੂਸਰਾ ਕਹਿ ਰਹੇ ਸੀ ਕਿ ਮੂੰਹ 'ਚੋਂ ਸਮੈਲ ਆਉਂਦੀ ਹੈ ਨਾ। ਹਾਂਜੀ, ਤੇ ਉਹ ਭੈਣ ਜੀ ਨੇ ਵੀ ਦੱਸਿਆ ਸੀ ਇਹ ਆਪਣਾ। ਪਰ ਮੈਂ ਦੱਸਦੀ ਹਾਂ ਕਿ ਘਰ ਇੱਕ ਸਿੰਪਲ ਜਿਹਾ ਮੰਜਲ ਬਣਾਉਣ। ਇੱਕ ਤਾਂ ਯੂਜ਼ ਕਰਿਆ ਕਰਨ ਇਲਾਇਚੀ, ਮੂੰਹ ਦੇ ਵਿੱਚ ਰੱਖਣ, ਥੋੜੇ ਦਿਨ ਯੂਜ਼ ਕਰਨ। ਇੱਕ ਛੋਟੀ ਸਾਰੀ ਇਲਾਇਚੀ ਦਿਨ ਦੇ ਵਿੱਚ ਮੂੰਹ 'ਚ ਰੱਖਿਆ ਕਰਨ, ਥੋੜੇ ਦਿਨਾਂ 'ਚ ਫਰਕ ਪੈ ਜਾਏਗਾ। ਔਰ ਦੂਸਰਾ ਮੂੰਹ ਦੇ ਵਿੱਚ ਮੰਜਨ ਕਰਿਆ ਕਰਨ, ਫਟਕੜੀ ਖਿਲ ਕਰਕੇ ਤੇ ਕਾਲੀ ਮਿਰਚ ਨੂੰ ਭੁੰਨ ਕੇ ਤੇ ਇਹਨਾਂ ਨੂੰ ਮਿਕਸ ਕਰ ਲਓ ਆਪਸ ਦੇ ਵਿੱਚ, ਤੇ ਵਿੱਚ ਪਾਇਆ ਕਰਨ ਸਰੋਂ। ਜਿਸ ਵੇਲੇ ਦੰਦਾਂ ਤੇ ਲਗਾਉਣਾ, ਸਰੋਂ ਦੇ ਤੇਲ ਦੇ ਡ੍ਰੌਪਸ ਵਿੱਚ ਪਾਏ, ਤਲੀ ਦੇ ਉੱਤੇ ਰੱਖਿਆ ਥੋੜਾ ਜਿਹਾ ਪਾਊਡਰ। ਇਹਦੇ 'ਚ ਪਤਾਸਾ ਵੀ ਪਾ ਸਕਦੇ ਆ,
ਹੁਣ ਜੇ ਪਤਾਸਾ ਨਹੀਂ ਹੈਗਾ, ਤੁਸੀਂ ਪਤਾਸਾ ਇਸ ਲਈ ਪਾਈਦਾ ਸੀ ਵੀ ਕਾਲੀ ਮਿਰਚ ਵੀ ਬਹੁਤ ਕੌੜੀ ਹੁੰਦੀ ਆ, ਤਾਂ ਹੁਣ ਸਾਨੂੰ ਬਚਪਨ 'ਚ ਏਦਾਂ ਦਿੰਦੇ ਹੁੰਦੇ ਸੀ ਵੀ ਚਲੋ ਪਤਾਸਾ ਵੀ ਲੈ ਲਓ ਹਨਾ, ਤੇ ਦੰਦਾਂ ਤੇ ਲਗਾਓ। ਇਹਦੇ ਨਾਲ ਮੂੰਹ ਦੀ ਸਮੈਲ ਵੀ ਜਾਊਗੀ। ਔਰ ਜਿਹੜੇ ਵੀਰ ਜੀ ਕਹਿ ਕੇ ਗਏ ਨੇ ਕਿ ਉਹਨਾਂ ਦੀ ਜੀਭ ਸੁੱਜ ਜਾਂਦੀ ਹੈ, ਜੇ ਉਹਨਾਂ ਦੇ ਮੂੰਹ ਦੇ ਵਿੱਚ ਬਾਈ ਭਰ ਜਾਂਦੀ ਹੈ, ਇਸ ਤਰ੍ਹਾਂ ਇਹਦੇ ਨਾਲ ਮੂੰਹ ਦੀ ਸਾਰੀ ਜਦੋਂ ਲਗਾ ਕੇ ਤੁਸੀਂ ਇਸ ਤਰ੍ਹਾਂ ਸਿੰਕ ਦੇ ਵਿੱਚ ਕਰੋਗੇ ਤੇ ਤੁਹਾਡਾ ਕਾਫੀ ਮੂੰਹ 'ਚੋਂ ਪਾਣੀ ਨਿਕਲੇਗਾ, ਨਾਲਾਂ ਜਿਹੀਆਂ ਵਗਣਗੀਆਂ, ਤੇ ਉਹਦੇ ਨਾਲ ਜੀਭ ਵੀ ਸਾਫ਼ ਹੋ ਜਾਏਗੀ ਚੰਗੀ ਤਰ੍ਹਾਂ। ਜੀਭ ਤੇ ਵੀ ਫੇਰੋ। ਕਈ ਵਾਰੀ ਜੀਭ ਨੂੰ ਅਸੀਂ ਸਾਫ਼ ਨਹੀਂ ਕਰਦੇ, ਦੰਦ ਸਾਫ਼ ਕਰ ਲਏ, ਜੀਭ ਨੂੰ ਵੀ ਤਕਰੀਬਨ 1 ਅੱਧੇ ਦਿਨ ਤੋਂ ਬਾਅਦ ਜ਼ਰੂਰੀ ਚੰਗੀ ਤਰ੍ਹਾਂ ਸਾਫ਼ ਕਰਨਾ ਚਾਹੀਦਾ ਅੱਗੇ ਤੋਂ, ਕਿ ਕਈ ਵਾਰੀ ਜੀਭ ਨਾ ਸਾਫ਼ ਕਰੋ, ਤੁਹਾਡੇ ਖਾਣੇ ਦਾ ਤੁਹਾਡਾ ਟੇਸਟ ਹੀ ਵਿਗੜ ਜਾਂਦਾ ਮੂੰਹ ਦਾ। ਜੀ 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 ਬਿਲਕੁਲ ਖਰਾਬ ਹੋ ਜਾਂਦਾ, ਕਿਉਂਕਿ ਉਹ ਜਿਹੜੇ ਮਸਾਜ ਨੇ ਵਿੱਚ ਜੀਭ ਦੇ ਉੱਤੇ ਜਿਹੜੇ ਛੋਟੇ ਛੋਟੇ ਬਣੇ ਹੋਏ ਨੇ, ਉਹ ਭਰ ਜਾਂਦੇ ਨੇ ਗੰਦਗੀ ਦੇ ਨਾਲ ਜਾਂ ਅਲੱਗ-ਅਲੱਗ ਚੀਜ਼ਾਂ ਖਾਣ ਦੇ ਨਾਲ, ਤੇ ਉਹ ਫਿਰ ਖਾਣੇ ਦਾ ਸਵਾਦ ਵੀ, ਮੂੰਹ ਦਾ ਸਵਾਦ ਵੀ ਖਰਾਬ ਹੋ ਜਾਂਦਾ, ਔਰ ਮੂੰਹ ਦੀਆਂ ਕਈ ਤਰ੍ਹਾਂ ਦੀਆਂ ਸਮੈਲ ਵੀ ਆਉਣੀ ਸ਼ੁਰੂ ਹੋ ਜਾਂਦੀ ਹੈ, ਕਈ ਕੁਛ ਹੀ ਹੋ ਜਾਂਦਾ। ਇਹ ਜਿਹੜਾ ਟੇਸਟ ਹੈਗਾ ਇਹ ਬਣਾਉਣਾ ਵੀ ਸੌਖਾ ਹੈ, ਘਰ ਦੀਆਂ ਚੀਜ਼ਾਂ ਵਿੱਚ ਹੀ ਹੈਗਾ ਆ। ਤੁਸੀਂ ਇਹ 'ਚ ਪਤਾਸਾ ਪਾ ਸਕਦੇ ਹੋ, ਤਲੀ ਦੇ ਉੱਤੇ ਪੀਸ ਕੇ ਥੋੜਾ ਚੰਗੀ ਤਰ੍ਹਾਂ ਪੀਸੋ, ਪਾਊਡਰ ਰੱਖੋ, ਔਰ ਚੰਗੀ ਤਰ੍ਹਾਂ ਦੰਦਾਂ ਦੇ ਉੱਪਰ ਮਸੂੜਿਆਂ ਤੇ ਆਲੇ ਦੁਆਲੇ ਸਾਰੇ ਲਗਾਓ ਨਾ, ਤੇਲ ਦੇ ਡ੍ਰੌਪ ਪਾ ਕੇ ਉਹ ਚਿੰਬੜ ਜਾਊਗਾ ਨਾਲ, ਫਿਰ ਥੋੜਾ ਚੰਗੀ ਤਰ੍ਹਾਂ ਲੱਗ ਜਾਏਗਾ। ਔਰ ਇਹਦੇ ਨਾਲ ਇਹ ਹੈ ਕਿ ਬਲਵਿੰਦਰ ਜੀ ਦੰਦ ਵਾਈਟ ਵੀ ਹੋ ਜਾਣਗੇ, ਇਹ ਨਹੀਂ ਵੀ ਪੇਸਟ ਨਾਲ ਹੀ ਵਾਈਟ ਹੁੰਦੇ, ਚਿੱਟੇ ਵੀ ਹੁੰਦੇ ਆ, ਉਹ ਚਿੱਟੇ ਹੁੰਦੇ ਨੇ। ਅਸੀਂ ਪਹਿਲਾਂ ਕਾਫੀ ਇਹੀ ਚੀਜ਼ਾਂ ਜ਼ਿਆਦਾ ਯੂਜ਼ ਕਰਦੇ ਰਹੇ ਹਾਂ, ਜਾਂ ਨਿੰਮ ਦੀ ਦਾਤਣ ਲੈ ਲਈ, ਕਿੱਕਰ ਦੀ ਦਾਤਣ ਲੈ ਲਈ, ਤੇ ਇਹ ਚੀਜ਼ਾਂ ਲੈ ਲਈ, ਫਿਰ ਅਸੀਂ ਗਲੇ ਤੱਕ ਸਾਫ਼ ਕਰ ਲਈਦਾ ਸੀ ਚੰਗੀ ਤਰ੍ਹਾਂ। ਹਾਂਜੀ। ਔਰ ਜਿਹੜੇ ਵੀਰ ਜੀ ਨੇ ਕਿਹਾ ਸੀ ਉਹਨਾਂ ਨੂੰ ਦੁਬਾਰਾ ਦੱਸਦਾ ਵੀ ਜੀਭ ਸੁੱਜ ਜਾਂਦੀ ਹੈ ਤੇ ਲਾਲ ਹੋ ਜਾਂਦੀ ਹੈ, ਉਹ ਗ੍ਰੈਸਲੀਨ ਦਾ ਵੀ ਇਸਤੇਮਾਲ ਕਰਨ, ਖਾਣਾ ਖੁਣਾ ਖਾ ਕੇ ਜਦੋਂ ਮੂੰਹ ਸਾਫ਼ ਕਰ ਲੈਂਦੇ ਨੇ ਤੇ ਉਹ ਚੰਗੀ ਤਰ੍ਹਾਂ ਆਪਣੀਆਂ ਸਾਈਡਾਂ ਤੇ ਗ੍ਰੈਸਲੀਨ ਵੀ ਲਾਉਣ। ਜਦੋਂ ਜਿਹੜੀ ਕਾਲੀ ਮਿਰਚ ਅਸੀਂ ਯੂਜ਼ ਕਰਦੇ ਹਾਂ ਤੇ ਫਟਕੜੀ ਕਰਦੇ ਹਾਂ, ਇਹਦੇ ਨਾਲ ਜੀਭ ਦੀ ਸੋਜ ਵੀ ਘਟਦੀ ਹੈ ਤੇ ਗੱਲਾਂ ਦੇ ਆਲੇ ਦੁਆਲੇ ਮਸੂੜਿਆਂ ਦੀ ਸੋਜ ਵਗੈਰਾ ਵੀ ਘਟ ਜਾਂਦੀ ਹੈ ਜੀ। ਬਾਕੀ ਉਹ ਕੜਲਾਂ ਵਾਲਾ ਦੱਸਦੇ ਨੇ ਬਹੁਤ ਸੋਹਣਾ ਵੀ ਕੇਲੇ ਵਗੈਰਾ ਖਾਓ। ਬਹੁਤ ਸੋਹਣਾ ਪ੍ਰੋਗਰਾਮ ਹੈ ਜੀ ਤੁਹਾਡਾ, ਥੈਂਕ ਯੂ ਟਾਈਮ ਦੇਣ ਲਈ। ਅੱਛਾ, ਜਿਹੜੇ ਦੱਸ ਰਹੇ ਨਾ ਬੀਬੀ ਜੀ, ਇੱਕ ਬਰੀਕ ਬਰੀਕ ਸਫੇਦ ਉਹਨਾਂ ਦੇ ਨਿਕਲ ਰਿਹਾ ਨਾ ਹਾਂਜੀ ਬੋਡੀ ਤੇ, ਉਹ ਠੀਕ ਹੈ, ਬੜੇ ਸਾਵਧਾਨ ਵੀ ਉਹ ਇਸ ਚੀਜ਼ ਤੇ, ਪਰ ਹਰ ਇੱਕ ਚੀਜ਼ ਸਫੇਦ ਜਿਹੜੀ ਬੋਡੀ ਚੋਂ ਨਿਕਲਦੀ ਉਹ ਫੁਲਵੈਰੀ ਨਹੀਂ ਹੁੰਦੀ। ਹਾਂਜੀ ਕਈ ਵਾਰੀ ਅੰਦਰ ਸਾਡੇ ਗਰਮੀ ਪੈ ਜਾਂਦੀ ਹੈ ਕਿਸੇ ਚੀਜ਼ ਦੇ ਕਾਰਨ, ਉਹ ਗਰਮੀ ਜਾਂ ਸਾਨੂੰ ਗਰਦਨ ਤੇ ਦਿਖਾਈ ਦਿੰਦੀ ਹੈ ਵੀ ਫਿੰਸੀਆਂ ਪਿੱਤ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਪਿੱਤ ਇੱਕ ਅਲੱਗ ਚੀਜ਼ ਹੈਗੀ, ਉਹ ਲਾਲ ਲਾਲ ਦਿਸਣ ਲੱਗ ਪੈਂਦੀ ਹੈ, ਇਹ ਇੱਕ ਅਲੱਗ ਗਰਮੀ ਹੈਗੀ। ਜਾਂ ਤਾਂ ਇਹਨਾਂ ਨੇ ਫਿਸ਼ ਵਗੈਰਾ ਕੋਈ ਏਦਾਂ ਦੀ ਚੀਜ਼ ਖਾ ਕੇ ਦੁੱਧ ਪੀ ਲਿਆ ਜਾਂ ਕੁਛ ਕਰ ਲਿਆ ਜਿਹੜਾ ਫੂਡ ਦਾ ਹੋ ਗਿਆ, ਉਹ ਵੀ ਆ ਜਿਹੜਾ ਮੈਂ ਦੱਸਿਆ ਨਾ ਕਪੂਰ ਪਾ ਕੇ ਵੈਸਲੀਨ ਦੇ ਵਿੱਚ ਨਾ ਤੇ ਪਾ ਕੇ ਕਪੂਰ, ਜਾਂ ਆਪਣਾ ਨਾਰੀਅਲ ਦੇ ਤੇਲ 'ਚ ਵੀ ਕਪੂਰ ਪਾ ਸਕਦੇ ਆ। ਇਹਨਾਂ ਦਿਨਾਂ ਵਿੱਚ, ਗਰਮੀਆਂ ਦੇ ਦਿਨਾਂ 'ਚ ਨਾਰੀਅਲ ਦੇ ਤੇਲ 'ਚ ਕਪੂਰ ਪਾ ਕੇ ਉਹ ਆਪਣੀ ਸਾਰੀ ਬੋਡੀ ਤੇ ਭਾਵੇਂ ਲਗਾ ਲੈਣ, ਨਹੀਂ ਤਾਂ ਉਨੀ ਜਗ੍ਹਾ ਤੇ ਲਗਾਉਣ। ਤੇ ਦਦਰੀ ਬਾਰੇ ਤਾਂ ਇਹ ਹੈ ਹੀ, ਇਹ ਪਰਫੈਕਟ ਹੈਗਾ। ਉਹ ਦਦਰੀ ਦੇ ਨਾਲ ਖਾਣਾ ਬਹੁਤ ਜ਼ਰੂਰ ਹੈ, ਕੋਈ ਵੀ ਚੀਜ਼ ਨਿੰਮ ਦੀ ਅਨਮੋਲੀਆ ਜਾਂ ਏਦਾਂ ਦੀ ਚੀਜ਼ ਖਾਓ ਜਿਹੜੀ ਖੂਨ ਸਾਫ਼ ਕਰਦਾ। ਨਹੀਂ ਤਾਂ ਸੈਫੀ ਮਿਲਦੀ ਹੈ, ਸੈਫੀ ਦੀਆਂ 1-2 ਬੋਤਲਾਂ ਪੀ ਲੈਣ ਹਨਾ। ਹਾਂਜੀ ਹਾਂਜੀ ਬਹੁਤ ਕੁਝ। ਪਰ ਇਹ ਕਹਿ ਦਿੰਦੇ ਨੇ ਦਦਰੀ ਵਾਲੇ ਤੇ ਕਰਦੇ ਨਹੀਂ ਹੈਗੇ, ਮੈਂ ਦੇਖਿਆ ਮੇਰੇ ਵੀ ਬੇਟੇ ਦੇ ਸੀਗੇ, ਕਰਦੇ ਨਹੀਂ, ਹਾਂ ਬੇਟੇ ਦੇ ਸੀਗੀ, ਉਹਨੇ ਵੀ ਵਧਾ ਲਈ, ਉਹਨੂੰ ਕਿਹਾ ਵੀ ਆ ਵੀ ਲਗਾਓ, ਪਰ ਇਹ ਕਰਨਾ ਬਹੁਤ ਜ਼ਰੂਰੀ ਹੈ ਜੀ, ਇਹਦਾ ਆਰਾਮ ਆ ਜਾਂਦਾ ਹੈ 3-4 ਦਿਨਾਂ ਦੇ ਵਿੱਚ ਹੀ। ਓਕੇ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਕਰਨਾ ਪੈਂਦਾ, ਵਾਕਿਆ ਹੀ ਕਰਨਾ ਪੈਂਦਾ। ਹਰਜਿੰਦਰ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਸ਼ੂਗਰ ਦਾ ਪੁੱਛਿਆ ਸੀ, ਭਾਜੀ ਜਗਵੀਰ ਨੇ ਦੱਸਿਆ ਸੀ ਵੀ ਦੁੱਧ ਵਿੱਚ ਛੋਲੇ ਭਿਓ ਦਿਓ ਰਾਤ ਨੂੰ, ਉਹ ਇਹ ਨਹੀਂ ਦੱਸਿਆ ਵੀ ਸਵੇਰੇ ਉਬਾਲ ਕੇ ਖਾਣੇ ਤੇ ਕੱਚੇ ਖਾਣੇ। ਕੱਚੇ ਖਾਂਦੇ ਲੋਕੀ ਓਦਾਂ, ਕੱਚੇ ਠੀਕ ਆ ਖਾਣੇ? ਠੀਕ ਆ, ਜੇ ਉਬਾਲ ਲੈਣ ਦੇ ਠੀਕ ਨੇ। ਕੁਛ ਨਹੀਂ, ਤੁਹਾਨੂੰ ਭੁੱਖ ਨਹੀਂ ਲੱਗੂਗੀ, ਕੱਚੇ ਖਾ ਲੈਂਦੇ ਆ ਲੋਕ। ਹਾਂਜੀ ਹਾਂਜੀ, ਇਹ ਕੱਲ੍ਹ ਮੇਰੇ ਫਰੈਂਡ ਦਾ ਪੁੱਤਰ ਆਇਆ 3 ਸਾਲ ਦਾ, ਪਹਿਲਾਂ ਬਹੁਤ ਸੋਹਣੀਆਂ ਗੱਲਾਂ ਕਰਦਾ ਸੀ, ਸਾਰੀਆਂ ਗੱਲਾਂ ਕਰਦਾ ਸੀ, ਹੁਣ ਸਾਲ ਹੋ ਗਿਆ ਬੋਲਦਾ ਨਹੀਂ, ਕੋਈ ਗੱਲ ਨਹੀਂ ਕਰਦਾ। ਠੀਕ ਹੈ, ਉਹਦੇ ਬਾਰੇ ਜੇ ਕਿਸੇ ਨੂੰ ਪਤਾ ਹੋਏ, ਇਸ ਤਰ੍ਹਾਂ ਬਦਾਮ ਤੇ ਭਿਓ ਕੇ ਇਸ ਤਰ੍ਹਾਂ ਦੀਆਂ ਚੀਜ਼ਾਂ ਤੇ ਦਿੰਦੇ ਆ, ਪਰ ਉਹ ਹਾਂ ਇਸ ਤਰ੍ਹਾਂ ਗੱਲ ਸਮਝਦਾ ਕਰਦਾ ਸਾਰੀ ਤੇ ਗੱਲਾਂ ਕਰਦਾ। ਉਹਦੇ ਬਾਰੇ ਜੇ ਕਿਸੇ ਨੂੰ ਪਤਾ ਹੋਵੇ, ਕੋਈ ਕੇਸ ਤੁਹਾਡੇ ਕੋਈ ਏਦਾਂ ਦਾ ਹੋਵੇ ਦੱਸਿਆ। ਠੀਕ ਹੈ, ਓਕੇ, ਥੈਂਕ ਯੂ ਜੀ। ਪ੍ਰਦੀਪ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀ, ਉਹ ਕੋਈ ਹੈਗਾ ਤੇ ਹਾਰਟ ਵਧਿਆ, ਡਾਕਟਰ ਕਹਿੰਦਾ ਵੀ ਹਾਰਟ ਬਹੁਤ ਜ਼ਿਆਦਾ ਵੱਡਾ ਲਾਰਜ ਹੋਇਆ ਆ, ਤੇ ਸਰਜਰੀ ਕਰਾਉਣੀ, ਦਿਲ ਵੱਧ ਗਿਆ ਨਾ। ਹਾਂਜੀ, ਤੇ ਉਹ ਸੋਜ ਬੜੀ, ਲੱਤਾਂ ਨੂੰ ਪੈਰਾਂ ਨੂੰ ਬਹੁਤ ਜ਼ਿਆਦਾ ਸੋਜ ਵਾ, ਸਾਹ ਬੜਾ ਚੜਦਾ ਹੈ, ਤਾਂ ਉਹ ਸਰਜਰੀ ਨਹੀਂ ਕਰਾਉਣਾ ਮੰਗਦੇ, ਕਹਿੰਦੇ ਸਰਜਰੀ ਕਰਾਉਣੀ ਹੈ। ਠੀਕ ਹੈ ਜੀ, ਜੇ ਕੋਈ ਦੱਸੇ ਤਾਂ ਫਿਰ ਅਸੀਂ ਕਰੀਏ ਉੱਤੇ। ਚਲੋ ਪੁੱਛ ਲੈਂਦੇ ਆਪਾਂ। ਹਾਂਜੀ ਹਾਂਜੀ, ਥੈਂਕ ਯੂ ਜੀ। ਹਾਰਟ ਵਧਿਆ ਹੈ ਜੀ, ਦੱਸਿਓ ਜੇ ਕਿਸੇ ਨੂੰ ਪਤਾ ਹੋਇਆ। ਕੁਲਵੰਤ ਕੌਰ ਜੀ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ।
ਹਾਂਜੀ ਭੈਣ ਜੀ, ਮੈਂ ਜਿੱਦਾਂ ਕਿਸੇ ਨੇ ਪੁੱਛਿਆ ਵੀ ਫਲਵੈਰੀ ਹੋਈ ਆ ਨਾ, ਉਹ ਬਾਵਚੀ ਮਿਲਦੀ ਆ ਭੈਣ ਜੀ। ਹਾਂਜੀ ਹਾਂਜੀ, ਉਹ ਬਾਵਚੀ ਲੈ ਲੈਣ, ਉਹਨੂੰ ਰਗੜ ਕੇ ਮਤਲਬ ਕਿ ਪੀ ਕੇ ਤਾਂ ਉਹਦੇ ਚ ਥੋੜਾ ਜਿਹਾ ਪਾਣੀ ਪਾ ਕੇ ਉਹਨੂੰ 15-20 ਦਿਨ ਪੀਣ, ਉਹਦੇ ਨਾਲ ਜਿੱਥੇ ਹੋਊਗੀ ਖੜੀ ਹੋ ਜਾਊਗੀ। ਠੀਕ ਆ। ਹਾਂਜੀ, ਬਾਕੀ ਦੂਸਰਾ ਮੇਰਾ ਇਹ ਸਵਾਲ ਆ ਵੀ ਸਾਡੇ ਬੱਚਿਆਂ ਦੇ ਦੰਦ ਬਹੁਤ ਪੀਲੇ ਹੋਏ ਆ, ਵੀ ਉਹਨਾਂ ਵਾਸਤੇ ਕਿਸੇ ਨੂੰ ਪਤਾ ਹੋਵੇ ਤਾਂ ਦੱਸਣਾ ਹੈ। ਠੀਕ ਆ। ਹਾਂਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਬਲਵੀਰ ਕੌਰ ਜੀ, ਬਲਵੀਰ ਕੌਰ ਜੀ। ਹੈਲੋ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਮੈਂ ਬਲਵਿੰਦਰ ਸਰਜਰੀ ਕਰਾਈ ਸੀ ਅੱਖਾਂ ਦੀ, ਤੇ ਅੱਖਾਂ ਮੇਰੀਆਂ ਨਾ ਜੁੜੀਆਂ ਅੱਖਾਂ 'ਚ ਮੇਰੇ ਪਾਣੀ ਆਉਂਦਾ, ਜਿੱਦਾਂ ਐ ਨਹੀਂ ਖੁੱਲਦੀਆਂ ਵਧੀਆ ਰੱਖ ਕੇ। ਅੱਛਾ, ਹੋਣੀ ਕਿਤੇ ਸੌਣ ਲਈ ਤਾਂ ਨਹੀਂ ਕਰ ਦਿੱਤੀ ਵੀ ਅੱਖਾਂ ਬੰਦ ਰਹਿਣ? ਉਹ ਤਾਂ ਸਾਰਿਆਂ ਨੂੰ ਵਧੀਆ ਹੈ, ਫਿਰ ਉਹ ਤਾਂ ਉਦੋਂ ਵੀ ਵਧੀਆ ਫਸਟ ਕਲਾਸ। ਕਿੱਕਰ ਬੀਜ ਲਈ? ਬੀਜਣੀ ਹੈ। ਤੁੱਕੇ ਕਿੱਥੇ ਗਏ? ਤੁੱਕੇ ਤੁਸੀਂ ਦੇ ਕੇ ਨਹੀਂ ਗਏ? ਤੁੱਕੇ ਇੱਥੇ ਮੈਂ ਦੇ ਕੇ ਗਈ ਹਾਂ ਰੇਡੀਓ ਸਟੇਸ਼ਨ ਤੇ। ਗਵਾਚ ਗਏ। ਚੱਲ ਹੁਣ ਤਾਂ ਫਿਰ ਨਵੇਂ ਡਿੱਗੂਗੇ ਤਾਂ ਹੁਣ ਲੱਗੂਗੇ ਫਿਰ। ਪੱਕੇ ਰੱਖੇ ਹੁਣ ਰੱਖ ਦੋ ਪੱਕੇ, ਕੋਈ ਨਹੀਂ। ਸੌਣ ਭਾਦੋਂ ਨੂੰ ਬੀਜਦੀਆਂ ਕਿੱਕਰਾਂ ਬੜੀਆਂ ਜੰਪਨੀਆਂ। ਤੇ ਉਹ ਮੈਂ ਨਾ ਤਾਂ ਫੋਨ ਕੀਤਾ, ਤੇ ਮੇਰੀਆਂ ਅੱਖਾਂ ਐਨ ਨਹੀਂ ਖੁੱਲਦੀਆਂ, ਵਿੱਚ ਪਾਣੀ ਭਰਿਆ ਆਉਂਦਾ ਅੱਖਾਂ 'ਚ। ਮੈਂ ਮੋਤੀਆ ਸੀਗਾ ਦੋਨਾਂ ਅੱਖਾਂ, ਸੱਜੀ ਤਾਂ ਜ਼ਿਆਦਾ ਬਲਾਕ ਸੀ ਤੇ ਖੱਬੀ 'ਚ ਮੇਰੇ ਥੋੜਾ ਸੀ, ਤੇ ਇਸ ਕਰਕੇ ਤਾਂ ਉਹ ਫਿਰ ਹੁਣ ਮੇਰੀਆਂ ਅੱਖਾਂ ਏਦਾਂ ਹੋ ਗਈਆਂ। ਦਵਾਈਆਂ ਤਾਂ ਮੈਂ ਦਿੱਤੀਆਂ ਸੀ ਪਾਉਣ ਨੂੰ, ਮੈਂ ਪਾਈਆਂ ਜਿੰਨੀਆਂ ਵੀ ਉਹਨੂੰ ਦਿੱਤੀਆਂ ਸੀਗੀਆਂ, ਤੇ ਹੁਣ ਏਦਾਂ ਕਦੇ ਕਦੇ ਅੱਖਾਂ ਭਰ ਜਾਂਦੀਆਂ, ਜਿੱਦਾਂ ਜੁੜਦੀਆਂ ਨਹੀਂ ਹੁੰਦੀਆਂ ਏਦਾਂ ਹੋ ਜਾਂਦੀਆਂ। ਹਾਂਜੀ, ਉਹ ਜ਼ਰੂਰ ਜੇ ਕਿਸੇ ਨੂੰ ਭਾਈ ਪਤਾ ਤਾਂ ਦੱਸਿਓ ਜ਼ਰੂਰੀ। ਆਪਾਂ ਤੇ ਜ਼ਰੂਰ ਪੁੱਛਦੇ ਹਾਂ ਭਾਈ, ਸ਼ੇਅਰ ਜ਼ਰੂਰ ਕਰ ਲਿਆ ਕਰੋ। ਨਹੀਂ ਆਪਾਂ ਤਾਂ ਕਰਦੇ ਹਾਂ, ਪਰ ਜਿਹੜੀ ਚੀਜ਼ ਦਾ ਪਤਾ ਹੋਵੇ ਜ਼ਰੂਰ ਕਰੋ। ਪਤਾ ਰਹਿੰਦਾ ਇੱਕ ਦੂਜੇ ਨੂੰ ਵੀ, ਤੇ ਏਦਾਂ ਤੇ ਉਹ ਤਾਂ ਦੱਸਣਾ ਵੀ ਚੰਗੀ ਗੱਲ, ਉਹ ਮਾੜੀ ਗੱਲ ਨਹੀਂ। ਇੱਕ ਦੂਜੇ ਨੂੰ ਦੱਸੇ ਪੁੱਛੇ ਤੇ ਪਤਾ ਲੱਗਦਾ। ਬਿਲਕੁਲ। ਹਾਂਜੀ, ਤੇ ਹੋਰ ਆਪਣੇ ਬੱਚੇ ਪਰਿਵਾਰ ਠੀਕ ਹੋ? ਹਾਂਜੀ ਠੀਕ ਸਭ। ਹਾਂਜੀ, ਓਕੇ, ਚੰਗਾ, ਓਕੇ, ਸਤਿ ਸ੍ਰੀ ਅਕਾਲ। ਬਹੁਤ ਵਧੀਆ ਜੀ, ਸਤਿ ਸ੍ਰੀ ਅਕਾਲ। ਤੇ ਸਰੋਤੇ ਜਿਹੜੀਆਂ ਚੀਜ਼ਾਂ ਪੁੱਛੀਆਂ ਜਾਂਦੀਆਂ ਦੱਸ ਜ਼ਰੂਰ ਦਿਆ ਕਰੋ। ਹੋਲਡ ਤੁਹਾਨੂੰ ਜ਼ਰੂਰ ਕਰਨਾ ਪੈਂਦਾ, ਪਰ ਹੁਣ ਵੀ ਹੋਲਡ ਕਰਨਾ ਪਊਗਾ। ਆਪਾਂ ਇੱਕ ਬ੍ਰੇਕ ਲੈਣੀ ਹੈ, ਬ੍ਰੇਕ ਤੋਂ ਬਾਅਦ ਆਵਾਂਗੇ ਵਾਪਸ। 4082725200 ਫੀਡਬੈਕ ਜ਼ਰੂਰ ਦਿਆ ਕਰੋ, ਤੇ ਨਾਲ ਦੀ ਨਾਲ ਜੇ ਕਿਸੇ ਇਲਾਜ ਦਾ ਪਤਾ ਹੁੰਦਾ ਤੇ ਉਹ ਜ਼ਰੂਰ ਦੱਸਿਆ ਕਰੋ। ਆਉਂਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਹੀ ਸਰੋਤਿਆਂ ਦਾ ਇੱਕ ਵਾਰੀ ਫਿਰ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਪ੍ਰੋਗਰਾਮ ਚੱਲ ਰਿਹਾ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਸਾਡੇ ਸਰੋਤੇ ਕਾਲ ਕਰਕੇ ਕੋਈ ਨਾ ਕੋਈ ਇਲਾਜ ਪੁੱਛਦੇ ਆ, ਤੇ ਸਰੋਤੇ ਹੀ ਉਹਦਾ ਜਵਾਬ ਦੇ ਦਿੰਦੇ ਆ। ਡਾਕਟਰ ਕੋਈ ਨਹੀਂ ਹੁੰਦਾ। ਇਹ ਜਿਹੜੀਆਂ ਦੇਸੀ ਚੀਜ਼ਾਂ, ਇਹਨਾਂ ਦੇ ਸਾਈਡ ਇਫੈਕਟ ਨਹੀਂ ਹੁੰਦੇ। ਤੁਹਾਨੂੰ ਪਾਏ ਹੋਊਗੀ, ਜਾਂ ਤੁਹਾਨੂੰ ਗਰਮੀ ਹੋਊਗੀ, ਜਾਂ ਕਿਸੇ ਜੇ ਚੀਜ਼ ਤੋਂ ਐਲਰਜੀ ਆ, ਉਹ ਚੀਜ਼ ਵਿੱਚ ਨਹੀਂ ਲੈਣੀ। ਅਤੇ ਵੈਸੇ ਇਹ ਚੀਜ਼ਾਂ ਲਿਖਾਉਣੀਆਂ ਨਹੀਂ ਪੈਂਦੀਆਂ, ਇਹ ਸਾਰੀਆਂ ਦੁਕਾਨ 'ਤੇ ਜਾਓ ਮਿਲ ਜਾਂਦੀਆਂ। ਇਸ ਨੂੰ ਕਿਸ ਤਰ੍ਹਾਂ ਰਲਾਉਣਾ ਆ, ਉਹਦੇ ਬਾਰੇ ਇੱਥੇ ਜ਼ਰੂਰ ਦੱਸਿਆ ਜਾਂਦਾ ਆ। ਕੋਸ਼ਿਸ਼ ਕਰਿਆ ਕਰੋ ਕਿ ਚੀਜ਼ ਆਪ ਲੈਣੀ ਆ, ਚੀਜ਼ ਆਪ ਲੈ ਕੇ ਉਹਨੂੰ ਆਪ ਹੀ ਕੁੱਟਣਾ ਆ। ਤੁਹਾਨੂੰ ਪਤਾ ਹੋਊਗਾ ਕਿ ਕਿਹੜੀ ਚੀਜ਼ ਮੈਂ ਪਾਈ ਸੀਗੀ। ਅਤੇ ਚੱਲਦੇ ਅਸੀਂ ਤੁਹਾਡੀਆਂ ਕਾਲਸ ਵੱਲ। ਇਹੀ ਪ੍ਰੋਗਰਾਮ ਐਤਵਾਰ ਨੂੰ ਰਿਪੀਟ ਹੁੰਦਾ, ਵੀਰਵਾਰ ਨੂੰ ਸਾਡੇ ਨਾਲ ਜਗਵੀਰ ਸਿੰਘ ਜੀ ਹੁੰਦੇ ਨੇ। ਅਤੇ ਹੁਣ ਚੱਲਦੇ ਹਾਂ ਤੁਹਾਡੀਆਂ ਕਾਲਸ ਵੱਲ। ਜੋਗਿੰਦਰ ਕੌਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਉਹ ਮੈਂ ਇਹ ਦੱਸਣਾ ਸੀ, ਜਿਹੜੇ ਬੱਚੇ ਦਾ ਦੱਸਦੇ ਨੇ ਵੀ ਬੋਲਦਾ ਨਹੀਂ, ਤੇ ਬੱਚਾ ਵੀ ਬੋਲਦਾ ਨਹੀਂ ਉਹ। ਹਾਂਜੀ, ਉਹ ਏਦਾਂ ਆ ਵੀ ਸਾਡੇ ਵੀ ਇੱਥੇ 2-3 ਬੱਚੇ ਸੀਗੇ, ਵੀ 3 ਸਾਲ ਦੇ, ਬੋਲਣ ਨਾ ਉਦਾਂ ਹੀ ਸਤਿ ਸ੍ਰੀ ਅਕਾਲ ਵਿਚਾਰੇ ਬੁਲਾਉਣ ਹੱਥ ਜੋੜ ਕੇ, ਤੇ ਗੱਲ ਕੋਈ ਵੀ ਨਾ ਕਰਨੀ। ਅਸੀਂ ਉਹਨਾਂ ਨੂੰ ਪੁੱਛਿਆ ਵੀ ਏਦਾਂ ਕਾਹਤੇ ਕਰਦੇ ਆ? ਕਹਿੰਦੇ ਪਤਾ ਨਹੀਂ, ਅਸੀਂ ਸਾਰੇ ਇਹਨਾਂ ਦੇ ਟੈਸਟ ਕਰਾਏ, ਤੇ ਕਹਿੰਦੇ ਬਿਲਕੁਲ ਠੀਕ ਆ, ਤੇ ਬੋਲਦੇ ਨੇ ਵੀ ਆਂਟੀ ਅਸੀਂ ਤਾਂ ਇੰਡੀਆ ਵੀ ਜਾ ਕੇ ਦਿਖਾ ਲਿਆਏ ਆ। ਤੇ ਸਾਡੇ ਇੱਥੇ ਉਹ ਕਿਸੇ ਨੇ ਦੱਸਿਆ ਵੀ ਜਿਹਦਾ ਕੈਂਚੀ ਆਪਣੀ ਹੈ ਨਾ, ਜਿਹੜੀ ਕੈਂਚੀ ਆ, ਹਾਂਜੀ, ਉਹ ਕੈਂਚੀ ਨੂੰ ਲੈ ਕੇ ਤੇ ਸ਼ਨੀਚਰ ਐਤਵਾਰ ਧੋ ਸਵਾਰ ਕੇ ਤੇ ਉਹਨੂੰ 7 ਵਾਰੀ ਪਾਣੀ 'ਚ ਡੁਬੋਣਾ। ਅੱਛਾ, 7 ਵਾਰੀ। ਤੁਸੀਂ ਸੁਣੋ ਸਹੀ ਸੱਚ, ਮੈਂ ਵੀ ਨਹੀਂ ਸੀ ਮੰਨਦੀ। ਅਸੀਂ ਏਦਾਂ ਦੀਆਂ ਗੱਲਾਂ ਨੂੰ ਅਸੀਂ ਕਿਹਾ ਹਾਂ ਦੱਸਾਂ ਇਹ ਕੋਈ ਗੱਲ ਹੈ ਉੱਤੇ, ਏਦਾਂ ਕੋਈ ਗੱਲ ਸੁਣੀ ਤੇ ਅਸੀਂ ਕਿਹਾ ਐਵੇਂ ਹੀ ਆ ਇਹ। ਉਹ ਤੁਸੀਂ ਸੱਚ ਨੇ ਮੰਨਣਾ ਵੀ ਉਹ ਹਨਾ, ਇੱਕ ਦਾ ਬੱਚਾ ਬਿਲਕੁਲ ਸਾਡੇ ਲੱਗ ਗਈ, ਉਹ ਆਇਆ ਤਾਂ ਉਹ ਬੋਲੇ ਮਾਮਾ ਤਾਤਾ ਏਦਾਂ ਆਇਆ। ਮਹੀਨੇ ਕੁ ਪਿੱਛੋਂ ਜਾਣੀ ਉਹ ਆਈ ਉਹਦੀ ਮੰਮੀ ਲੈ ਕੇ, ਉਹ ਬੜੀ ਖੁਸ਼ ਹੋਈ ਮਾਰ ਸਾਨੂੰ। ਨਾਲੇ ਉਹਨੇ ਡੱਬਾ ਲਿਆਈ, ਕਹਿੰਦੀ ਮੈਨੂੰ ਤਾਂ ਆਂਟੀ ਬਹੁਤ ਖੁਸ਼ੀ ਹੋਈ, ਤੁਸੀਂ ਆਹ ਸਾਰਾ ਨੁਕਸਾ ਦੱਸਿਆ। ਕਹਿੰਦੀ ਅਸੀਂ ਤਾਂ ਬਦਾਮ ਦੇ ਕੇ, ਕਹਿੰਦੀ ਇੱਥੇ ਤਾਂ ਬਦਾਮਾਂ ਦੀ ਕੋਈ ਕਮੀ ਆ, ਮਾਮੇ ਛੱਡ ਕੇ ਕਹਿੰਦੀ ਖਰੇ ਕੁਆਂਟਲਾਂ ਬੱਧੀ ਬਦਾਮ ਤੁਰੇ ਫਿਰਦੇ ਆ। ਅੱਗੇ ਬਦਾਮ ਉਹ ਐਵੇਂ ਗੱਲਾਂ ਹੀ ਆ ਬਦਾਮਾਂ ਬਦੂਮਾਂ ਦੀਆਂ। ਕਹਿੰਦੀ 7 ਵਾਰੀ ਛੁਆ ਕੇ ਉਹਨੂੰ ਸ਼ਨੀਚਰ ਐਤਵਾਰ ਕਰਨਾ। ਸਵੇਰ ਉਹਨੂੰ ਜਿਸਲੇ ਮਰਜ਼ੀ ਪਿਲਾ ਦਿਓ ਪਾਣੀ, ਬਸ ਉਹ ਪਾਣੀ ਬੱਚੇ ਨੂੰ ਪਿਲਾਉਣਾ ਆ, ਜਿਹੜਾ ਗਲਾਸ 'ਚ ਡੁੱਬਣਾ ਆ। ਅੱਛਾ, ਹਾਂਜੀ, ਉਹ 2 ਜਿੰਨੀ ਪਾਈ ਜਾਵੋ ਉਹਦਾ ਨੁਕਸਾਨ ਵੀ ਕੋਈ ਨਹੀਂ। ਜਾਣੀ ਜੇ ਤੁਸੀਂ ਨਾ ਉਹਨੇ ਸਾਲ ਦੇ ਵਿੱਚ ਲੱਗਣਾ ਟਾਈਮ। ਉਹਨੂੰ ਕਹਿੰਦੇ ਵੀ ਇਹਦਾ ਠੁਣਕਾ ਹੀ ਇਹਦਾ ਕੋਈ ਟੂਣਾ ਹੀ ਆ, ਕਹਿੰਦੇ ਉਹ ਜ਼ਰੂਰ ਏਦਾਂ ਦਾ ਕਰਿਓ।
ਉਹ ਦੋ ਹੀ ਇੱਕ ਸਾਡੇ ਰਿਸ਼ਤੇਦਾਰਾਂ ਨੂੰ ਏਦਾਂ ਦੱਸਿਆ ਕੈਨੇਡਾ 'ਚ, ਉਹਨਾਂ ਦੀ ਕਾਲ ਆਈ ਕੱਲ। ਉਹ ਕਹਿੰਦੇ ਵੀ ਆਂਟੀ ਜੀ ਵੀ ਆ ਤਾਂ ਕਹਿੰਦੇ ਵੀ ਕਿ ਚਮਤਕਾਰੀ ਹੋਇਆ, ਵੀ ਅਸੀਂ ਤਾਂ ਬੜੇ ਹੈਰਾਨ ਆ, ਇਹ ਕਿ ਤੁਸੀਂ ਨੁਕਸਾ ਕੱਢਿਆ। ਮੈਂ ਕਿਹਾ ਏਦਾਂ ਦੱਸਿਆ ਸੀ ਕਿਸੇ ਨੇ ਵੀ ਹੋਊ। ਉਹ ਫਿਰ ਮੈਨੂੰ ਇੱਥੇ ਸਾਰੇ ਕਹਿੰਦੇ ਤੂੰ ਰੇਡੀਓ ਤੇ ਜ਼ਰੂਰ ਦੱਸੀ, ਵੀ ਕਈ ਵਾਰੀ ਦੱਸਦੇ ਵੀ ਸਾਡਾ ਬੱਚਾ ਨਹੀਂ ਬੋਲਦਾ ਹਨਾ। ਹਾਂਜੀ, ਤੇ ਬਾਕੀ ਦੂਸਰਾ ਪ੍ਰੋਗਰਾਮ ਬਹੁਤ ਵਧੀਆ ਚੱਲਦਾ ਤੁਹਾਡਾ। ਤਾਂ ਆਪਣੇ ਮੈਂ ਕਾਲੀਆਂ ਮਿਰਚਾਂ ਵਾਲਾ ਇੱਕ ਨੁਕਸਾ ਜਿਹੜਾ ਤੁਸੀਂ ਕਹਿੰਦੇ ਨੇ ਨਿੰਬੂ 'ਚ ਭੇਂ ਕੇ ਤਾਂ ਇੰਨੇ ਦਿਨ ਕਰੋ ਹਨਾ, ਹਾਂਜੀ, ਤੇ ਉਹ ਮੈਂ ਕਰਦੀ ਆ। ਤੁਸੀਂ ਸੱਚ ਨਹੀਂ ਮੰਨੋਗੇ ਵੀ ਮੈਂ ਗੁਰਦੁਆਰਾ ਸਾਹਿਬ ਮੈਂ 2 ਪੈਰ ਰੱਸੀ ਘਰੋਂ ਤੁਰਦੀ ਹੁੰਦੀ ਆ, ਬਾਥਰੂਮ ਜਾਣਾ ਫੜ ਫੜ ਕੰਧਾ ਏਦਾਂ ਕਰ ਕਰਕੇ, ਇੰਨੀਆਂ ਲੱਤਾਂ ਦੁਖਣੀਆਂ, ਗੋਡੇ ਦੁਖਣੇ। ਤਾਂ ਮੈਂ ਹੁਣ ਨਾ ਬੜੀ ਸੋਹਣੀ ਤੁਰਦੀ, ਨਾ ਮੇਰਾ ਕੋਈ ਗੋਡਾ ਦੁਖਦਾ ਨਾ ਮੇਰੀ ਕੋਈ ਲੱਤ ਦੁਖਦੀ ਆ। ਉਹ ਮੈਨੂੰ ਕਹਿੰਦੀ ਆ ਤੂੰ ਕੀ ਖਾ ਲਿਆ ਕੇ? ਮੈਂ ਕਿਹਾ ਨਜ਼ਰ ਨਾ ਲਾ ਦਿਓ ਕਿਤੇ ਹੋਰ ਮੈਨੂੰ। ਕਾਲੀਆਂ ਮਿਰਚਾਂ ਖਾ ਲਈਆਂ। ਹਾਂਜੀ, ਉਹ ਬੜਾ ਸੋਹਣਾ ਜਿੱਦਾਂ ਤੇ ਥੋੜਾ ਜਿਹਾ ਲੈ ਲੈਣਾ, ਚਮਚਾ ਜ਼ਿਆਦਾ ਤਾਂ ਨਹੀਂ ਲੈਣੀ ਵੀ ਚਲੋ ਐਵੇਂ ਨੁਕਸਾਨ ਨਾ ਪਹੁੰਚੇ। ਵੀ ਹੁਣ ਅਸੀਂ ਸਿਆਣੇ ਹੀ ਆ, ਕਿਹੜੇ ਏਡੇ ਇੱਥੇ ਜਾਂਗੇ ਆ, ਤਾਂ ਓਦਾਂ ਬਸ ਇੰਨਾ ਕੁ ਚਮਚਾ ਗਰਮ ਪਾਣੀ ਨਾਲ ਲੈ ਲੈਣਾ, ਚਾਹੇ ਰਾਤ ਨੂੰ ਲੈ ਲਓ ਜਿਲੇ ਮਰਜ਼ੀ ਲੈ ਲਓ, ਉਹ ਬੜਾ ਠੀਕ ਬੈਠਾ। ਤਾਂ ਸੋ ਆ ਵੀ ਦੇਸੀ ਚੀਜ਼ਾਂ ਦਾ ਫਰਕ ਤਾਂ ਹੈਗਾ ਬਹੁਤ ਸੋਹਣਾ। ਹਾਂਜੀ, ਬਾਕੀ ਤੁਸੀਂ ਜਿਹੜੇ ਹਾਸੇ ਜਿਹੇ ਦੀ ਇੱਕ ਗੱਲ ਕਰ ਲੈਂਦੇ ਉਹ ਬਹੁਤ ਸੋਹਣੀ ਲੱਗਦੀ ਹੈ। ਜੇ ਹਾਸਾ ਜਿਹਾ ਹੁੰਦਾ ਉਸ ਵੇਲੇ ਬੜਾ ਖੁਸ਼ ਹੁੰਦਾ ਮਨ। ਚੰਗਾ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਲਓ ਜੀ, ਬੱਚਿਆਂ ਦੀ ਆਇਰਨ ਪੂਰੀ ਹੋਵੇ ਮੇਰੇ ਖਿਆਲ ਦੇ ਵਿੱਚ ਕੈਂਚੀ ਦੇ ਨਾਲ। ਕਈ ਵਾਰੀ ਅਸੀਂ ਆਪਣੇ ਆਪ ਲਈ ਵੀ ਖਿਆਲ ਨਹੀਂ ਕਰਦੇ ਕਿ ਸਾਨੂੰ ਕਿਹੜੀ ਚੀਜ਼ ਦੀ ਘਾਟ ਆ। ਤੇ ਦੇਖੋ ਹੁਣ ਲੋਹੇ ਤੋਂ ਆਇਰਨ ਮਿਲ ਸਕਦੀ ਹੈ ਜੇ ਤੁਸੀਂ ਸਾਇੰਸ ਦੇ ਤਰੀਕੇ ਨਾਲ ਸੋਚਣਾ ਹੈ। ਬਸ ਉਹਨੇ ਕਿਹਾ ਠੁਣਕਾ ਹੀ ਆ, ਠੁਣਕੇ ਦੀ ਕੋਈ ਪੰਜਾਬੀ ਇੰਗਲਿਸ਼ ਨਹੀਂ ਹੁੰਦੀ, ਠੁਣਕਾ ਠੁਣਕਾ ਹੀ ਹੁੰਦਾ ਆ ਜੀ। ਅੱਗੇ ਸੁਖਦੇਵ ਸਿੰਘ ਜੀ। ਸੁਖਦੇਵ ਜੀ, ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਆ ਬਲੋਕੇਜ ਦੀ ਗੱਲ ਕਰਦੇ ਸੀ ਨਾ, ਮੈਂ ਰੇਡੀਓ ਤੋਂ ਸੁਣਿਆ ਸੀਗਾ, ਇੱਥੇ ਕਾਫੀ ਸਾਲ ਹੋ ਗਏ। ਮੈਂ ਲਿਖਿਆ ਹੈ ਨੁਸਖਾ ਇੱਕ, ਹਾਂਜੀ, ਉਹ 'ਚ ਭੈਣ ਜੀ 3 ਲਾਖਾਂ ਸੀਗੀਆਂ ਦੱਸੀਆਂ ਇਹਨਾਂ ਨੇ, 1 ਲੱਖ 53 ਲੱਖ ਤੇ ਚੱਪੜ ਲੱਖ। ਇਹ 20 ਗ੍ਰਾਮ ਲੈਣੀ ਹੈ ਭੈਣ ਜੀ, 20 ਗ੍ਰਾਮ ਪੀਸ ਕੇ ਨਾ ਇਹ, ਹਾਂਜੀ, ਇੱਕ ਚਮਚਾ ਇਹਨਾਂ ਦਾ ਸਵੇਰੇ ਸਵੇਰੇ ਲੈਣਾ ਨਿਰਣੇ ਕਾਲ ਦੇ ਕੋਸੇ ਪਾਣੀ ਨਾਲ। ਠੀਕ। ਪਰ ਇਹ ਤੁਸੀਂ ਸਾਲ 'ਚ 2 ਵਾਰੀ ਦਵਾਈ ਖਾ ਸਕਦੇ, ਇਹ ਤੋਂ ਵੱਧ ਨਹੀਂ ਖਾਣੀ। ਠੀਕ ਆ। ਹਾਂਜੀ, ਇਹ ਨਾ ਭੈਣ ਜੀ ਇੱਕ ਮੇਰਾ ਕੀਤਾ ਹੋਇਆ ਆ ਇਹ। ਅੱਛਾ। ਇਹ ਹਾਂਜੀ, ਇਹ ਮੇਰੀ ਫੀਡਬੈਕ ਆ ਇਹ, ਵੀ ਜਿਹੜੇ ਕਹਿੰਦੇ ਨਾ ਵੀ ਸਾਰੀ ਆ ਬਲੋਕੇਜ ਹੋ ਗਈ ਲੱਕ, ਕੋਈ ਵੀ ਬਲੋਕੇਜ ਹੋਵੇ ਭੈਣ ਜੀ ਸਰੀਰ ਦੇ ਵਿੱਚ ਨਾ, ਆਹ 3 ਲੱਖਾਂ ਲੈ ਲਓ 20 ਗ੍ਰਾਮ, ਤੇ ਇਹਨਾਂ ਨੂੰ ਸਵੇਰੇ ਕੋਸੇ ਪਾਣੀ ਨਾਲ ਲੈਣਾ, ਤੇ ਉਸ ਤੋਂ ਬਾਅਦ ਕੁਛ ਖਾਣਾ ਨਹੀਂ 2 ਘੰਟੇ। ਹਾਂਜੀ, ਜਦੋਂ ਜਾਂਦੇ ਆ ਲੈ ਕੇ ਆਇਆ ਕਰੋ ਜੀ ਚੀਜ਼ਾਂ, ਤੇ ਲਿਖ ਲਿਆ ਕਰੋ ਉਹਦੇ ਤੇ ਕਾਹਦੇ ਲਈ ਆ ਇਹ। ਹਾਂ ਭੈਣ ਜੀ, ਮੈਂ ਤਾਂ ਸਾਰਾ ਕੁਛ ਰਜਿਸਟਰ ਤੇ ਲਿਖਦਾ, ਜਿੰਨਾ ਮੇਰੇ ਤੋਂ ਤੁਹਾਡੇ ਪ੍ਰੋਗਰਾਮ ਲਿਖ ਹੋ ਜਾਣ ਨਾ, ਮੇਰਾ ਤਾਂ ਚੰਗਾ ਮੋਟਾ ਰਜਿਸਟਰ ਲਾ ਆ। ਮੈਂ ਹੁਣ ਖੋਲ ਕੇ ਲੱਭਦਾ ਸੀ ਵੀ ਕਿੱਥੇ ਆ ਉਹ। ਫਿਰ ਤਾਂ ਤੁਹਾਡੇ ਕੋਲ ਮਨੀਮ ਜੀ ਕੋ ਆਉਣਾ ਪਊਗਾ। ਮੈਂ ਸੱਚੀ ਲਿਖਦਾ ਭੈਣ ਜੀ, ਮੈਂ ਝੂਠ ਨਹੀਂ ਬੋਲਦਾ। ਜਿੰਨਾ ਹੁੰਦਾ ਨਾ ਮੈਂ ਲਿਖ ਲੈਂਦਾ ਹੁੰਦਾ, ਪਰ ਉਹ ਮੁੜ ਕੇ ਲੱਭਣੇ ਪੈਂਦੇ ਭੈਣ ਜੀ, ਪੇਜ ਤੋਂ ਪੇਜ। ਹਾਂਜੀ, ਤੇ ਇਹ ਭੈਣ ਜੀ ਕੀਤਾ ਹੋਇਆ ਤੇ ਬਹੁਤ ਵਧੀਆ ਆ। ਪਿੱਪਲ ਲਾਖ 20 ਗ੍ਰਾਮ, 53 ਲੱਖ 20 ਗ੍ਰਾਮ ਤੇ ਚੱਪੜ ਲਾਖ 20 ਗ੍ਰਾਮ। ਠੀਕ ਹੈ ਜੀ। ਬਸ ਇਹਨਾਂ ਨੂੰ ਪੀ ਲੈਣਾ, ਤੇ 1 ਚਮਚਾ ਸਵੇਰੇ ਨਿਰਣੇ ਕਾਲ ਦੇ ਕੋਸੇ ਪਾਣੀ ਦੇ ਨਾਲ ਲੈ ਕੇ, ਤੇ ਬਸ ਤੁਸੀਂ ਸਾਲ 'ਚ 2 ਵਾਰੀ ਖਾਣਾ, ਇਹ ਜ਼ਿਆਦਾ ਨਹੀਂ। ਠੀਕ ਹੈ। ਹਾਂਜੀ ਭੈਣ ਜੀ, ਜਿਹੜਾ ਭੈਣ ਜੀ ਹੁਣ ਦੱਸ ਵੀ ਆਇਆ ਵੀ ਮਿਰਚਾਂ ਨਿੰਬੂ ਤੇ ਕਿੱਦਾਂ ਸੀ, ਉਹ ਮੈਨੂੰ ਮਾੜਾ ਜਿਹਾ ਦੱਸ ਦਿਓ ਇਹਨਾਂ ਕਿੱਦਾਂ ਭੇਂਟੀਆਂ ਆ। ਠੀਕ ਹੈ, ਭੁੱਲ ਗਿਆ। ਠੀਕ ਹੈ, ਦੱਸ ਦਾਂਗੇ। ਓਕੇ ਓਕੇ ਜੀ, ਥੈਂਕ ਯੂ ਜੀ। ਬਾਅਦ 'ਚ ਦੱਸ ਦਿੰਦੇ ਜੀ। ਮੱਲ ਸਿੰਘ ਜੀ। ਮੱਲ ਸਿੰਘ ਜੀ। ਹਾਂਜੀ, ਗੱਲ ਇਹ ਹੈ ਜੀ, ਮੇਰੇ ਪੈਰ ਜਿਹੜਾ ਸੌਂਦਾ ਸੁੱਤਾ ਰਹਿੰਦਾ 2 ਸਾਲ ਹੋ ਗਏ, 2 ਸਾਲ ਪੈਰ ਤੁਰਨਾ ਔਖਾ। ਡਾਕਟਰ ਕੋਈ ਸਰਜਰੀ ਨਹੀਂ ਕਰਦੇ ਹੈ, ਗੋਲੀਆਂ ਲਿਖ ਕੇ ਦੇ ਦਿੰਦੇ ਆ। ਹਾਂ, ਕੋਈ ਆਰਾਮ ਨਹੀਂ ਆਉਂਦਾ ਹੈ। ਫਿਰ ਕੀ ਕਰਦੇ ਹੋ ਤੁਸੀਂ ਉਹਨੂੰ ਪੈਰ ਨੂੰ? 2 ਸਾਲ ਤੋਂ ਸੁੱਤਾ ਹੋਇਆ? 2 ਸਾਲ ਤੋਂ ਬਸ ਤੇਲ ਕਦੇ ਹਰਤੋਂ ਵਾਲਿਆਂ ਦਾ ਤੇਲ ਮੜ ਲਿਆ, ਕਦੇ ਆਪ ਦੂਜੀ ਮਲਮ ਲੈ ਕੇ ਦਿੱਤੀ ਉਹ ਮੜ ਲੈਣਾ। ਫਿਰ ਦੂਜਾ ਜਿਹੜਾ ਫੜਾ ਜਿਹਾ ਪਾਇਆ ਹੁੰਦਾ ਪੈਰ ਨੂੰ ਬੰਨ ਲਈਦਾ ਸ਼ਾਮ ਨੂੰ। ਤੁਹਾਨੂੰ ਸ਼ੂਗਰ ਆ? ਕੀ ਗੱਲ ਹੋਈ ਆ? ਸ਼ੂਗਰ ਨਹੀਂ ਹੈਗੀ, ਪੈਰ ਸੌਂਦਾ। ਉਹ ਤਾਂ ਕਦੀ ਕਦੀ ਸੌਂ ਜਾਂਦਾ ਨਾ ਜੀ, ਸੁੱਤਾ ਹੀ ਰਹਿੰਦਾ। ਸੁੱਤਾ ਹੀ ਆ, ਠੀਕ ਆ। ਲੋਕਾਂ ਨੂੰ ਤਾਂ ਨੀਂਦ ਨਹੀਂ ਆਉਂਦੀ, ਤੁਹਾਡਾ ਪੈਰ ਸੁੱਤਾ ਹੈ। ਕੋਈ ਨਹੀਂ, ਪੁੱਛਦੇ ਆ ਜੀ। ਥੈਂਕ ਯੂ ਜੀ ਮਲ ਸਿੰਘ ਜੀ। ਪੈਰ ਸੁੱਤਾ, ਵੈਸੇ ਤੇ ਮਸਾਜ ਨਾ ਛੱਡਿਓ, ਜੇ ਕੋਈ ਦੱਸ ਦੂਗਾ ਤਾਂ ਸਭ ਤੋਂ ਵਧੀਆ। ਕਈ ਵਾਰੀ ਕਹਿੰਦੇ ਵੀ ਸਰਕੂਲੇਸ਼ਨ ਘੱਟ ਜਾਂਦਾ, ਸਰਕੂਲੇਸ਼ਨ ਦੇ ਲਈ ਬਹੁਤੀ ਵਾਰੀ ਨਾ ਸੌਗੀ ਦੱਸੀ ਜਾਂਦੀ ਹੈ, ਜਿਹਨੂੰ ਕਿਸ਼ਮਿਸ਼ ਵੀ ਕਹਿੰਦੇ ਆ ਤੁਸੀਂ। ਮੁਕੇਸ਼ ਜੀ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਭੈਣ ਜੀ ਪੁੱਛਣਾ ਸੀ, ਆਪਣੇ ਨਾ ਸੱਟ ਲੱਗ ਗਈ ਸੀ ਸਿਰ ਦੇ ਉੱਪਰ, ਤੇ ਉਹ ਸਕਾਰ ਜਿਹਾ ਪਿਆ, ਫੁਲਵਾਰੀ ਨਹੀਂ ਆਪਣੇ ਜਿੱਦਾਂ ਫੁਲਵਾਰੀ ਕਹਿੰਦੇ ਉਹ ਨਹੀਂ ਹੈਗੀ। ਉਹਦਾ ਸਟਾਰ? ਹਾਂਜੀ, ਉਹਦਾ ਸਕਾਰ ਜਿਹਾ ਜਾਂਦਾ ਨਹੀਂ। ਮੈਂ ਉਦਾਂ ਦਵਾਈ ਵੀ ਲਾਉਣਾ, ਕੋਈ ਫਰਕ ਨਹੀਂ ਪੈਂਦਾ ਉਹਦੇ ਨਾਲ। ਕੋਈ ਦੇਸੀ ਇਲਾਜ ਹੋਵੇ, ਕਿਸੇ ਭੈਣ ਭਰਾ ਨੂੰ ਪਤਾ ਹੋਵੇ ਤਾਂ ਦੱਸ ਦਿਓ। ਇਹ ਤਾਂ ਦੁਕਾਨ ਹੀ ਦੇਸੀ ਦੀ ਆ, ਜ਼ਰੂਰ ਤਾਂ ਪੁੱਛ ਲਿਆ। ਚਲੋ ਹਾਂਜੀ, ਦੱਸੋ ਇਹਦਾ ਕੀ? ਠੀਕ ਹੈ, ਠੀਕ ਹੈ, ਸੁਣਦੇ ਰਹੋ ਜੀ।
ਸੱਟ ਲੱਗ ਗਈ ਸੀਗੀ ਉੱਤੇ, ਕਈ ਵਾਰ ਜਿੱਥੇ ਸੱਟ ਲੱਗਦੀ ਹੈ ਨਾ ਉਹ ਚਿੱਟਾ ਜਿਹਾ ਦਾਗ ਪੈ ਜਾਂਦਾ, ਸੋ ਉਹਦੇ ਬਾਰੇ ਦੱਸਿਓ। ਦਾਗ ਵੈਸੇ ਤੁਹਾਨੂੰ ਇਹ ਜ਼ਰੂਰ ਦੱਸ ਦਈਏ ਕਿ ਥੋੜ੍ਹਾ ਟਾਈਮ ਲੱਗਦਾ ਆ, ਜਿਹੜਾ ਕੋਕੋਨਟ ਆਇਲ ਦੱਸਦੇ ਆ ਨਾ ਉਹਦੇ ਨਾਲ ਵੀ ਫਰਕ ਪੈ ਜਾਂਦਾ, ਲਾਈਟ ਹੋ ਜਾਂਦਾ। ਬਲਵਿੰਦਰ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਉਹ ਮੈਂ ਦੱਸਣਾ ਸੀ ਜਿਹੜੇ ਕਹਿੰਦੇ ਸੀ ਨਾ ਟੱਪਿੰਗ ਦੇ ਕਰਾਉਣ ਦੀ ਕੀ ਫਾਇਦੇ ਆ। ਟੱਪਿੰਗ ਦੇ ਨਾਲ ਸਰਕੂਲੇਸ਼ਨ ਹੋ ਜਾਂਦਾ, ਬਾਕੀ ਕਿਸੇ ਐਕਸਪਰਟ ਤੋਂ ਕਰਾਵੇ ਤੇ ਉਹ ਨੁਕਸਾਨ ਤਾਂ ਕੋਈ ਨਹੀਂ ਆ ਜਾਂਦੀ, ਕਿਸੇ ਐਕਸਪਰਟ ਤੋਂ ਚੰਗੇ ਤਜਰਬੇਕਾਰ ਤੋਂ ਕਰਾਵੇ ਫਿਰ ਠੀਕ ਹੈ। ਤੇ ਬਾਕੀ ਆ ਆਇਰਨ ਦਾ ਤੁਸੀਂ ਦੱਸ ਹੀ ਦਿੱਤਾ, ਕੈਂਚੀ ਦਾ ਮੈਂ ਵੀ ਉਹ ਇਹੀ ਕਹਿਣਾ ਸੀਗਾ ਵੀ ਉਹ ਆਇਰਨ ਪੂਰੀ ਹੋ ਗਈ ਤੇ ਇਸ ਕਰਕੇ ਉਹ ਠੀਕ ਹੋ ਗਿਆ। ਤੇ ਬਾਕੀ ਉਹ ਟੰਗ, ਜਿਹੜੀ ਟੰਗ ਕਲੀਨਰ ਹੁੰਦਾ ਨਾ, ਉਹਦੇ ਨਾਲ ਵੀ ਮੈਂ ਪਿਛਲੀ ਵਾਰ ਵੀ ਦੱਸਣਾ ਸੀ, ਮੈਂ ਭੁੱਲ ਗਈ, ਜਿਹੜੇ ਬੱਚੇ ਬੋਲਦੇ ਨਹੀਂ, ਟੰਗ ਕਲੀਨਰ ਦੇ ਨਾਲ ਹਲਕਾ ਹਲਕਾ ਪ੍ਰੈਸ਼ਰ ਜੀਭ ਤੇ ਉਹ ਦੇ ਸਕਦੇ ਆ, ਉਹਦੇ ਤੇ ਜਾਂ ਸ਼ਹਿਦ ਲਾ ਕੇ ਵੀ ਦੇ ਸਕਦੇ ਆ ਜੀ, ਹਲਕਾ ਹਲਕਾ ਜਿੰਨਾ ਕੁ ਬੱਚਾ ਸਹਿੰਦਾ ਵਾ। ਤੇ ਇੱਕ ਜਿਹੜਾ ਉਹ ਬਦਾਮਾਂ ਦਾ ਤੇਲ ਤੇ ਜੌਂ ਦਾ ਤੇਲ, ਜੌਂ ਦਾ ਤੇਲ ਮੈਂ ਅੱਗੇ ਵੀ ਦੱਸਿਆ ਸੀ, ਉਹ ਬਰਾਬਰ ਬਰਾਬਰ ਆ ਕੇ ਥੋੜੀਆਂ ਜਿਹੀਆਂ ਬੂੰਦਾਂ, 5 ਬੂੰਦਾਂ ਉਹਦੀਆਂ ਪਾ ਲੈਣ, 5 ਬੂੰਦਾਂ ਉਹਦੀਆਂ। ਬੱਚਾ ਜੇ ਉਦੋਂ ਛੋਟਾ ਤਾਂ ਥੋੜੇ ਘੱਟ ਕਰ ਦੇਣ, ਜੇ 2-3 ਸਾਲ ਦਾ ਇੰਨਾ ਕੁ ਦੇ ਸਕਦੇ, ਜੇ 2 ਸਾਲ ਦਾ ਬੱਚਾ ਫਿਰ 2 ਬੂੰਦਾਂ ਉਹਦੀਆਂ, 2 ਬੂੰਦਾਂ ਉਹਦੀਆਂ, ਏਦਾਂ ਪਾ ਕੇ ਦੇ ਸਕਦੇ ਡ੍ਰੌਪਰ ਦੇ ਨਾਲ। ਤੇ ਬਾਕੀ ਜਿਹੜਾ ਸੀਗਾ ਇਹਨੂੰ ਆ ਜਿਹੜਾ ਦਾਗ ਆ, ਕਹਿੰਦੇ ਸੀ ਵੀ ਆ ਦਾਗ ਕਿਸੇ ਦੇ ਉਹ ਕਾਲਾ ਕਾਲਾ ਹੈ, ਲੱਤਾਂ ਤੇ ਵੀ ਆ, ਉਹ ਨਾ ਕਿਸੇ ਨੇ ਹੁਣੇ ਹੀ ਕੀਤਾ, ਬਾਕੀ ਹੁਣ ਪਤਾ ਨਹੀਂ, ਕਰਕੇ ਦੇਖ ਲਿਓ ਕਿ ਖਾਣ ਵਾਲਾ ਤਾਂ ਕੋਈ ਚੀਜ਼ ਹੈ ਨਹੀਂ, ਲਾਉਣ ਨੂੰ ਹੀ ਆ। ਕਿਸੇ ਦੇ ਬਾਂਹ ਤੇ ਸੀਗਾ, ਉਹਦਾ ਜਿਵੇਂ ਬਲੱਡ ਨਹੀਂ ਇਕੱਠਾ ਹੋ ਗਿਆ, ਏਦਾਂ ਜਿਵੇਂ ਦਾਗ ਜਿਹਾ ਨਹੀਂ ਉਹ ਪੈ ਗਿਆ, ਦੁਖਦਾ ਨਹੀਂ ਸੀ। ਤੇ ਉਹ ਹਾਂਜੀ, ਉਹਨਾਂ ਨੇ ਵੋਦਕਾ ਸ਼ਰਾਬ ਆ ਜਿਹੜੀ, ਉਹ ਹਾਂਜੀ ਇਹ ਤਾਂ ਹਾਸੇ ਵਾਲੀ ਗੱਲ ਆ, ਤੇ ਉਹ ਹਾਸੇ ਨਾਲ ਬੱਚੀ ਠੀਕ ਹੋ ਗਿਆ। ਉਹਨਾਂ ਨੇ ਲਾਈ ਤੇ ਲਾ ਕੇ ਜਿਹੜਾ ਗਾਇਰ ਹੁੰਦਾ ਬਾਲਾਂ ਵਾਲਾ, ਇਹਨੇ ਨਾਲ ਸੇਕ ਦਿੱਤਾ। ਅੱਛਾ ਲਾ ਜੀ, ਹਾਂਜੀ, ਇਹ ਕਰਕੇ ਦੇਖ ਲਓ ਨਾ, ਖਾਣ ਦਾ ਕੋਈ ਨਹੀਂ ਹੈ, ਲਾਉਣਾ ਹੀ ਆ। ਇਹਦਾ ਕੋਈ ਘਰ ਹੋਊ ਜਿੱਥੇ ਦਵਾਈ ਹੈ ਨੀ। ਹਾਂਜੀ, 5 ਮਿੰਟ ਹੀ ਰੱਖਣ ਜਾਣੇ, ਜ਼ਿਆਦਾ ਨਾ ਰੱਖਣ, ਹੋਰ ਜਿਹੜੇ ਕਈ ਨਹੀਂ ਪੀਂਦੇ ਫਿਰ ਉਹਨਾਂ ਨੂੰ ਨਸ਼ਾ ਚੜ੍ਹ ਜਾਂਦਾ। ਨਹੀਂ, ਤੁਹਾਡੇ ਘਰ ਤੇ ਘਰ ਹੈਗੀ, ਤੁਹਾਡੇ ਘਰ ਨਹੀਂ ਹੈਗੀ, ਆਲੇ ਦੁਆਲੇ ਮੈਕਸੀਕਨ ਹੈਗੇ ਆ, ਬੋਤਕਾ ਬੋਲ ਦੱਸ ਦੇਣਗੇ। ਹਾਂਜੀ, ਚਲੋ ਜੀ, ਓਕੇ ਜੀ, ਥੈਂਕ ਯੂ ਜੀ। ਅਗਲੇ ਕਾਲਰ ਨੇ ਸਾਡੇ ਅਜੀਤ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਕਹਿਣਾ ਸੀ ਜੀ ਕਿ ਪੁੱਛਣਾ ਸੀ ਕਿ ਮੁੰਡਾ ਹੈਗਾ ਜੀ 35 ਸਾਲ ਦਾ, ਤੇ ਉਸਨੂੰ 1.5 ਸਾਲ ਤੋਂ ਪ੍ਰੋਬਲਮ ਹੈਗੀ ਕਿ ਉਹ ਜਦੋਂ ਬਾਥਰੂਮ ਜਾਂਦਾ ਹੈਗਾ ਜਾਂ ਮਤਲਬ ਪੋਟੀ ਜਾਂਦਾ ਹੈਗਾ ਤਾਂ ਉਸਨੂੰ ਬਲੱਡ ਆਉਂਦਾ ਹੈਗਾ, ਤਾਂ ਉਸਨੂੰ ਡਾਕਟਰਸ ਨੇ ਦੱਸਿਆ ਹੈਗਾ ਕਿ ਅਲਸਰੇਟਿਵ ਕੋਲਾਈਟਸ ਹੈਗਾ ਉਹਨੂੰ। ਠੀਕ ਹੈ, ਤਾਂ ਐਸਾ ਕੋਈ ਦੇਸੀ ਇਲਾਜ ਹੋਵੇ ਤਾਂ ਮੈਨੂੰ ਦੱਸੋ, ਜ਼ਰੂਰ ਸੁਣਦੇ ਜ਼ਰੂਰ। ਥੈਂਕ ਯੂ ਜੀ। ਥੈਂਕ ਯੂ ਜੀ। ਹਰਜਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਔਰ ਜਿਹੜੇ ਬੱਚੇ ਬਾਰੇ ਮੈਂ ਪੁੱਛਿਆ, ਉਹ ਪਹਿਲਾਂ ਸਾਰੀਆਂ ਗੱਲਾਂ ਕਰਦਾ ਹੈ 2 ਸਾਲ ਤੱਕ, ਹਰ ਇੱਕ ਗੱਲ ਕਰਦਾ। ਹੁਣ ਸਾਲ ਸਵਾ ਸਾਲ ਹੋ ਗਿਆ, ਬਿਲਕੁਲ ਗੱਲ ਨਹੀਂ ਕਰਦਾ, ਹੂੰ ਹਾਂ ਕਰਦਾ, ਗੱਲ ਸਮਝਦਾ ਸਾਰੇ। ਤੁਸੀਂ ਵੀ ਕੈਂਚੀ ਕਰ ਲਓ। ਹਾਂਜੀ ਹਾਂਜੀ, ਉਹ ਤੇ ਟਰਾਈ ਕਰਾਂਗੇ, ਪਰ ਪਹਿਲਾਂ ਵੈਸੇ ਸਾਰੀ ਪੂਰੀ ਗੱਲ ਕਰਦਾ ਹੈ, ਪਾਪਾ ਮੰਮੀ ਹਰ ਇੱਕ ਗੱਲ ਕਰਦਾ ਹੈ। ਓਕੇ, ਥੈਂਕ ਯੂ ਜੀ, ਥੈਂਕ ਯੂ। ਕਿਰਨ। ਹਾਂਜੀ, ਲਾ ਕੇ ਭੁੱਲ ਗਏ ਜੀ। ਬਹਾਦਰ ਸਿੰਘ। ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਇੱਕ ਹੁਣ ਭਾਈ ਸਾਹਿਬ ਕਹਿ ਰਹੇ ਸੀ ਉਹਨਾਂ ਦੀ ਲੱਤ ਸੁੱਤੀ ਪਈ ਹੈ ਜਾਂ ਲੱਤਾਂ ਸੁੱਤੀਆਂ ਪਈਆਂ ਨੇ। ਨਹੀਂ, ਪੈਰ ਸੁੱਤਾ। ਪੈਰ ਸੁੱਤੇ ਦਾ ਕਾਰਨ ਭੈਣ ਜੀ ਉਹਨਾਂ ਦੀ ਬੈਕ ਦੇ ਵਿੱਚੋਂ ਨਰਵ ਡੈਮੇਜ ਹੈਗੀ ਆ, ਦੱਬਦੀ ਆ, ਉਹਦੇ ਕਾਰਨ ਪੈਰ ਸੁੱਤਾ ਵਾ। ਉਹਦੀ ਖਾਤਰ ਉਹ ਇਨਵਰਜਨ ਟੇਬਲ ਲੈ ਸਕਦੇ ਨੇ। ਠੀਕ ਹੈ। ਤੇ ਹੋਮਿਓਪੈਥੀ ਦੀ ਦਵਾਈ ਵੀ ਲੈ ਸਕਦੇ ਨੇ, ਪਰ ਇਨਵਰਜਨ ਟੇਬਲ ਤੇ ਉਹ ਜੇ ਚੜਨ ਤਾਂ ਉਹਦੇ ਨਾਲ ਉਹਨਾਂ ਦੀ ਜਿਹੜੀ ਨਰਵ ਆ ਉੱਥੋਂ ਰਿਲੀਵ ਹੋ ਜੂਗੀ, ਉਹ ਹਫ਼ਤੇ ਦੇ ਵਿੱਚ ਠੀਕ ਹੋ ਸਕਦੇ ਨੇ। ਤੇ ਉਹਦੇ ਨਾਲ ਉਹਨਾਂ ਨੂੰ, ਕਿਉਂਕਿ ਜਿੱਥੇ ਨਰਵ ਦੱਬਦੀ ਹੈਗੀ ਆ ਉੱਥੇ ਜਗ੍ਹਾ ਘੱਟ ਆ, ਉਹਨਾਂ ਨੂੰ ਆਪਾਂ ਪਹਿਲਾਂ ਵੀ ਗੱਲ ਕਰਦੇ ਰਹੇ ਹਾਂ, ਇਹਦੇ ਵਾਸਤੇ ਉਹ ਜਗ੍ਹਾ ਦੇ ਵਿੱਚ ਜੇ ਉਹ 30 ਦਿਨ ਟੇਬਲ ਤੇ ਚੜ੍ਹਦੇ ਨੇ, 7-7 ਮਿੰਟ ਲਈ 3 ਵਾਰੀ ਕਰਨਾ ਹੁੰਦਾ, ਪਿੱਛੇ ਜਾਣਾ ਹੁੰਦਾ, ਫਿਰ ਅੱਗੇ ਆ ਜਾਣਾ, 45 ਡਿਗਰੀ ਤੇ ਟੇਬਲ ਨੂੰ ਸੈੱਟ ਕਰਨਾ ਹੁੰਦਾ। ਉਹਦੇ ਲਈ 9 ਬਦਾਮ, 9 ਸੌਗੀ ਦੇ ਦਾਣੇ, ਤੇ ਉਹਦੇ ਲਈ 2 ਕਾਲੀਆਂ ਮਿਰਚਾਂ ਤੇ 2 ਇਲਾਇਚੀ ਛੋਟੀ, ਇਹਨੂੰ ਰਾਤ ਨੂੰ ਭਿਉਂ ਦੇਣਾ।
ਤੇ ਸਵੇਰੇ ਇਹਨੂੰ ਚਾਹ 'ਚ ਆਪਣੇ ਸੱਚ ਦੁੱਧ ਦੇ ਵਿੱਚ ਅਸੀਂ ਪਾ ਕੇ ਪੀ ਲੈਣਾ, ਲੇਬੀ ਬਣਾ ਲੈਣੀ ਆ ਸਵੇਰਿਓਂ। ਠੀਕ ਹੈ। ਇਹ 30 ਦਿਨ ਕਰਨਾ ਹੈਗਾ। ਉਹਨਾਂ ਦਾ ਪੈਰ ਵੀ ਠੀਕ ਹੋ ਜਾਊਗਾ, ਸੁੰਨਪਣ ਵੀ ਠੀਕ ਹੋ ਜਾਊਗਾ, ਉਹਨਾਂ ਦੀ ਬੈਕ ਵੀ ਠੀਕ ਹੋ ਜੂਗੀ। ਤੇ ਆਹ ਬੱਚਾ ਸੀਗਾ ਅਲਸਰੇਟਿਵ ਕੋਲਾਈਟਿਸ, ਇਹਦੇ ਲਈ ਕਿਸੇ ਵੀ ਹੋਮਿਓਪੈਥੀ ਵਾਲੇ ਨਾਲ ਗੱਲ ਕਰਨ ਜਿਨ੍ਹਾਂ ਦੇ ਉਹ ਨੇੜੇ ਹੋਣ, ਇਹ ਹੋਮਿਓਪੈਥੀ ਬਿਲਕੁਲ ਠੀਕ ਕਰ ਦਿੰਦੀ ਆ ਜੀ। ਇਹ ਐਲਏ ਤੇ ਆ ਜੀ। ਹਾਂਜੀ, ਲਾਸ ਐਂਜਲਸ ਦੇ ਠੀਕ ਆ ਜੀ, ਉੱਥੇ ਵੀ ਬਥੇਰੇ ਹੈਗੇ ਨੇ ਹੋਮਿਓਪੈਥੀ ਵਾਲੇ। ਤੇ ਭੈਣ ਜੀ ਹੋਮਿਓਪੈਥੀ ਬਿਲਕੁਲ ਠੀਕ ਕਰ ਸਕਦੀ ਆ, ਪਰ ਅਗਰ ਅਸੀਂ ਬਾਹਰੋਂ ਨਹੀਂ ਖਾਂਦੇ, ਸਾਨੂੰ ਇਹ ਬਾਹਰਲੇ ਖਾਣੇ ਜਿਹੜੇ ਨੇ ਨਾ ਉਹ ਪ੍ਰੋਬਲਮ ਦਿੰਦੇ ਆ। ਘਰੇ ਵੀ ਅਸੀਂ ਅਗਰ ਠੀਕ ਖਾਂਦੇ ਆ ਤਾਂ ਹੀ ਆ, ਨਹੀਂ ਹੁਣ ਘਰ ਦੇ ਖਾਣੇ ਵੀ ਸਾਡੇ ਇੰਨੇ ਵਧੀਆ ਨਹੀਂ ਹੈਗੇ। ਚਿੱਟਾ ਆਟਾ, ਚਿੱਟੇ ਚੌਲ, ਚਿੱਟੀ ਖੰਡ, ਚਿੱਟਾ ਲੂਣ, ਇਹ ਮਾੜੇ ਨੇ ਜੀ। ਜੀ ਜੀ, ਜਿੰਨਾ ਵੀ ਹੋ ਸਕੇ ਇਹ ਘੱਟ ਲਏ ਜਾਣ। ਤੇ ਹਾਂਜੀ, ਜਿਵੇਂ ਕਹਿੰਦੇ ਸੀਗੇ ਹੱਡੀਆਂ ਦੁਖਦੀਆਂ, ਉਹਦੇ ਲਈ ਵਿਟਾਮਿਨਸ ਆਪਾਂ ਦੱਸੇ ਹੋਏ ਨੇ, ਵਿਟਾਮਿਨ ਲੈਣ ਜੀ। ਤੇ ਹਾਂਜੀ, ਤੇ ਮਸਲ ਟੀਅਰ ਹੋਇਆ ਉਹਦੇ ਲਈ ਸੁਹਾਗਾ ਬਹੁਤ ਵਧੀਆ ਰਹਿੰਦਾ ਭੈਣ ਜੀ। ਤੇ ਹਾਂਜੀ, ਤੇ ਆਪਣਾ ਦੂਸਰੀ ਹਲਦੀ ਦੁੱਧ ਦੇ ਪਾ ਕੇ ਲੈਣ। ਫੇਸ ਉੱਪਰ ਦਾਣੇ ਨੇ, ਇੱਕ ਭੈਣਾਂ ਨੇ ਕਾਲ ਕੀਤੀ ਸੀਗੀ, ਉਹਦੇ ਫੰਗਸ ਦੱਸਦੀ ਸੀਗੀ। ਤੇ ਉਹਦੇ ਲਈ ਜਿੱਥੇ ਵੀ ਹੈਗੇ ਨੇ ਉਹ ਹੋਮਿਓਪੈਥੀ ਠੀਕ ਕਰ ਸਕਦੀ ਆ ਜੀ। ਉਹਨੂੰ ਸਿਰਕੇ ਨਾਲ ਸਾਫ਼ ਕਰਿਆ ਕਰਨ, ਤੇ ਜਾਂ ਉਹ ਆਪਣੇ ਅਲਕੋਹਲ ਵੀ ਲਾ ਸਕਦੇ ਨੇ, ਉਹਦੇ ਨਾਲ ਵੀ ਕਈ ਵਾਰੀ ਇਹ ਚਲੀ ਜਾਂਦੀ ਆ। ਥਾਇਰਾਇਡ ਦਾ ਪੱਕਾ ਇਲਾਜ ਹੋਮਿਓਪੈਥੀ ਕਰਦੀ ਹੈਗੀ ਆ ਜੀ। ਠੀਕ ਹੈ ਜੀ। ਤੇ ਕਰਨ ਗੱਲ ਜੀ ਕਿਸੇ ਹੋਮਿਓਪੈਥੀ ਵਾਲੇ ਨਾਲ ਹੋ ਸਕਦਾ ਜੀ। ਲੱਤਾਂ ਉੱਪਰ ਸਕਿਨ ਦੀ ਪ੍ਰੋਬਲਮ ਸੀ ਇੱਕ ਬੱਚੇ ਨੂੰ, ਇਹ ਬੀਬੀ ਨੇ ਕਾਲ ਕੀਤੀ ਸੀਗੀ। ਤੇ ਉਹ ਹੋ ਸਕਦੀ ਆ ਜੀ ਠੀਕ। ਫੰਗਸ ਹੋਵੇ, ਚਾਹੇ ਆਪਣੇ ਐਗਜ਼ੀਮਾ ਹੋਵੇ, ਚਾਹੇ ਕੁਛ ਵੀ ਹੋਵੇ, ਬੱਚਿਆਂ ਨੂੰ ਪ੍ਰੋਬਲਮਾਂ ਆਉਂਦੀਆਂ ਨੇ। ਵੈਰੀਕੋਜ਼ ਵੇਨਸ, ਕਲਿਕੇਰੀਆ ਫਲੋਰ ਲੈ ਲੈਣ ਜੀ, ਉਹ ਠੀਕ ਹੋ ਸਕਦੀਆਂ ਨੇ ਉਹਨਾਂ ਦੀ। ਚਾਹੇ ਅਲਸਰ ਵੀ ਹੋਵੇ ਤਾਂ ਵੀ ਠੀਕ ਹੋ ਸਕਦਾ ਜੀ। ਭੈਣ ਜੀ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਦੇਖੋ ਜਿਹੜੀਆਂ ਚੀਜ਼ਾਂ ਦੱਸੀਆਂ ਜਾਂਦੀਆਂ ਨਾ, ਓਵਰਨਾਈਟ ਤੇ ਤੁਹਾਨੂੰ ਆਰਾਮ ਨਹੀਂ ਆਉਣਾ। ਇਹਨਾਂ ਚੀਜ਼ਾਂ ਨੂੰ ਵਰਤਣਾ ਪਊਗਾ। ਵਰਤ ਕੇ ਜਦੋਂ ਤੁਹਾਨੂੰ ਆਰਾਮ ਆਉਂਦਾ ਨਾ, ਭੁੱਲ ਨਾ ਜਾਇਆ ਕਰੋ, ਦੂਜਿਆਂ ਨੂੰ ਵੀ ਦੱਸਿਆ ਕਰੋ, ਦੂਜਿਆਂ ਨੂੰ ਜ਼ਰੂਰ ਦੱਸਿਆ ਕਰੋ। ਜੇ ਤੁਹਾਨੂੰ ਯਾਦ ਰਹਿ ਜਾਂਦਾ ਵੀ ਇਹਨੇ ਦੱਸੀ ਸੀ ਚੀਜ਼, ਨਾ ਵੀ ਦੱਸ ਦਿਆ ਕਰੋ। ਜੇ ਨਹੀਂ ਵੀ ਨਾ ਯਾਦ ਰਹਿੰਦਾ ਤੇ ਉਹ ਚੀਜ਼ਾਂ ਜ਼ਰੂਰ ਦੱਸ ਦਿਆ ਕਰੋ ਕਿਹੜੀ ਚੀਜ਼ ਤੋਂ ਤੁਹਾਨੂੰ ਆਰਾਮ ਆਇਆ ਆ। ਸਾਧੂ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਇੱਕ ਭੈਣ ਨੇ ਹੁਣੇ ਥੋੜਾ ਚਿਰ ਕੀਤਾ ਸੀ, ਕਹਿੰਦੀ ਵੀ ਮੇਰੀ ਅੱਖਾਂ ਨਹੀਂ ਬਹੁਤ ਖੁੱਲਦੀਆਂ, ਚਿਪ ਕਰਦੀਆਂ। ਹਾਂਜੀ, ਨੰਬਰ 1 ਤੇ ਤਾਂ ਜਦੋਂ ਸਵੇਰ ਨੂੰ ਉੱਠਦੇ ਆ ਨਾ, ਠੰਡੇ ਪਾਣੀ ਦੇ ਅੱਖਾਂ ਖੋਲ ਕੇ ਛਿੱਟੇ ਮਾਰਿਆ ਕਰਨ। ਅੱਛਾ। ਹਾਂਜੀ, ਇਹ ਨਹੀਂ ਵੀ ਉੱਤੇ ਅੱਖਾਂ ਦੇ ਉੱਤੇ ਮਾਰਨਾ, ਅੱਖਾਂ ਮੀਟ ਕੇ ਨਹੀਂ, ਅੱਖਾਂ ਖੋਲ ਕੇ ਜਿਹੜੇ ਆਪਾਂ ਆਪਣੇ ਪਾਣੀ ਨਿਕਲਦਾ ਹੈ ਵਿੱਚੋਂ ਟੂਟੀ ਦਾ, ਉਹ ਟੂਟੀ ਦੇ ਪਾਣੀ ਦਾ ਤੁਹਾਨੂੰ ਪਤਾ ਵੀ ਨਹੀਂ ਲੱਗਣਾ, ਜੋ ਪਹਿਲੀ ਵਾਰ ਫੋਟੋ ਲੱਗਣਾ, ਤੇ ਆਪਣੇ ਹੱਥ ਦੇ ਨਾਲ ਹੀ ਛਿੱਟੇ ਮਾਰ ਲੈਣਾ। ਤੇ ਨੰਬਰ 2 ਦੇ ਉੱਤੇ ਇੱਕ ਦਵਾਈ ਹੈਗੀ ਰੀਫਰੈਸ਼, REFRESH, ਕਾਊਂਟਰ ਤੋਂ ਮਿਲ ਜਾਂਦੀ। ਹਾਂਜੀ ਹਾਂ, ਕਾਊਂਟਰ ਤੋਂ ਮਿਲ ਜਾਂਦੀ ਰੀਫਰੈਸ਼ ਟੀਅਰ। ਇਹਦੇ ਦੋਹਾਂ ਅੱਖਾਂ ਦੇ ਵਿੱਚ ਨਾ ਇੱਕ 2 ਤਬਕੇ 2-3 ਵਾਰੀ ਦਿਹਾੜੀ ਵਿੱਚ ਪਾ ਕਰਨ। ਮੇਰਾ ਖਿਆਲ ਵਾਹਿਗੁਰੂ ਦੀ ਕਿਰਪਾ ਨਾਲ ਸ਼ਾਇਦ ਠੀਕ ਹੋ ਜਾਵੇ। ਚਲੋ ਡਾਕਟਰ ਸਾਹਿਬ। ਹਾਂਜੀ, ਮੈਂ ਡਾਕਟਰ ਤਾਂ ਨਹੀਂ ਭੈਣ ਜੀ। ਚਲੋ ਜੇ ਤੁਹਾਡੇ ਦੱਸਿਆ ਆਰਾਮ ਉਹਨਾਂ ਠੀਕ ਹੋ ਜਾਣ। ਮੈਂ ਜੋ ਵਰਤਾਂ ਮੈਂ ਤੁਹਾਨੂੰ ਦੱਸਿਆ, ਮੈਨੂੰ ਬਹੁਤ ਵਧੀਆ ਰਹੀ ਆ। ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਜੀ, ਜਿਹੜਾ ਤੁਸੀਂ ਪਾਣੀ ਦੇ ਛਿੱਟੇ ਮਾਰਨੇ ਦੱਸਿਆ ਨਾ, ਮੇਰਾ ਖਿਆਲ ਹੈ ਜਿਹੜਾ ਟੂਟੀਆਂ 'ਚ ਪਾਣੀ ਆਉਂਦਾ ਨਾ, ਕੋਈ ਨਾ ਕੋਈ ਕੈਮੀਕਲ ਤਾਂ ਹੁੰਦਾ ਆ। ਤੁਸੀਂ ਬੋਤਲ ਦਾ ਪਾਣੀ ਰੱਖ ਲਓ, ਕਿੰਨਾ ਕੁ ਮਾਰਨਾ ਅੱਖਾਂ ਦੇ ਵਿੱਚ, ਅੱਖਾਂ ਖੋਲ ਕੇ ਬੋਤਲ ਵਾਲਾ ਮਾਰ ਲਓ, ਉਹਦੇ ਵਿੱਚ ਕੁਛ ਨਹੀਂ ਹੁੰਦਾ। ਵੈਸੇ ਤੁਸੀਂ ਉਹ ਮਾਰ ਸਕਦੇ ਆ। ਵੈਸੇ ਹੁੰਦੇ ਆ ਇਹ ਟੋਟ ਕੇ ਤੁਸੀਂ ਵਰਤ ਸਕਦੇ ਆ। ਵਰਤ ਕੇ ਤੁਸੀਂ ਦੇਖ ਲਓ, ਸ਼ਾਇਦ ਤੁਹਾਨੂੰ ਆਰਾਮ ਆ ਜਾਏ। ਇਹਦੇ ਵਿੱਚ ਇਹ ਨਹੀਂ ਹੁੰਦਾ ਵੀ ਹਾਂ ਮੈਨੂੰ ਸ਼ਾਇਦ ਇਹ ਤੋਂ ਚੀਜ਼ ਤੋਂ ਨਹੀਂ ਆਰਾਮ ਆਊਗਾ। ਵਰਤ ਸਕਦੇ ਆ। ਆਪਣੇ ਪੁੱਛਿਆ ਗਿਆ ਸੀਗਾ ਕਾਲੀਆਂ ਮਿਰਚਾਂ ਦਾ। ਕਾਲੀਆਂ ਮਿਰਚਾਂ ਦਾ ਇਹ ਹੈਗਾ ਵੀ ਤੁਸੀਂ ਨਿੰਬੂ ਨਿਚੋੜਨਾ ਆ, ਉਹਦਾ ਰਸ ਲੈਣਾ ਆ, ਅਤੇ ਤੁਸੀਂ ਕਾਲੀਆਂ ਮਿਰਚਾਂ ਜਿੰਨੀਆਂ ਹਿਸਾਬ ਨਾਲ ਪਾਉਣੀਆਂ। ਵੈਸੇ ਆਪਣੇ ਲੋਕਾਂ ਦੇ ਨਾ ਆਈਬੋਲ ਹੁੰਦੇ ਆ ਵੀ ਉਹ ਮਿਲਣੀਆਂ ਨਹੀਂ ਗੀਆਂ, ਤੁਸੀਂ ਪਾਉਣੇ ਆ। ਪਰ ਜਿਹੜਾ ਨਿੰਬੂ ਦਾ ਰਸ ਹੈ ਨਾ, ਉੱਤੇ ਤਰਦਾ ਹੋਣਾ ਚਾਹੀਦਾ। ਉਹ ਉੱਤੇ ਤਰਦਾ ਹੋਵੇ ਉੱਪਰ, ਅਤੇ 2 ਵੀਕ ਕਹਿੰਦੇ ਰੱਖਣਾ, ਅੰਦਰੇ ਰੱਖਣਾ। ਜਾਂ ਤਾਂ ਉਹਨੂੰ ਹਿਲਾ ਦਿਆ ਕਰੋ, ਜਾਂ ਫਿਰ ਉਹਦੇ 'ਤੇ ਇੱਕ ਛਿਕੜੀ ਜਿਹੀ ਉੱਲੀ ਜਿਹੀ ਆ ਜਾਂਦੀ ਆ, ਜਾਂ ਉਹਨੂੰ ਲਾ ਕੇ ਸਿੱਟ ਦਿਓ, ਅਤੇ ਜਾਂ ਉਹਨੂੰ ਹਿਲਾਉਂਦੇ ਰਹੋ, ਧੁੱਪੇ ਨਹੀਂ ਰੱਖਣਾ। 2 ਵੀਕ ਬਾਅਦ ਉਹਨਾਂ ਨੂੰ ਫਿਰ ਪੁਣ ਲਿਓ। ਜਿਹੜਾ ਵੀ ਉਹ ਜੂਸ ਹੈਗਾ ਬਚਿਆ, ਉਹਨੂੰ ਪੁਣ ਕੇ ਥੱਲੇ ਚੱਲ ਜੂਗਾ, ਅਤੇ ਉਹਨਾਂ ਨੂੰ ਤੁਸੀਂ ਅੰਦਰ ਹੀ ਸੁਕਾ ਲੈਣਾ ਸ਼ਾਮੇ। ਅਤੇ ਜਿਹਨਾਂ ਦੇ ਤਾਂ ਦੰਦ ਹੈਗੇ ਆ, ਉਹ ਤਾਂ 2 ਮਿਰਚਾਂ ਤੋਂ ਸ਼ੁਰੂ ਹੁੰਦੇ ਆ, ਅਤੇ ਉਹ ਮਿਰਚਾਂ ਲੈਂਦੇ ਆ। ਖਾ 2 ਰੋਜ਼, ਸਵੇਰ ਨੂੰ ਕਈ 3 ਖਾ ਲੈਂਦੇ, ਕਈ 4 ਖਾ ਲੈਂਦੇ ਆ।
ਸੋ ਇਸ ਤਰ੍ਹਾਂ ਉਹ ਖਾਂਦੇ ਆ। ਜਿਨ੍ਹਾਂ ਦੇ ਦੰਦ ਹੈ ਨਹੀਂ ਗੇ ਸ਼ਾਇਦ ਉਹ ਦਰੜ-ਫੜ ਕਰ ਲੈਂਦੇ ਆ, ਜਿਹੜੇ ਬਿਲਕੁਲ ਹੀ ਦੰਦ ਹੈ ਨਹੀਂ ਬੁੱਟਾ ਨਾ ਖਾਂਦੇ ਆ ਤੇ ਫਿਰ ਸ਼ਾਇਦ ਉਹ ਜ਼ਿਆਦਾ ਬਰੀਕ ਕਰਕੇ ਚਮਚਾ ਅੱਧਾ ਉਹ ਲੈ ਲੈਂਦੇ ਆ। ਤੇ ਦੂਜੀ ਗੱਲ ਇਹ ਹੈਗੀ ਵੀ ਜਿਹੜੇ ਆਪਾਂ ਨੂੰ ਕੁੱਲਾਂ ਆਉਂਦੀਆਂ ਕਈ ਵਾਰੀ ਆ ਪੈਰ ਸੌਂ ਗਿਆ, ਆਹ ਲੱਤ ਦੁਖਦੀ ਆ, ਕਿਤੇ ਨਾੜ ਚੜ੍ਹ ਗਈ ਆ, ਆਪਣੇ ਜਿਹੜੇ ਸਾਰੀ ਜ਼ਿੰਦਗੀ ਤੁਸੀਂ ਕੰਮ ਕੀਤਾ ਸੰਦ ਲੈ ਕੇ ਰੱਖੋ। ਮਸਾਜਰ ਮਿਲ ਜਾਂਦੇ ਆ, ਉਹ ਮਸਾਜਰ ਲਓ, ਬੈਟਰੀ ਨਾਲ ਚੱਲਦੇ ਆ, ਚਾਰਜ ਹੋ ਜਾਂਦੀ ਆ, ਹੱਥ ਨਾਲ ਫੜ ਕੇ ਤੁਸੀਂ ਆਪ ਕਰ ਸਕਦੇ ਆ। ਤੁਹਾਨੂੰ ਪਤਾ ਕਿ ਇੱਥੇ ਕੋਈ ਨਹੀਂ ਹੈਗਾ ਤੁਹਾਡੀਆਂ ਲੱਤਾਂ ਬਾਹਾਂ ਘੁੱਟਣ ਵਾਲੀਆਂ, ਕੋਈ ਨੌਹਾਂ ਨਹੀਂ ਹੈਗੀਆਂ, ਇਹ ਮਸ਼ੀਨਾਂ ਆ। ਇਹਦੇ ਨਾਲ ਤੁਸੀਂ ਮੂਹਰੇ ਗੋਲ ਜਿਹਾ ਉਹਦੇ ਲੱਗਾ ਹੁੰਦਾ ਮਸਾਜਰ ਦੇ, ਉਹਨੂੰ ਤੁਸੀਂ ਫੇਰਿਆ ਕਰੋ। ਆ ਜਿਹੜੀ ਨਾੜ ਗੋਡੇ ਦੇ ਵਿੱਚ ਚੜ੍ਹ ਗਈ, ਗੋਡਾ ਐਨ ਸਟਕ ਹੋ ਜਾਂਦਾ ਤੁਹਾਡਾ, ਜਾਂ ਲੱਤਾਂ ਬਾਹਾਂ ਕੋਈ ਵੀ ਹੁੰਦਾ, ਮਸਾਜਰ ਲੈ ਲਓ, ਮਸਾਜ ਜ਼ਰੂਰ ਕਰਿਆ ਕਰੋ। ਤੇ ਸਾਡੇ ਲਾਸਟ ਕਾਲਰ, ਤੁਹਾਡਾ ਏਰੀਆ ਕੋਡ ਹੈਗਾ ਜੀ 513। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਲਓ ਜੀ ਤੁਸੀਂ ਤਾਂ ਗਏ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ ਲਓ ਜੀ, ਜਿਹੜੀਆਂ ਲਾਸਟ ਕਾਲਸ ਸੀਗੀਆਂ ਉਹ ਚਲੀ ਗਈਆਂ। ਹੁਣ ਆਪਾਂ ਤੁਹਾਡੀ ਕਾਲ ਕੋਈ ਨਹੀਂ ਲਾ ਸਕਾਂਗੇ। ਕੋਸ਼ਿਸ਼ ਕਰਿਆ ਕਰੋ 4 ਤੋਂ ਲੈ ਕੇ 5:30 ਵਜੇ ਤੱਕ ਇਹ ਪ੍ਰੋਗਰਾਮ ਹੁੰਦਾ ਆ, ਉਸ ਦੇ ਵਿੱਚ ਤੁਸੀਂ ਕਾਲਸ ਕਰਕੇ ਤੇ ਆਪਣੀ ਕੋਈ ਵੀ ਬਿਮਾਰੀ ਬਾਰੇ ਪੁੱਛਣਾ ਆ ਜਾਂ ਦੱਸਣਾ ਆ, ਉਹ ਤੁਸੀਂ ਪੁੱਛ ਦੱਸ ਸਕਦੇ ਆ। ਤੇ ਹੁਣ ਆਪਾਂ ਲੈਨੇ ਤੁਹਾਡੇ ਤੋਂ